ਆ ਕੀ ਹੁੰਦਾ ਕਿਵੇਂ ਹੁੰਦਾ ਉਸ ਦੇ ਬਾਰੇ ਜਿਹੜਾ ਅੱਜ ਇੱਕ ਕਾਈਂਡ ਆਫ ਜਿਹੜਾ ਓਵਰਆਲ ਪ੍ਰੋਸੈਸ ਦੇ ਉੱਤੇ ਜਿਹੜੀ ਉਹ ਚਾਨਣ ਪਾਇਆ ਜਿਹੜਾ ਹੋ ਜਾਊਗਾ। ਹੋਰ ਕੀ ਇਸ਼ੂਜ਼ ਆਉਂਦੇ ਆ ਉਸ ਦੇ ਵਿੱਚ, ਉਸ ਉੱਤੇ ਵੀ ਚਰਚਾ ਹੋਊਗੀ। ਤੇ ਫਿਰ ਬਾਅਦ ਦੇ ਵਿੱਚ ਆਪਾਂ ਜਿਹੜੇ ਆ ਉਹ ਕਾਲਸ ਵੀ ਲੈਣੀਆਂ ਅੱਜ ਤੁਹਾਡੀਆਂ। ਕਾਲਸ ਦੇ ਲਈ ਨੰਬਰ ਰਹੇਗਾ 408 272 5200 4082722520। ਪਰ ਪਹਿਲੋਂ ਸਾਨੂੰ ਇਹ ਟੌਪਿਕ ਡਿਸਕਸ ਕਰ ਲਈਏ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਲਵਾਂਗੇ। ਹੁਣ ਜਿਹੜੇ ਲੋਕ ਓਬਵੀਅਸਲੀ ਜਿਹੜਾ ਅਸਾਈਲਮ ਦੀ ਇੱਥੇ ਆ ਕੇ ਮੰਗ ਕਰ ਰਿਹਾ ਆ, ਉਹ ਜਿੱਥੋਂ ਆ ਰਿਹਾ ਉਹਨੂੰ ਪਰਸੀਕਿਊਸ਼ਨ ਦੀ ਜਿਹੜੀ ਹੁੰਦੀ ਆ ਵੀ ਉਹਦੇ ਖਿਲਾਫ ਜਿਹੜੀ ਚਾਹੇ ਸਰਕਾਰ ਆ, ਉੱਥੋਂ ਦੀਆਂ ਪਾਰਟੀਆਂ ਆ, ਪੁਲਿਸ ਆ, ਜਾਂ ਉੱਦਾਂ ਦਾ ਉਹਨੂੰ ਕੋਈ ਡਰ ਹੁੰਦਾ ਜਿਸ ਕਰਕੇ ਉਹ ਇੱਥੇ ਆ ਕੇ ਦੂਜੇ ਮੁਲਕ 'ਚ ਅਮਰੀਕਾ 'ਚ ਆ ਕੇ ਅਸਾਈਲਮ ਦੀ ਜਿਹੜੀ ਉਹ ਮੰਗ ਜਿਹੜੀ ਉਹ ਕਰਦਾ ਆ। ਜਿਹੜੇ ਲੋਕ US 'ਚ ਆਏ ਨੇ ਉਹ ਪਰਸੀਕਿਊਸ਼ਨ ਜਿਹੜੀ ਫੇਸ ਕਰ ਰਹੇ ਨੇ, ਕੀ ਆਪਸ਼ਨਸ ਹੁੰਦੀਆਂ ਉਹਨਾਂ ਦੇ ਕੋਲ ਅਸਾਈਲਮ ਦੇ ਲਈ? ਸੋ ਸਭ ਤੋਂ ਪਹਿਲਾਂ ਤਾਂ ਲੋਕ ਇਹ ਚੀਜ਼ 'ਚ ਬੜੇ ਕਨਫਿਊਜ਼ ਆ ਕਿ ਇੱਕ ਬੰਦਾ ਜਿਹੜਾ ਲੀਗਲ ਤਰੀਕੇ ਨਾਲ ਆਉਂਦਾ, ਵੀਜ਼ੇ ਦੇ ਰਾਹੀਂ ਜਿਹੜਾ ਆਉਂਦਾ, ਜ਼ਿਆਦਾਤਰ ਟੂਰਿਸਟ ਵੀਜ਼ਾ ਹੁੰਦਾ ਜਾਂ ਸਟੂਡੈਂਟ ਵੀਜ਼ਾ ਹੁੰਦਾ ਜੀ। ਤੇ ਕਈ ਵਾਰੀ ਕੈਨੇਡਾ ਦੇ ਵਿੱਚ ਹੁੰਦੇ, ਉਹਨਾਂ ਨੇ ਉੱਥੋਂ ਟੂਰਿਸਟ ਵੀਜ਼ਾ ਜਿਹੜਾ ਲਿਆ ਹੁੰਦਾ। ਮਤਲਬ ਵੀ ਕਿਸੇ ਵੀ ਤਰੀਕੇ ਨਾਲ ਜਿਹੜਾ ਲੀਗਲ ਤਰੀਕੇ ਨਾਲ ਆਉਂਦਾ, ਉਹਦੀਆਂ ਆਪਸ਼ਨਸ ਕਾਫੀ ਸਾਰੀਆਂ ਜਿਹੜੀਆਂ ਲੀਗਲ ਪਾਥਵੇ ਨਿਕਲ ਸਕਦੇ ਆ, ਉਹ ਵੀ ਆਪਾਂ ਡਿਸਕਸ ਕਰਾਂਗੇ ਕਿ ਜਿਹੜਾ ਲੀਗਲ ਤਰੀਕੇ ਨਾਲ ਆਉਂਦਾ ਉਹ ਕੀ ਆਪਸ਼ਨ ਜਿਹੜੀਆਂ ਰਹਿੰਦੀਆਂ। ਆਪਾਂ ਸਿਰਫ ਤੇ ਸਿਰਫ ਉਹ ਲੋਕਾਂ ਦੀ ਗੱਲ ਕਰ ਰਹੇ ਹਾਂ ਅੱਜ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਜੇ ਕਿਸੇ ਨਾਲ ਧੱਕਾ ਹੋਇਆ ਕਿਸੇ ਕਿਸਮ ਦਾ, ਜੀ ਤੇ ਜਿਹਦਾ ਅਸਾਈਲਮ ਦਾ ਕਲੇਮ ਹੈਗਾ, ਉਹਨਾਂ ਦੀ ਗੱਲ ਆਪਾਂ ਜਿਹੜੀ ਕਰ ਰਹੇ ਹਾਂ। ਤੇ ਜਿਹੜੇ ਇਲੀਗਲ ਤਰੀਕੇ ਨਾਲ ਆਉਂਦੇ ਆ, ਤਕਰੀਬਨ ਉਹ ਜਿਹੜਾ ਹੋਰ ਕਿਸੇ ਤਰੀਕੇ ਨਾਲ ਉਹ ਪੱਕੇ ਨਹੀਂ ਹੋ ਸਕਦੇ, ਜਿਹੜੇ ਬਾਰਡਰ ਟੱਪਦੇ, ਕੰਧ ਟੱਪਦੇ, ਜਿਹਨਾਂ ਨੂੰ I-94 ਵਗੈਰਾ ਨਹੀਂ ਮਿਲਦਾ, ਤੇ ਉਹਨਾਂ ਦੀ ਫਿਰ ਆਪਸ਼ਨ ਸਿਰਫ ਤੇ ਸਿਰਫ ਅਸਾਈਲਮ ਰਹਿ ਜਾਂਦੀ ਹੈ। ਤੇ ਜਿਹੜੇ ਵੀਜ਼ੇ ਤੇ ਆਉਂਦੇ ਉਹਨਾਂ ਦੀਆਂ ਹੋਰ ਸਾਰੀਆਂ ਜਿਹੜੀਆਂ ਆਪਸ਼ਨਸ ਉਹ ਵੀ ਨਿਕਲ ਜਾਂਦੀਆਂ। ਠੀਕ ਹੈ। ਸੋ ਹੁਣ ਚਲੋ ਆਪਾਂ ਉਹਨਾਂ ਦੀ ਪਹਿਲੋਂ ਗੱਲ ਕਰ ਲੈਂਦੇ ਹਾਂ ਜਿਹੜੇ ਇੱਥੇ ਲੀਗਲੀ ਆ ਰਹੇ ਆ ਕਿਸੇ ਨਾ ਕਿਸੇ ਨਾਨ ਇਮੀਗ੍ਰੈਂਟ ਵੀਜ਼ਾ ਦੇ ਉੱਤੇ, ਜਿਹੜਾ ਇੱਥੇ ਕਹਿ ਲਓ ਵੀ ਉਹ ਪਹੁੰਚੇ ਆ। ਜਿੱਦਾਂ ਤੁਸੀਂ ਕਿਹਾ ਵੀ ਚਾਹੇ ਉਹ F1 ਆ, ਸਟੂਡੈਂਟ ਵੀਜ਼ਾ ਆ, ਚਾਹੇ B1 ਆ, ਜਾਂ ਕਹਿ ਲਓ ਵੀ ਹੋ ਸਕਦਾ ਕੋਈ H1 ਵਾਲਾ ਵੀ ਹੋਵੇ ਜਾਂ ਕੁਛ ਵੀ ਹੋਵੇ, ਕਿਸੇ ਵੀ ਤਰੀਕੇ ਦਾ ਕੋਈ ਜਿਹੜਾ ਇੱਥੇ ਉਹ ਆਇਆ ਹੋ ਸਕਦਾ। ਸੋ ਕਿੱਦਾਂ ਦੇ ਉਹ ਜਿਹੜੇ, ਇੱਕ ਤਾਂ ਹੁੰਦਾ ਵੀ ਉਹ ਕਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਦੇ ਉੱਤੇ ਯੂਜਲੀ ਇੱਥੇ ਆਉਂਦੇ ਆ ਤੇ ਕੀ ਉਹਨਾਂ ਦੀਆਂ ਫਿਰ ਆਪਸ਼ਨਸ ਰਹਿੰਦੀਆਂ? ਦੇਖੋ, ਜ਼ਿਆਦਾਤਰ ਜਿਹੜੇ ਆਪਾਂ ਨੂੰ ਕੇਸ ਵੇਖਿਆ ਪੰਜਾਬੀਆਂ ਦੀ ਜੇ ਗੱਲ ਕਰੀਏ ਤਾਂ F1 ਸਟੂਡੈਂਟ ਤੇ ਵੀ ਹੁਣ ਪਿਛਲੇ 3-4 ਸਾਲਾਂ 'ਚ ਆਪਾਂ ਦੇਖਿਆ ਕਾਫੀ ਆਏ ਆ। ਪਹਿਲਾਂ ਜਿਹੜੇ ਬਹੁਤ ਘੱਟ ਹੁੰਦੇ ਸੀਗੇ, ਕਿਤੇ ਜਿਹੜਾ ਵੇਖਿਆ ਨਾ, ਕਿਉਂਕਿ ਆਪਾਂ ਖੁਦ ਐਜ਼ ਅ ਸਟੂਡੈਂਟ ਆਏ ਸੀਗੇ। ਤੇ ਟੂਰਿਸਟ ਵੀਜ਼ੇ ਤੇ ਜ਼ਿਆਦਾ ਜਿਹੜੇ ਲੋਕੀ ਉਹ ਆਉਂਦੇ ਆ, ਤੇ ਕਈ ਜਿਹੜੇ C1D ਜਿਹੜਾ ਸ਼ਿਪ ਵਾਲੇ ਜਿਹੜੇ ਵੀਜ਼ੇ ਹੁੰਦੇ ਇਹਨਾਂ ਤੇ ਵੀ ਆਉਂਦੇ ਆ। ਸੋ ਪਹਿਲੀ ਗੱਲ ਤਾਂ ਜਿਹੜਾ ਬੰਦਾ ਵੀਜ਼ੇ ਤੇ ਆਇਆ, ਉਹਨੂੰ ਸਲਾਹ ਇਹੀ ਹੈ ਕਿ ਤੁਸੀਂ ਆਪਣਾ ਵੀਜ਼ਾ ਜਿਹੜਾ ਮੇਨਟੇਨ ਕਰ ਸਕਦੇ ਹੋ ਤਾਂ ਕਰੋ। ਜਿੱਦਾਂ ਸਟੂਡੈਂਟ ਆ, ਜੇ ਆਇਆ ਤਾਂ ਉਹ ਸਕੂਲ ਜਾਵੇ ਜੀ। ਉਹਦੇ ਨਾਲ ਕੀ ਹੁੰਦਾ ਕਿ ਜੇ ਤੁਹਾਡਾ ਅਸਾਈਲਮ ਆਫਿਸ 'ਚ ਨਹੀਂ ਪਾਸ ਹੁੰਦਾ ਤਾਂ ਫਿਰ ਉਹ ਤੁਹਾਨੂੰ ਇਮੀਗ੍ਰੇਸ਼ਨ ਕੋਰਟ ਮੋਰੇ ਨਹੀਂ ਭੇਜਦੇ, ਉੱਥੇ ਤੁਹਾਡਾ ਕੇਸ ਜਿਹੜਾ ਖਾਰਜ ਕਰ ਦਿੰਦੇ ਆ ਤੇ ਤੁਸੀਂ ਆਪਣੀ ਪੜ੍ਹਾਈ ਜਿਹੜੀ ਜਾਰੀ ਉਹ ਰੱਖ ਸਕਦੇ ਆ। ਓਕੇ। ਤੇ ਆਪਸ਼ਨਾਂ ਜਿਹੜੀਆਂ ਕਈ ਸਾਰੀਆਂ ਨਿਕਲ ਆਉਂਦੀਆਂ, ਬੰਦਾ ਜਿਹੜਾ ਵੀਜ਼ੇ ਤੇ ਆਇਆ, ਟੂਰਿਸਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਹਨਾ, ਸਭ ਤੋਂ ਪਹਿਲਾਂ ਤਾਂ ਉਹ ਸਟੂਡੈਂਟ ਵੀਜ਼ੇ ਤੇ ਚੇਂਜ ਜਿਹੜਾ ਕਰਾ ਸਕਦਾ, ਜੇ ਪੜ੍ਹਨ ਲਿਖਣ ਦਾ ਮਨ ਹੋਵੇ ਬੰਦੇ ਦਾ। ਕਈ ਤਰ੍ਹਾਂ ਦੇ ਸਕੂਲ ਕਾਲਜ ਇੱਥੇ ਹੁੰਦੇ ਆ, ਯੂਨੀਵਰਸਿਟੀਜ਼, ਈਵਨ ਕਮਿਊਨਿਟੀ ਕਾਲਜ ਵੀ ਕਈ ਜਿਹੜੇ ਆ ਉਹ ਐਨਰੋਲਮੈਂਟ ਜਿਹੜੀ ਸਟੂਡੈਂਟਸ ਨੂੰ ਦਿੰਦੇ ਆ। I-20 ਤੁਹਾਨੂੰ ਫਾਰਮ ਇੱਕ ਲੈਣਾ ਹੁੰਦਾ ਯੂਨੀਵਰਸਿਟੀ ਤੋਂ, ਤੇ ਤੁਸੀਂ ਸਟੂਡੈਂਟ ਵੀ ਸ਼ਿਫਟ ਜਿਹੜਾ ਕਰ ਸਕਦੇ ਆ। ਇਹਦਾ ਜਿਹੜਾ ਪ੍ਰੋਸੈਸ ਆ ਰਿਲੇਟਿਵਲੀ ਸਪੀਕਿੰਗ ਬੜਾ ਸਟ੍ਰੇਟ ਫਾਰਵਰਡ ਹੁੰਦਾ। ਸਟੂਡੈਂਟ ਜ਼ਿਆਦਾਤਰ ਦੇ ਦਿੰਦੇ ਆ ਜੇ ਸੈਂਸ ਬਣੇ ਕਿ ਬੰਦੇ ਨੇ ਕਿਉਂ ਪੜ੍ਹਾਈ ਕਰਨੀ ਹੈ। ਤੇ ਇਸ ਤੋਂ ਇਲਾਵਾ ਜੇ ਕੋਈ ਵਿਆਹ ਵਾਲੀ ਉਮਰ ਦਾ ਤੇ ਉਹ ਲੀਗਲ ਤਰੀਕੇ ਨਾਲ ਆਇਆ ਤੇ ਉਹਦਾ ਵਿਆਹ ਹੋ ਜਾਂਦਾ US ਸਿਟੀਜ਼ਨ ਦੇ ਨਾਲ, ਤੇ ਉਹ ਇੱਥੇ ਹੀ ਜਿਹੜਾ ਪੱਕਾ ਹੋ ਸਕਦਾ, ਉਹਨੂੰ ਕੰਟਰੀ ਆਊਟ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜਾ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਉਂਦਾ, ਉਹਦੇ ਵਿੱਚ ਸਾਨੂੰ ਇੱਕ ਪ੍ਰੋਬਲਮ ਆ ਜਾਂਦੀ ਆ ਕਿ ਜੇ ਬੰਦਾ ਆਊਟ ਆਫ ਸਟੇਟਸ ਹੋ ਜਾਵੇ ਤੇ ਬੰਦਾ ਕਿਸੇ ਕਾਰਨ 485 ਜਿਹੜਾ ਹੁੰਦਾ ਗ੍ਰੀਨ ਕਾਰਡ ਵਾਲਾ ਫਾਰਮ ਹੁੰਦਾ, ਉਹਨੂੰ ਫਾਈਲ ਨਾ ਕਰ ਪਾਇਆ ਹੋਵੇ, ਤੇ ਗ੍ਰੀਨ ਕਾਰਡ ਵਾਲਾ ਬੰਦਾ ਜਿਹੜਾ ਆਊਟ ਆਫ ਸਟੇਟਸ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ, ਸਿਟੀਜ਼ਨ ਜਿਹੜਾ ਕਰਾ ਸਕਦਾ। ਸੋ ਇਹ ਜਿਹੜੀ ਕਾਫੀ ਜਿਹੜੀ ਡਿਸਟਿੰਕਸ਼ਨ ਆ, ਤੇ ਕਈ ਵਾਰੀ ਲੋਕੀ ਬੜੇ ਹੈਰਾਨ ਹੁੰਦੇ ਆ, ਵਿਆਹ ਤੋਂ ਬਾਅਦ ਵੀ ਉਹਨਾਂ ਨੇ ਸਾਨੂੰ ਕਾਲ ਕੀਤਾ ਹੁੰਦਾ ਕਿ ਯਾਰ ਮੈਂ ਤਾਂ ਵੀਜ਼ੇ ਤੇ ਆਇਆ ਸੀਗਾ, ਮੈਂ ਇੱਥੇ ਪੱਕਾ ਹੋ ਜਾਣਾ। ਤੈਨੂੰ ਕਿਹਾ ਨਹੀਂ, ਤੈਨੂੰ ਅਜੇ ਵੇਟ ਕਰਨੀ ਪੈਣੀ ਹੈ 5 ਸਾਲ। ਠੀਕ ਹੈ। ਇਹਦੇ ਵਿੱਚ ਇੱਕ ਹੋਰ ਚੀਜ਼ ਦੱਸਦੀ ਹੈ ਕਿ ਜਿਹੜਾ ਵਿਆਹ ਦੇ ਬੇਸ ਤੇ ਪੱਕੇ ਹੋਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਖੁਦ ਦੇ ਸਪਾਊਸ ਨੇ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲਿਆ ਤੇ ਉਹ 5 ਸਾਲਾਂ ਦੇ ਵਿੱਚ ਤੁਹਾਡੇ ਨਾਲ ਵਿਆਹ ਕਰਾ ਲੈਂਦਾ, ਉਹ ਵਿਆਹ ਜਿਹੜਾ ਹੈਗਾ ਉਹਨੂੰ ਬਿਲਕੁਲ ਉਹਦੀ ਡਬਲ ਇਨਵੈਸਟੀਗੇਸ਼ਨ ਵੀ ਜਿਹੜੀ ਹੋ ਸਕਦੀ ਹੈ। ਇਮੀਗ੍ਰੇਸ਼ਨ ਕੋ ਪਾਵਰ ਹੈਗੀ ਕਿ ਉਹ ਪਿੱਛੇ ਜਾ ਕੇ ਜਿਹੜਾ ਵਿਆਹ ਉਹਨੂੰ ਵੀ ਕੁਐਸਚਨ ਜਿਹੜਾ ਕਰ ਸਕਦੇ ਆ, ਕਿਉਂਕਿ ਉਹ ਮੰਨਦੇ ਆ ਕਿ ਜੇ ਕਿਸੇ ਨੇ ਗ੍ਰੀਨ ਕਾਰਡ ਵਿਆਹ ਦੇ ਥਰੂ ਲਿਆ ਤੇ ਉਹਦਾ 5 ਸਾਲਾਂ ਦੇ ਵਿੱਚ ਫਿਰ ਵਿਆਹ ਹੋ ਜਾਂਦਾ ਤੇ ਉਹ ਫਿਰ ਕਿਸੇ ਲਈ ਫਾਈਲ ਕਰ ਰਿਹਾ, ਤੇ ਉਹਨਾਂ ਨੇ ਫਿਰ ਵੇਖਣਾ ਹੁੰਦਾ ਕਿ ਪਹਿਲਾਂ ਵੀ ਅਸਲੀ ਸੀਗਾ ਕਿ ਨਹੀਂ ਸੀਗਾ। ਸਿਰਫ ਜਿਹੜਾ ਦੂਜੇ ਤੇ ਫੋਕਸ ਨਹੀਂ ਰਹਿੰਦਾ।
ਸੋ ਤੁਸੀਂ ਸਟੂਡੈਂਟ ਬਣ ਸਕਦੇ ਆ, ਤੁਸੀਂ ਵਿਆਹ ਕਰਾ ਸਕਦੇ ਆ, ਜਿਹਨਾਂ ਕੋਲ ਪੈਸੇ ਆ ਉਹ ਇਨਵੈਸਟਮੈਂਟ ਵਾਲਾ ਗ੍ਰੀਨ ਕਾਰਡ ਜਿਹੜਾ ਉਹ EB-5 ਗ੍ਰੀਨ ਕਾਰਡ ਜਿਹੜਾ ਹੁੰਦਾ $8 ਲੱਖ ਜਾਂ ਫਿਰ 1 ਮਿਲੀਅਨ $50,000 ਖਰਚ ਕੇ ਤੁਸੀਂ ਉਹਦੇ ਵਿੱਚ ਵੀ ਜਿਹੜਾ ਪੱਕੇ ਅਮਰੀਕਾ ਦੇ ਵਿੱਚ ਹੋ ਸਕਦੇ ਆ, ਗ੍ਰੀਨ ਕਾਰਡ ਤੁਹਾਡਾ ਜਿਹੜਾ ਆ ਸਕਦਾ। ਤੇ ਜਿਹੜਾ ਕੋਈ ਡਿਗਰੀਆਂ ਵਗੈਰਾ ਹੈਗੀਆਂ ਤੇ ਸਟੂਡੈਂਟ ਰਾਊਟ ਤੇ ਜਾਂਦੇ ਆ, ਉਹ ਇੱਥੇ ਆਪਣਾ ਜਿਹੜਾ H-1B ਵੀਜ਼ੇ ਤੇ ਚੜ ਸਕਦੇ ਆ ਤੇ ਅੱਗੇ ਉਹ ਜਿਹੜਾ ਗ੍ਰੀਨ ਕਾਰਡ ਵੀ ਆਪਣਾ ਪਰਸੂ ਜਿਹੜਾ ਉਹ ਕਰ ਸਕਦੇ ਆ ਇੰਪਲੋਇਮੈਂਟ ਬੇਸ ਦੇ ਥਰੂ। ਇੰਡੀਆ ਵਾਲਿਆਂ ਦੀ ਲਾਈਨ ਜਿਹੜੀ ਕਾਫੀ ਲੰਬੀ ਰਹਿੰਦੀ ਹੈ, ਜਿਹੜੇ ਦੂਜੇ ਪਾਕਿਸਤਾਨ ਤੋਂ, ਨੇਪਾਲ ਤੋਂ, ਓਵਰ ਪੋਪੂਲੇਟਿਡ ਕੰਟਰੀਆਂ ਤੋਂ ਨਹੀਂ ਹੈਗੇ, ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਦੀ ਲਾਈਨ ਵੀ ਜਿਹੜੀ ਥੋੜੀ ਇੰਪਲੋਇਮੈਂਟ ਬੇਸਡ ਦੇ ਵਿੱਚ ਛੋਟੀ ਆ, 4-5 ਸਾਲ ਚ ਉਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਆ ਜਾਂਦਾ। ਤੇ ਪਰ ਇਹ ਸਾਰੇ ਜਿਹੜੇ ਲੀਗਲ ਆ, ਇਹਦੀ ਇੱਕੋ ਰਿਕੁਆਇਰਮੈਂਟ ਆ ਕਿ ਤੁਸੀਂ ਆਪਣਾ ਸਟੇਟਸ ਜਿਹੜਾ ਉਹ ਮੇਨਟੇਨ ਕਰਕੇ ਰੱਖਣਾ। ਠੀਕ ਹੈ। ਸੋ ਤੁਸੀਂ ਉਹ ਚੀਜ਼ ਜਿਹੜੀ ਬਿਲਕੁਲ ਵੇਖਿਓ ਕਿ ਜ਼ਿਆਦਾਤਰ ਕੀ ਆ ਕਿ ਜਿਹੜੇ ਲਾਇਰਸ ਆ ਨਾ, ਉਹ ਇੰਪਲੋਇਮੈਂਟ ਬੇਸ ਦਾ ਕੰਮ ਉਹਨਾਂ ਨੂੰ ਆਉਂਦਾ ਨਹੀਂ, ਉਦਾਂ ਮਿੱਠੇ ਜਿਹੇ ਬਣ ਕੇ ਕਹਿ ਦਿੰਦੇ ਆ ਕਿ ਨਹੀਂ ਜੀ ਆਪਾਂ ਇੰਪਲੋਇਮੈਂਟ ਬੇਸ ਦਾ ਕਰਦੇ ਨਹੀਂ। ਤੇ ਕਈ ਵਾਰੀ ਬੰਦੇ ਨੂੰ ਉਹ ਅੱਧੀਆਂ ਆਪਸ਼ਨਾਂ ਦੀਆਂ ਉਦਾਂ ਹੀ ਗੈਪ ਕਰ ਦਿੰਦੇ ਆ, ਆਪਣੀ ਲੈਕ ਆਫ ਨੌਲੇਜ ਕਿ ਤੁਹਾਨੂੰ ਨਹੀਂ ਆਉਂਦਾ, ਫਿਰ ਭਾਈ ਇਹਦਾ ਪੂਰੀ ਤਾਂ ਬੰਦੇ ਨੂੰ ਸਲਾਹ ਦਿਓ। ਸੋ ਫੋਰ ਐਗਜ਼ਾਮਪਲ ਜੇ ਬੰਦਾ ਆਇਆ ਪਾਕਿਸਤਾਨ ਤੋਂ ਜੀ, ਡਿਗਰੀ ਦਾ ਭਾਵੇਂ ਨਾਨ ਡਿਗਰੀ ਦਾ ਨਾ, ਸਕਿਲਡ ਵਰਕਰ ਆ ਭਾਵੇਂ ਐਡਵਾਂਸ ਪ੍ਰੋਫੈਸ਼ਨਲ ਆ, ਜੇ ਉਹ ਆ ਕੇ ਇੱਥੇ ਸਟੂਡੈਂਟ ਵੀਜ਼ਾ ਆਪਣਾ ਮੇਨਟੇਨ ਰੱਖਦਾ ਤੇ ਕੰਟਰੀ ਦੀ ਜਿਹੜੀ ਲਾਈਨ ਉਹ ਛੋਟੀ ਆ, ਉਹ ਸਿੱਧੇ ਇੰਪਲੋਇਮੈਂਟ ਬੇਸ ਦੇ ਥਰੂ ਵੀ ਭਾਵੇਂ ਰੈਸਟੋਰੈਂਟ ਆ, ਭਾਵੇਂ ਕੋਈ ਵੀ ਜਿਹੜੇ ਅਦਾਰੇ ਨੂੰ ਜਿਹੜੇ ਕੰਮ ਦਿੰਦੇ ਆ, ਉਹ ਤੋਂ ਪੱਕਾ ਹੋ ਸਕਦਾ। ਤੇ ਜੇ ਬੰਦੇ ਦਾ ਇੱਕ ਹੋਰ ਚਾਂਸ ਬਣ ਜਾਂਦਾ, ਜ਼ਿਆਦਾ ਡੈਫੀਨੇਟਿਵ ਰਾਊਟ ਬਣ ਜਾਂਦਾ ਕਿ ਨਾਲ ਦੇ ਨਾਲ ਉਹ ਆਪਣੇ EMPLOYER ਦੇ ਕੋਲੋਂ ਵੀ ਪੱਕਾ ਜਿਹੜਾ ਹੋ ਸਕਦਾ, ਤੇ ਉਹ ਵਾਲੀ ਆਪਸ਼ਨ ਤੁਸੀਂ ਖਤਮ ਨਹੀਂ ਕਰਨੀ ਹੈ। ਤੇ ਜੇ ਤੁਸੀਂ ਲੀਗਲ ਆਏ ਆ ਤਾਂ ਓਬਵੀਅਸਲੀ ਤੇ ਉਹ ਪਹਿਲਾਂ ਆਪਣਾ ਚੈੱਕ ਕਰੋ ਕਿ ਜਿਹੜਾ ਵਕੀਲ ਆ ਉਹਨੂੰ ਇੰਪਲੋਇਮੈਂਟ ਇਮੀਗ੍ਰੇਸ਼ਨ ਦਾ ਪਤਾ ਕਿ ਉਦੇ ਜਬਲੀਆਂ ਮਾਰੀ ਜਾਂਦਾ। ਸੋ ਜਿਹੜੇ ਪ੍ਰੈਕਟਿਸ ਏਰੀਆ ਜਿਹੜਾ ਕ੍ਰਾਸਓਵਰ ਜਿਹੜਾ ਉਹ ਕਰਦਾ, ਸੇਮ ਥਿੰਗ ਜਿਹੜਾ ਵਿਆਹ ਸ਼ਾਦੀ ਦੇ ਮਸਲੇ 'ਚ ਪੈ ਗਿਆ, ਉਹ 'ਚ ਤੁਸੀਂ ਵੇਖੋ ਕਿ ਵੇਵਰ ਵਗੈਰਾ ਸਾਰੇ ਪੇਰੋਲ ਇਹ ਤੁਹਾਡੇ ਵਕੀਲ ਨੂੰ ਪਤਾ ਕਿ ਸਿਰਫ ਤੇ ਸਿਰਫ ਅਸਾਈਲਮ ਤੇ ਜਿਹੜਾ ਫੋਕਸ ਆ, ਕਿਉਂਕਿ ਇਹ ਕ੍ਰਾਸਓਵਰ ਜਿਹੜੇ ਏਰੀਆਜ਼ ਹੁੰਦੇ ਆ ਇਨਵੈਸਟਮੈਂਟ ਦਾ, ਇੰਪਲੋਇਮੈਂਟ ਦਾ ਤੇ ਮੈਰਿਜ ਦਾ, ਸੋ ਇਹਦੇ ਵਿੱਚ ਕਈ ਵਾਰੀ ਬੰਦੇ ਕੋਲ ਹੋਰ ਆਪਸ਼ਨਸ ਨਿਕਲ ਜਾਂਦੀਆਂ ਜੇ ਉਹ ਲੀਗਲ ਤਰੀਕੇ ਨਾਲ ਆਇਆ ਹੋਵੇ। ਜੀ, ਜੀ, ਬਿਲਕੁਲ। ਸੋ ਇਹ ਤਾਂ ਉਹ ਹੋ ਗਏ ਵੀ ਜਿਹੜੇ ਲੀਗਲ ਤਰੀਕੇ ਦੇ ਨਾਲ ਜਿਹੜੇ ਆਏ ਆ। ਹੁਣ ਜਿਹੜੇ ਉਹ ਆ ਵੀ ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਚਾਹੇ ਉਹ ਸਦਰਨ ਬਾਰਡਰ ਤੋਂ ਆ ਰਹੇ ਆ, ਚਾਹੇ ਉਹ ਕੈਨੇਡੀਅਨ ਬਾਰਡਰ ਤੋਂ ਆ ਰਹੇ ਆ, ਉਹਦੇ ਵਿੱਚ ਵੀ ਮੈਨੂੰ ਲੱਗਦਾ 2 ਆਪਸ਼ਨ ਆ ਜਾਂਦੀਆਂ ਵੀ ਜਿਹੜੀਆਂ ਤਾਂ ਅਥਾਰਟੀਜ਼ ਡਿਟੇਨ ਕਰ ਲੈਂਦੀਆਂ, ਕਈ ਜਿਹੜੇ ਸੇਫ ਲੰਘ ਆਉਂਦੇ ਆ, ਉਹਨਾਂ ਦੇ ਲਈ ਫਿਰ ਕੀ ਆਪਸ਼ਨਸ ਜਿਹੜੀਆਂ ਹੋ ਰਹਿੰਦੀਆਂ? ਜੀ, ਸੋ ਸੇਫ ਉਹਨੂੰ ਕਹਿੰਦੇ ਬੰਦੇ ਨੂੰ, ਉਹਦਾ ਪੰਜਾਬੀ ਆਪਣੀ ਕਮਿਊਨਿਟੀ 'ਚ ਟਰਮੀਨੋਲੋਜੀ ਹੈ ਕਿ ਮੈਂ ਸੇਫ ਆ ਗਿਆ, ਮੈਂ ਸੇਫ ਲੰਘਿਆ ਕਿ ਬਾਰਡਰ ਤੇ ਉਹਨੂੰ ਫੜਿਆ ਨਹੀਂ ਕਿਸੇ ਨੇ ਵੀ, ਚੈੱਕ ਪੁਆਇੰਟ ਤੇ ਵੀ ਨਹੀਂ, ਤੇ CBP ਵਾਲਿਆਂ ਨੇ ਵੀ ਨਹੀਂ ਫੜਿਆ, ਆਈਸ ਵਾਲਿਆਂ ਨੇ ਵੀ ਨਹੀਂ, ਕਿਸੇ ਨੇ ਵੀ ਨਹੀਂ ਫੜਿਆ, ਤੇ ਉਹ ਲੰਘਿਆ ਤੇ ਕਿਸੇ ਕੋਲ ਰੈਕਰਡ ਨਹੀਂ ਹੈਗਾ ਉਹਦਾ। ਸੋ ਜਿਹੜਾ ਤਾਂ ਬੰਦਾ ਸੇਫ ਲੰਘਿਆ, ਉਹਦਾ ਕਦੀ ਵੀ ਉਹਨਾਂ ਨੇ ਜਿਹੜਾ ਸਰਕਾਰ ਆ ਉਹਨਾਂ ਨੇ NTA ਨਹੀਂ ਇਸ਼ੂ ਕਰਨਾ, ਨੋਟਿਸ ਟੂ ਅਪੀਅਰ, ਮਤਲਬ ਉਹ ਕੋਰਟ ਮੋਰੇ ਨਹੀਂ ਜਾ ਸਕਦਾ, ਉਹਨੂੰ ਅਸਾਈਲਮ ਆਫਿਸ ਮੋਰੇ ਜਿਹੜਾ ਫਾਈਲ ਕਰਨਾ ਪੈਂਦਾ। ਅਕਸਰ ਇਹਨਾਂ ਦਾ ਸਵਾਲ ਜਿਹੜਾ ਆਉਂਦਾ ਕਿ ਭਾਜੀ ਮੇਰੀ ਆਨਲਾਈਨ ਜਿਹੜੀ ਡੇਟ ਨਹੀਂ ਬੋਲਦੀ, ਹਨਾ, ਜਿਹੜਾ ਸਿਸਟਮ ਹੁੰਦਾ, ਤੇ ਉਹ ਆਨਲਾਈਨ ਜਿਹੜੀ ਡੇਟ ਉਹ ਸਿਰਫ ਉਹਨਾਂ ਦੀ ਬੋਲਦੀ ਆ ਜਿਹੜੇ ਬੰਦੇ ਫੜੇ ਜਾਂਦੇ ਆ ਜਾਂ ਜਿਹਨਾਂ ਦੇ ਉੱਤੇ ਨੋਟਿਸ ਟੂ ਅਪੀਅਰ NTA ਜਿਹਨੂੰ ਕਹਿੰਦੇ ਆ ਉਹ ਇਸ਼ੂ ਹੋ ਗਿਆ। ਸੋ ਕਾਫੀ ਸਾਰੇ ਜਿਹੜੇ ਇਹ ਸੇਫ ਬੰਦੇ ਜਿਹੜੇ ਹੈਗੇ ਆ, ਇਹਨਾਂ ਨੂੰ ਜਿਹੜਾ ਅਸਾਈਲਮ ਆਫਿਸ ਦੇ ਵਿੱਚ ਜਿਹੜਾ ਫਾਈਲ ਕਰਨਾ ਪੈਂਦਾ, ਤੇ ਜਿਹੜੇ ਫੜੇ ਗਏ ਆਬਵੀਅਸਲੀ ਉਹਨਾਂ ਦਾ ਜ਼ਿਆਦਾਤਰ ਉਹ NTA ਇਸ਼ੂ ਕਰ ਦਿੰਦੇ ਆ, ਤੇ ਜਦੋਂ NTA ਇਸ਼ੂ ਹੋ ਜਾਂਦਾ ਉਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ ਮੋਰੇ ਜਾਂਦੇ ਆ ਸਿੱਧੀ। ਤੇ ਕਈ ਵਾਰੀ ਏਦਾਂ ਹੁੰਦਾ ਕਿ ਬੰਦੇ ਫੜੇ ਵੀ ਜਾਂਦੇ, ਏਦਾਂ ਦੇ ਵੀ ਬੰਦੇ ਸੀਗੇ ਕਿ ਉਹਨਾਂ ਨੇ NTA ਇਸ਼ੂ ਨਹੀਂ ਕੀਤਾ ਕਿਉਂਕਿ ਉਹ ਬਿਜ਼ੀ ਸੀਗੇ ਇਮੀਗ੍ਰੇਸ਼ਨ ਵਾਲੇ, ਜਾਂ ਕਿਸੇ ਕਾਰਨ ਵਜੋਂ ਉਹਨਾਂ ਨੂੰ ਲੱਗੇ ਕਿ ਨਹੀਂ ਇਹਨੂੰ ਇਸ਼ੂ ਕਰਨਾ, ਤੇ ਉਹਨਾਂ ਨੂੰ ਫਿਰ ਅਸਾਈਲਮ ਆਫਿਸ ਮੋਰੇ ਜਿਹੜਾ ਜਾਣਾ ਪੈਂਦਾ। ਆਬਵੀਅਸਲੀ 1 ਸਾਲ ਦੇ ਅੰਦਰ ਅਸਾਈਲਮ ਫਾਈਲ ਕਰਨਾ ਹੁੰਦਾ, ਤੁਸੀਂ ਭਾਵੇਂ ਸੇਫ ਆਏ ਆ ਭਾਵੇਂ ਫੜੇ ਗਏ ਆ। ਸੋ ਉਹ ਜਿਹੜੀ ਰਿਕੁਆਇਰਮੈਂਟ ਆ ਉੱਤੇ ਜ਼ਰੂਰ ਜਿਹੜਾ ਖਾਸ ਧਿਆਨ ਜੇ ਰੱਖਣਾ, ਸਪੈਸ਼ਲੀ ਜੇ ਤੁਸੀਂ ਸੇਫ ਆਏ ਆ ਤਾਂ ਕੋਰਟ ਨੂੰ ਇਹੀ ਮੇਨ ਕੰਸਰਨ ਹੁੰਦਾ ਕਿ ਕਿਤੇ ਇਹ ਝੂਠ ਤਾਂ ਨਹੀਂ ਬੋਲਦਾ ਪਿਆ ਕਿ ਸਾਲ ਇਹਨੇ ਇੱਥੇ ਅਮਰੀਕਾ 'ਚ ਕੱਢ ਲਿਆ ਹੋਵੇ ਤੇ ਆਪਣੀ ਡੇਟਾਂ ਅੱਗੇ ਪਿੱਛੇ ਕਰ ਰਿਹਾ। ਤੇ ਉੱਤੇ ਬਹੁਤ ਜ਼ਿਆਦਾ ਜਿਹੜੀ ਇਨਕੁਆਇਰੀ ਜਿਹੜੀ ਕੇਸਿਸ ਦੇ ਉੱਤੇ ਹੁੰਦੀ ਆ, ਤੇ ਅਸਾਈਲਮ ਆਫਿਸ ਕਈ ਵਾਰੀ ਸਿੰਪਲ ਇਸ ਗੱਲ ਤੋਂ ਡਿਨਾਈ ਕਰ ਦਿੰਦਾ ਕਿ ਆਪਾਂ ਇਹ ਨਹੀਂ ਪਤਾ ਲਾ ਪਾਏ ਕਿ ਬੰਦਾ ਸਾਲ ਦੇ ਅੰਦਰ ਆ ਕੇ ਉਹਨੇ ਅਸਾਈਲਮ ਫਾਈਲ ਕੀਤਾ। ਜਿਹੜਾ ਬੰਦਾ ਹੁੰਦਾ ਉਹਨੂੰ ਉਹਦੇ ਵਕੀਲ ਨੇ ਜਾਂ ਪੈਰਾਲੀਗਲ ਨੇ ਇਹ ਕਿਹਾ ਹੁੰਦਾ ਕਿ ਤੂੰ ਏਦਾਂ ਕਹਿ ਦੇ ਕਿ ਤੇ ਉਹਨਾਂ ਦੀ ਜ਼ਿੰਮੇਵਾਰੀ ਆ ਅਸਾਈਲਮ ਆਫਿਸ ਵਾਲਿਆਂ ਦੀ, ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ, ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਸਾਲ ਦੇ ਅੰਦਰ ਤੁਸੀਂ ਕੀਤਾ, ਕਿਉਂਕਿ ਜੇ ਤੁਹਾਡੀ ਹੁਣ ਡੇਟ ਦਾ ਟੱਪਣ ਦਾ ਨਹੀਂ ਪਤਾ ਤਾਂ ਤੁਹਾਨੂੰ ਆਪਣੀ ਜਿਹੜੀ ਫਲਾਈਟ ਟ੍ਰੈਜੈਕਟਰੀ ਉਹ ਸਾਰੇ ਤੇ ਬੇਸ ਤੇ ਤੁਹਾਨੂੰ ਵਿਖਾਣਾ ਪੈਣਾ ਕਿ ਕਿੱਦਾਂ ਬੰਦਾ ਜਿਹੜਾ ਉਹ ਅਮਰੀਕਾ ਦੇ ਵਿੱਚ ਕਦੋਂ ਐਂਟਰ ਹੋਇਆ ਸੀ, ਲਗਭਗ ਕਦੋਂ ਐਂਟਰ ਹੋਇਆ ਸੀਗਾ, ਤੇ ਇੱਥੇ ਜਿਹਦੇ ਕੋਲ ਆਏ ਸੀਗੇ ਉਹਨਾਂ ਦੇ ਐਫੀਡੇਵਿਟ ਆਪਣੇ ਬਿੱਲ ਬੁੱਲ ਸਾਰੇ ਜਿਹੜੇ ਲੈ ਕੇ
ਤੇ ਉਹਨਾਂ ਤੁਹਾਨੂੰ ਐਸਟੈਬਲਿਸ਼ ਕਰਨਾ ਪੈਂਦਾ ਕਿ ਸਾਲ ਦੇ ਅੰਦਰ ਤੁਸੀਂ ਫਾਈਲ ਕੀਤਾ ਸੀਗਾ। ਸੋ ਇਹ ਵੀ ਇੱਕ ਚੱਕਰ ਜਿਹੜਾ ਕਾਫੀ ਨਵਾਂ ਜਿਹੜਾ ਪੈ ਰਿਹਾ। ਓਕੇ, ਇਹ ਪਹਿਲਾਂ ਵੀ ਇਦਾਂ ਹੀ ਸੀਗਾ ਜਾਂ ਹੁਣ ਥੋੜਾ ਜ਼ਿਆਦਾ ਕਰ ਰਹੇ? ਦੇਖੋ, ਇਹ ਤਾਂ ਹੁਣ ਸਾਲ ਬਾਏ ਸਾਲ ਜਿਹੜੀਆਂ ਰਿਕੁਆਇਰਮੈਂਟਾਂ ਟਾਈਟ ਹੋ ਜਾਂਦੀਆਂ ਹਨਾ, ਤੁਹਾਨੂੰ ਪਤਾ। ਤੇ ਕਾਫੀ ਲੋਕੀ ਜਿਹੜੇ ਕੋਵਿਡ ਦੇ ਵਿੱਚ ਲੰਘ ਕੇ ਜਿਹੜੇ ਆਏ ਸੀਗੇ, ਜਿਹਨਾਂ ਨੂੰ ਪੁੱਛਿਆ ਹੀ ਨਹੀਂ ਕੁਛ ਹਨਾ, ਤੇ ਸਿੱਧੇ ਹੀ ਕਰਤਾ। ਤੇ ਓਬਵੀਅਸਲੀ ਹੁਣ ਜਿਹੜਾ ਮਾਹੌਲ ਇਸ ਵੇਲੇ ਟਾਈਟ ਜ਼ਿਆਦਾ ਹੈ, ਇਸ ਗੱਲ ਉੱਤੇ ਕਾਫੀ ਜਿਹੜਾ ਪੁੱਛਿਆ ਲੋਕਾਂ ਨੂੰ ਜਾ ਰਿਹਾ। ਅੱਛਾ, ਇਹਨਾਂ ਦੇ ਕੋਲ ਸਿੱਧਾ ਅਧਿਕਾਰ ਆ ਵੀ ਜੇ ਉਹ ਪ੍ਰੂਵ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਸਿੱਧੀ ਨਾ ਕਰ ਦਿੰਦੇ ਆ। ਅਸਾਈਲਮ ਆਫਿਸ ਦੇ ਵਿੱਚ ਹੀ ਸਿੱਧੀ ਨਾ ਕਰ ਦਿੰਦੇ ਇਦਾਂ? ਉਹ ਨਾ ਨਹੀਂ ਕਰਦੇ, ਉਹ ਰੈਫਰ ਕਰ ਦਿੰਦੇ ਉੱਤੇ ਇਮੀਗ੍ਰੇਸ਼ਨ ਕੋਰਟ ਨੂੰ। ਠੀਕ ਆ, 1 ਈਅਰ ਡੈਡਲਾਈਨ ਦੇ ਬੇਸ ਦੇ ਉੱਤੇ। 1 ਈਅਰ ਡੈਡਲਾਈਨ ਦੇ ਬੇਸ ਤੇ, ਕਿਉਂਕਿ ਉਹ ਕਨਫਰਮ ਨਹੀਂ ਜਿਹੜਾ ਉਹ ਕਰ ਪਾਉਂਦੇ। ਇੱਥੋਂ ਦੇ ਸੁਣ ਕੇ ਇਦਾਂ ਲੱਗਦਾ ਵੀ ਬੈਟਰ ਆ ਵੀ ਫਿਰ ਬੰਦਾ ਉੱਥੇ ਉਹਨਾਂ ਦੇ ਹੱਥ ਆ ਜਾਵੇ ਜਾਂ ਉਹਨਾਂ ਦੇ ਕੋਲ ਜਿਹੜਾ ਉਹ ਆ ਜਾਵੇ, ਉਹਦੇ ਥਰੂ ਜਿਹੜਾ ਉਹ ਲੰਘ ਕੇ ਜਾਵੇ, ਦੈਨ ਇਸ ਤਰੀਕੇ ਦੇ ਨਾਲ ਹੋ ਜਾਂਦਾ। ਪਰ ਚਲੋ, ਹਰ ਇੱਕ ਦਾ ਆਪੋ ਆਪਣਾ ਪੈਂਡਾ ਹੈ, ਹਰ ਇੱਕ ਦਾ ਆਪੋ ਆਪਣਾ ਜਿਹੜਾ ਉਸ ਦੇ ਵਿੱਚ ਰਾਹ ਆ। ਪਰ ਹੁਣ ਆਪਾਂ ਇਸੇ ਦੇ ਵਿੱਚ ਹੀ ਜਿਹੜੀ ਗੱਲ ਕਰੀ ਵੀ ਹੁਣ ਜਿਹੜੇ ਦੂਜੇ ਤਰੀਕੇ ਦੇ ਨਾਲ ਆ ਰਹੇ ਆ, ਜਿਹੜੇ ਆ ਕੇ ਸਿੱਧਾ ਪੇਸ਼ ਹੁੰਦੇ ਆ ਜਾਂ ਡਿਟੇਨ ਕਰ ਲਏ ਜਾਂਦੇ ਆ ਜਾਂ ਫੜ ਹੋ ਜਾਂਦੇ ਆ, ਸੋ ਉਹਨਾਂ ਦੇ ਲਈ ਫਿਰ ਕੀ ਜਿਹੜਾ ਉਹ ਕਿੱਦਾਂ ਆ, ਉਹਨਾਂ ਦੇ ਲਈ ਕੀ ਪ੍ਰੋਸੈਸ ਹੈ? ਸੋ ਜਿਹੜੇ ਤਾਂ ਫੜ ਹੋ ਗਏ ਉਹਨਾਂ ਨੂੰ ਫਿਰ ਜ਼ਿਆਦਾਤਰ ਪਹਿਲਾਂ ਤਾਂ ਦੇਖੋ, ਬਾਰਡਰ ਤੇ ਫੜ ਹੁੰਦਾ ਜਦੋਂ ਬੰਦਾ, ਉਹਨੂੰ ਕ੍ਰੈਡੀਬਲ ਫੀਅਰ ਇੰਟਰਵਿਊ ਕਹਿੰਦੇ ਆ। ਬਿਆਨ ਜਿਹਨੂੰ ਕਹਿੰਦੇ ਕਿ ਬਿਆਨ ਹੋਏ ਕਿ ਨਹੀਂ ਹੋਏ, ਕ੍ਰੈਡੀਬਲ ਫੀਅਰ ਇੰਟਰਵਿਊ, CFI ਵੀ ਇਹਨੂੰ ਕਹਿ ਦਿੰਦੇ ਆ। ਤੇ ਅਸਾਈਲਮ ਅਫਸਰ ਤੁਹਾਡੇ ਬਿਆਨ ਲੈਂਦਾ, ਜੇ ਤਾਂ ਪਾਸ ਕਰ ਦੇਵੇ ਤੁਹਾਨੂੰ ਛੱਡ ਦਿੰਦੇ ਆ ਬੌਂਡ ਤੇ। ਨਹੀਂ ਵੀ ਛੱਡ ਸਕਦੇ, ਕਈ ਵਾਰੀ ਕਹਿੰਦੇ ਜੇਲ੍ਹ ਚੋਂ ਕੇਸ ਲੜੋ। ਜੇ ਕਈ ਵਾਰੀ ਬੰਦਾ ਫੇਲ ਹੋ ਗਿਆ ਤੇ ਉਹਨੂੰ ਇੱਕ ਅਪੀਲ ਦਾ ਹੱਕ ਹੁੰਦਾ ਜੱਜ ਦੇ ਕੋਲ। ਓਕੇ, ਤੇ ਜੇ ਤਾਂ ਹੁਣ ਤੁਸੀਂ ਹੈਗੇ ਆ ਲੁਈਜ਼ੀਆਨਾ, ਏਦਾਂ ਦੇ ਜਿਹੜੇ ਡਿਫਿਕਲਟ ਕੋਰਟ ਜਿਹੜੇ ਹੈਗੇ, ਉਹ ਜ਼ਿਆਦਾਤਰ ਜਿਹੜੇ ਜੱਜ ਆ ਉਹ ਅਸਾਈਲਮ ਅਫਸਰ ਨਾਲ ਹੀ ਸਹਿਮਤ ਹੁੰਦੇ ਆ। ਠੀਕ ਹੈ ਜੀ, ਓਕੇ। ਤੇ ਆਪਾਂ ਇਹਦੇ ਵਿੱਚ ਡਿਸਕਸ ਵੀ ਕੀਤਾ ਸੀ ਵਿਜੇ ਕੁਮਾਰ ਥੇਰਾਸਿਗਮ ਦਾ ਜਿਹੜਾ ਕੇਸ ਹੈਗਾ ਸੁਪਰੀਮ ਕੋਰਟ ਵਾਲਾ, ਕਿ ਜੇ ਜੱਜ ਨੇ ਫੇਲ ਕਰਤਾ ਤੇ ਉੱਤੇ ਹੋਰ ਕੋਈ ਅਪੀਲ ਨਹੀਂ ਹੈਗੀ। ਉਹਦੇ ਵਿੱਚ ਕਈ ਵਾਰੀ ਵਕੀਲ ਕੇਸ-ਕੂਸ ਜਿਹੜਾ ਫੜ ਲੈਂਦੇ ਆਪਣੇ ਪੈਸੇ-ਪੂਸੇ ਬਣਾਉਣ ਨੂੰ, ਪਰ ਜਿਹੜਾ ਲਾਅ ਆ ਉਹ ਲਾਅ ਆ। ਉਹ ਕਹਿੰਦੇ ਕੋਈ ਅਪੀਲ ਉੱਤੇ ਜਿਹੜੀ ਹੈ ਨਹੀਂ। ਉਹਨਾਂ ਨੇ ਸਾਰਾ ਜਿਹੜਾ ਐਵਨਿਊ ਜਿਹੜੇ ਉਹ ਸਾਰੇ ਸ਼ਟ ਕਰਤੇ ਆ। ਤੇ ਜਦੋਂ ਤੁਸੀਂ ਇੱਕ ਵਾਰੀ ਜੇ ਤੁਹਾਡਾ ਬਿਆਨ ਜਦੋਂ ਪਾਸ ਹੋ ਜਾਂਦੇ ਆ CFI ਦੇ, ਤੇ ਉਸ ਤੋਂ ਬਾਅਦ ਹੁਣ ਇਹ ਆ ਕਿ ਉਹ ਕਹਿੰਦੇ ਆ ਕਿ ਠੀਕ ਆ, ਆਪਾਂ ਪ੍ਰੀਲਿਮਿਨਰੀ ਡਿਟਰਮੀਨੇਸ਼ਨ ਜਿਹੜਾ ਬਣਾ ਕਰ ਲਿਆ ਕਿ ਇਹ ਬੰਦੇ ਦਾ ਕਲੇਮ ਹੈਗਾ, ਇਹ ਸ਼ਾਇਦ ਇਹ ਸੱਚ ਬੋਲਦਾ, ਤੇ ਫਿਰ ਉਹਨੂੰ ਉਹ ਬੌਂਡ ਦੀ ਆਪਸ਼ਨ ਕਈ ਵਾਰੀ ਆਈਸ ਖੁਦ ਦੇ ਦਿੰਦਾ। ਕਈ ਵਾਰੀ ਉਹਨੂੰ ਜੱਜ ਨਾਲ ਜਿਹੜਾ ਜਾ ਕੇ ਕੋਰਟ ਮੂਹਰੇ ਫਾਈਟ ਕਰਕੇ ਜਿਹੜਾ ਲੈਣਾ ਪੈਂਦਾ। ਤੇ ਉਹ ਕਈ ਵਾਰੀ ਉਹਨਾਂ ਨੂੰ ਰਿਸ਼ਤੇਦਾਰ, ਫਿਰ ਸੱਜਣ ਮਿੱਤਰ ਏਦਾਂ ਦਾ ਲੱਭਣਾ ਪੈਂਦਾ ਜਿਹਨੂੰ ਪੈਸੇ ਰੱਖਣੇ ਪੈਂਦੇ ਆ ਐਜ਼ ਅ ਗਰੰਟੀ। ਤੇ ਚੰਗੇ ਟਾਈਮਾਂ 'ਚ ਤਾਂ ਆਪਾਂ ਦੇਖਿਆ ਕਿ ਜ਼ੀਰੋ ਬੌਂਡ ਤੇ ਲੋਕੀ ਬਹੁਤ ਛੁੱਟੇ ਹੁਣ ਪਿਛਲੇ ਸਾਲਾਂ 'ਚ। ਜੀ। ਕਈ ਕੋਰਟਾਂ ਦੇ ਵਿੱਚ ਘੱਟ ਪੈਂਦਾ ਸੀ, 2500 5000 ਹਨਾ। ਤੇ ਜਦੋਂ ਪੁਰਾਣੇ ਆਪਾਂ ਦੇਖੀਏ ਟਰੰਪ ਹੁਣ ਦਾ ਟਾਈਮ ਜਿਹੜਾ ਸੀਗਾ, ਉਹ ਕਲਾਇੰਟ ਕਈ ਵਾਰੀ ਏਦਾਂ ਵੀ ਦੱਸਦੇ ਆ ਕਿ 25 30 ਹਜ਼ਾਰ ਜਿਹੜਾ ਵੀ ਬੌਂਡ ਦੀ ਕਾਫੀ ਵੈਲਿਊ ਵੱਧ ਗਈ ਸੀ ਉਦੋਂ। ਤੇ ਹੁਣ ਜਦੋਂ ਬੰਦਾ ਪਹਿਲਾਂ ਹੀ ਕਰਜ਼ਾ ਚੱਕ ਕੇ ਆਇਆ, ਤੇ ਜਦੋਂ ਮਾਹੌਲ ਇਧਰਲੇ ਪਾਸੇ ਨੂੰ ਜਾਂਦਾ, ਤੇ ਆਲਾ ਖਰਚਾ ਤੇ ਕਿਸੇ ਨੇ ਦੱਸਿਆ ਨਹੀਂ ਹੁੰਦਾ। ਉਸ ਤੋਂ ਬਾਅਦ ਖੜੇ ਪੈਰ ਨਵੇਂ ਬੰਦੇ ਨੂੰ ਜੇਲ੍ਹ 'ਚ ਬੈਠੇ ਨੂੰ 25 30 ਹਜ਼ਾਰ ਜਿਹੜਾ ਬੌਂਡ ਵਾਲਾ ਖਰਚਾ ਪੈ ਗਿਆ, ਕਿਉਂਕਿ ਤੁਹਾਨੂੰ ਜੱਜ ਤੱਕ ਜਾਣ ਤੋਂ ਪਹਿਲਾਂ ਤਾਂ ਪਤਾ ਨਹੀਂ ਉਹਨੇ ਕਿੰਨਾ ਬੌਂਡ ਤੁਹਾਨੂੰ ਪਾਣਾ। ਸੋ ਇਹ ਚੀਜ਼ ਦਾ ਇੱਕ ਧਿਆਨ ਜ਼ਰੂਰ ਰੱਖਿਓ। ਤੇ ਫਿਰ ਜਦੋਂ ਤੁਸੀਂ ਬਾਹਰ ਆਉਣਾ, ਓਬਵੀਅਸਲੀ ਜੇ ਤੁਹਾਡਾ ਕੋਈ ਬੈਕਅਪ ਪਲਾਨ ਨਹੀਂ ਹੈਗਾ, ਤੇ ਤੁਹਾਡੀ ਜਿਹੜੀ ਉਰੇ ਲੋਕੀ ਜਿੱਦਾਂ ਜੇ ਕੱਚੇ ਬੰਦੇ ਨੂੰ ਕੋਈ ਕਿਰਾਏ ਤੇ ਵੀ ਦਿੰਦਾ ਹਨਾ, ਪਹਿਲੀ ਗੱਲ ਤਾਂ ਨਹੀਂ ਦਿੰਦੇ ਜ਼ਿਆਦਾਤਰ, ਜੇ ਦਿੰਦੇ ਵੀ ਆ ਤੇ ਉਹ ਤੁਹਾਡੀ ਜਿਹੜੀ 2 ਮਹੀਨੇ ਦਾ ਕਿਰਾਇਆ ਕਰੂਆ ਤੁਹਾਨੂੰ ਜਿਹੜਾ ਭਰਨਾ ਪੈ ਜਾਂਦਾ ਐਡਵਾਂਸ 'ਚ। ਏਦਾਂ ਦੀਆਂ ਗੱਲਾਂ ਆਪਾਂ ਸੁਣੀਆਂ ਕਲਾਇੰਟਾਂ ਤੋਂ। ਉਹਦੇ ਵਿੱਚ ਪ੍ਰੋਬਲਮ ਜਿਹੜੀ ਆਉਂਦੀ ਆ, ਤੇ ਕਈਆਂ ਦੀ ਹੈਲਪ ਜਿਹੜੀ ਹੋ ਜਾਂਦੀ ਆ ਗੁਰਦੁਆਰੇ ਵਗੈਰਾ ਤੋਂ, ਕਈਆਂ ਦੀ ਨਹੀਂ ਵੀ ਹੁੰਦੀ। ਤੇ ਉਹ ਚੀਜ਼ ਜਿਹੜੀ ਬੰਦੇ ਦਾ ਕਿ ਆ ਕੇ ਉਹਦੇ ਗਰਾਊਂਡ ਲੈਵਲ ਤੇ ਹਾਲਾਤ ਜਿਹੜੇ ਕੀ ਹੁੰਦੇ ਆ ਅਮਰੀਕਾ ਦੇ ਵਿੱਚ, ਤੇ ਕਈ ਵਾਰੀ ਜੌਬ ਨਹੀਂ ਮਿਲਦੀ, ਕਈ ਮਹੀਨੇ ਨਹੀਂ ਮਿਲਦੀ ਹਨਾ। ਇਕੋਨਮੀ ਤੇ ਡਿਪੈਂਡ ਕਰਦਾ ਤੇ ਕਿਹੜੇ ਇਲਾਕੇ ਦੇ ਵਿੱਚ ਬੰਦਾ ਫਸਿਆ, ਤੇ ਉਹਦੇ ਯਾਰ ਦੋਸਤ ਜਾਂ ਉਹਦਾ ਨੈਟਵਰਕ ਜਿਹੜਾ ਕੀ ਆ, ਜੌਬ ਉਹਦੀ ਲੱਗ ਸਕਦੀ ਨਹੀਂ ਲੱਗ ਸਕਦੀ। ਇਸ ਤੋਂ ਬਾਅਦ ਫਿਰ ਤੁਹਾਡਾ ਵਕੀਲ ਵਾਲਾ ਜਿਹੜਾ ਖਰਚਾ ਜਿਹੜਾ ਆ ਗਿਆ, ਤੇ ਅਸਾਈਲਮ ਇੱਕ ਵਾਰੀ ਜੇ ਫਾਈਲ ਹੋਇਆ ਤੇ ਉਤੋਂ 5 ਮਹੀਨੇ ਬਾਅਦ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ, ਤੇ ਅੱਗੇ ਫਿਰ ਉਹਨੂੰ 2-3 ਮਹੀਨੇ ਜਿਹੜੇ ਲੱਗ ਜਾਂਦੇ ਆ। ਸੋ ਤੁਸੀਂ ਇਹ ਫਿਰ ਸਾਰਾ ਜੇ ਇਕੱਠਾ ਕਰਕੇ ਵੇਖੋ, ਤੇ ਦੇਖੋ ਜਦੋਂ ਤੁਸੀਂ ਕਈ ਵਾਰੀ ਹੁਣ ਆਪਾਂ ਦੇਖੀਦਾ ਕਿ ਆਨਲਾਈਨ ਵੀਡੀਓ ਹੁੰਦੀ ਕਿ ਬੰਦੇ ਬਾਰਡਰ ਤੋਂ ਟੱਪ ਕੇ ਗੇਟ 'ਚੋਂ ਆ ਗਏ ਹਨਾ। ਉਹ ਟਾਈਮ ਜਿਹੜੇ ਹੁਣ ਲੰਘਦੇ ਜਾ ਰਹੇ ਆ, ਕਿਉਂਕਿ ਫੜ ਕੇ ਹੁਣ ਬਿਆਨ ਵੀ ਬਾਜੀ ਸਾਰੀ ਜਿਹੜੀ ਲੋਕਾਂ ਨੂੰ ਜੇਲ੍ਹ 'ਚੋਂ ਵਾਪਸ ਵੀ ਭੇਜਿਆ ਜਾ ਰਿਹਾ। ਤੇ ਇਹ ਚੀਜ਼ ਦਾ ਫਿਰ ਜ਼ਰੂਰ ਆਪਣਾ ਉਹ ਕਰਿਓ ਕਿ ਜੇ ਹੁਣ ਤੁਹਾਡੇ ਬਿਆਨ ਹੀ ਨਹੀਂ ਪਾਸ ਹੋ ਗਏ, ਤੁਹਾਨੂੰ ਵਾਪਸ ਕਰਤਾ, ਤੇ ਤੁਹਾਡਾ ਓਬਵੀਅਸਲੀ ਜਿਹੜਾ ਬੰਦਾ ਪੈਸੇ ਲਾ ਕੇ ਆਇਆ ਉਹਦਾ ਲਾਸ ਵੀ ਫਿਰ ਜਿਹੜਾ ਬਹੁਤ ਜ਼ਿਆਦਾ ਹੋਊਗਾ।
ਤੇ ਕਈ ਵਾਰੀ ਬੰਦਾ ਨੈਗੇਟਿਵ 'ਚ ਫਿਰ ਓਬਵੀਅਸਲੀ ਚੱਲ ਜਾਂਦਾ ਜੇ ਵਾਪਸ ਉਹਨੂੰ ਉਹਦੇ ਦੇਸ਼ ਭੇਜਿਆ ਜਾਵੇ। ਤੇ ਇੱਕ ਤੇ ਉੱਦਾਂ ਮੁਸੀਬਤਾਂ ਤੇ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮ ਆ ਉਹ ਨਾਲ ਵੱਧ ਜਾਂਦੀ ਹੈ। ਜੀ ਨਹੀਂ ਬਿਲਕੁਲ ਇਹਦੇ ਵਿੱਚ ਤਾਂ ਜਿਹੜੀਆਂ ਹੁਣ ਕੋਈ ਜਿਹੜੀਆਂ ਦੋ ਰਾਵਾਂ ਨਹੀਂ ਆ। ਸੋ ਇਹ ਇੱਕ ਜਿਹੜੀ ਹਰਾਰਕੀ ਜਿਹੜੀ ਜ਼ਰੂਰ ਦੱਸਿਓ ਵੀ ਲੈਵਲ ਤੋਂ ਕਈ ਵਾਰੀ ਅਸਾਈਲਮ ਆਫਿਸ 'ਚ ਆ ਉਹਨੂੰ ਵੀ ਆਪਣੇ ਲੋਕ ਨਹੀਂ ਪਤਾ ਲੱਗਦਾ, ਕਈ ਵਾਰੀ ਉਹਨੂੰ ਕੋਰਟ ਉਸੇ ਨੂੰ ਹੀ ਆਖੀ ਜਾਂਦੇ ਆ, ਕਈ ਵਾਰੀ ਜਦੋਂ ਅਦਾਲਤ 'ਚ ਜਾਂਦਾ ਇਮੀਗ੍ਰੇਸ਼ਨ ਕੋਰਟ 'ਚ ਆ ਉਹ ਤਾਂ ਹੈ ਆ, ਜਾਂ ਕਈ ਵਾਰੀ 9th ਸਰਕਟ ਜਾਂ ਉਹਦੇ ਉੱਤੇ ਗਏ ਹੁੰਦੇ ਆ। ਸੋ ਇਹ ਕਿੱਦਾਂ ਹੁੰਦਾ, ਹਰਾਰਕੀ ਕੀ ਆ ਜਦੋਂ ਕੇਸ ਲੱਗਦਾ ਆ, ਉਹ ਕਿੱਥੇ ਆ, ਫਿਰ ਅਗਲਾ ਸਟੈਪ ਕੀ ਹੁੰਦਾ, ਹਾਂ ਨਾ ਹੋ ਜਾਵੇ ਜਾਂ ਉਹ ਤੋਂ ਅੱਗੇ ਹਾਂ ਨਾ ਹੋ ਜਾਵੇ, ਜਾਂ ਕੀ ਹੁੰਦਾ, ਜੇ ਤੁਸੀਂ ਥੋੜਾ ਜਿਹਾ ਇਹ ਵੀ ਐਕਸਪਲੇਨ ਕਰਿਓ। ਜੀ ਬਿਲਕੁਲ। ਸੋ ਤੁਸੀਂ ਗੱਲ ਸਹੀ ਕਹੀ ਕਿ ਕਾਫੀ ਆਪਣੇ ਜਿਹੜੇ ਲੋਕ ਆ ਉਹ ਇੰਨਾ ਸੀਰੀਅਸਲੀ ਨਹੀਂ ਲੈਂਦੇ ਟਰਮੀਨੋਲੋਜੀ ਨੂੰ, ਕਹਿੰਦੇ ਨਾਮ ਹੀ ਆ ਕੀ ਕਰਨਾ, ਅਸਾਈਲਮ ਆਫਿਸ ਨੂੰ ਛੋਟਾ ਕੋਰਟ ਕਹਿ ਦਿੰਦੇ ਆ ਕਈ ਵਾਰੀ। ਫਿਰ ਉਹਨੂੰ ਪੁੱਛੋ ਕੇਸ ਕਿੱਥੇ ਆ, ਕਈ ਵਾਰੀ ਕੇਸ ਲਾਣਾ ਤਾਂ ਭਾਜੀ ਮੇਰਾ ਕੇਸ ਖਰਾਬ ਹੋ ਗਿਆ, ਕੇਸ ਲਾਣਾ ਕਿੱਥੇ ਆ, ਮੇਰੀ ਅਪੀਲ ਚੱਲਦੀ ਕਿੱਥੇ, ਉਹ ਨਹੀਂ ਪਤਾ। ਪਹਿਲੀ ਅਪੀਲ ਆ, ਦੂਜੀ ਅਪੀਲ ਆ, ਤੀਜੀ ਅਪੀਲ ਆ। ਹੁਣ ਜਿੱਦਾਂ ਕਈ ਵਾਰੀ ਅਸਾਈਲਮ ਆਫਿਸ 'ਚ ਫੇਲ ਹੋ ਜਾਂਦਾ, ਇਮੀਗ੍ਰੇਸ਼ਨ ਕੋਰਟ ਨੂੰ ਕਹਿ ਦਿੰਦੇ ਪਹਿਲੀ ਅਪੀਲ ਲੱਗੀ ਆ, BIA ਨੂੰ ਕਹਿੰਦੇ ਦੂਜੀ ਅਪੀਲ ਲੱਗੀ ਆ, ਤੇ ਕਈਆਂ ਨੂੰ ਪਤਾ ਹੀ ਨਹੀਂ ਕਿ ਮੋਸ਼ਨ ਪਾਈ ਸੀ ਹਨਾ। ਸੋ ਸਭ ਤੋਂ ਥਰਡੇ ਲੈਵਲ ਤੇ ਜਿਹੜਾ ਆ ਗਿਆ ਉਹ ਆ ਗਿਆ ਆਪਣਾ ਅਸਾਈਲਮ ਆਫਿਸ। ਸੋ ਅਸਾਈਲਮ ਆਫਿਸ ਜਿਹੜਾ ਹੁੰਦਾ ਤੁਹਾਡਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦਾ, USCIS ਵਾਲੇ ਜਿਹੜੀ ਇੰਟਰਵਿਊ ਤੁਹਾਡੀ ਲੈਂਦੇ ਆ। ਸੋ ਬਿਲਕੁਲ ਇੱਕ ਕਹਿ ਲਓ ਕਿ ਅਲੱਗ ਮਹਿਕਮਾ ਕੋਰਟ ਸਿਸਟਮ ਨਾਲੋਂ। ਠੀਕ ਤੇ ਹੈ। ਅਸਾਈਲਮ ਆਫਿਸ ਦੇ ਵਿੱਚ ਜਿੱਦਾਂ ਕਿ ਦੱਸਿਆ ਕਿ ਜਿਹੜਾ ਬੰਦਾ ਲੀਗਲ ਤਰੀਕੇ ਨਾਲ ਆਇਆ ਜਾਂ ਸੇਫ ਆਇਆ ਜਾਂ ਜਿਹਨੂੰ PD ਮਿਲ ਗਿਆ ਉਹ ਅਸਾਈਲਮ ਆਫਿਸ 'ਚ ਜਾਂਦੇ ਆ। ਅਸਾਈਲਮ ਆਫਿਸ ਦੇ ਵਿੱਚ ਤੁਹਾਡਾ ਜਿਹੜਾ ਰਾਬਤਾ ਪੈਂਦਾ ਉਹ ਪੈਂਦਾ ਅਸਾਈਲਮ ਆਫਿਸਰ ਨਾਲ। ਉਹ ਜੱਜ ਨਹੀਂ ਹੁੰਦਾ ਤੇ ਉਹ ਕਈ ਵਾਰੀ ਵਕੀਲ ਵੀ ਨਹੀਂ ਹੁੰਦਾ, ਤੇ ਉਹ ਕਈ ਵਾਰੀ ਗ੍ਰੈਜੂਏਟ ਬੰਦਾ ਇੱਕ ਸਧਾਰਨ ਜਿਹਾ ਜਿਹੜਾ ਤੁਹਾਡੀ ਇੰਟਰਵਿਊ ਉਹ ਲੈਂਦਾ, ਤੇ ਕੋਈ ਸਰਕਾਰੀ ਵਕੀਲ ਤੁਹਾਨੂੰ ਓਪੋਜੀਸ਼ਨ ਕਰਨ ਵਾਲਾ ਨਹੀਂ ਹੁੰਦਾ। ਉਹੀ ਬੰਦੇ ਨੇ ਸਵਾਲ ਪੁੱਛਣੇ, ਉਹਨੇ ਹੀ ਤੁਹਾਡੇ ਆਪਣੇ ਆਪ ਹੀ ਉਹਨੇ ਫੈਸਲਾ ਜਿਹੜਾ ਲੈਣਾ ਬਾਅਦ 'ਚ ਆਪਣੇ ਸੁਪੀਰੀਅਰ ਨਾਲ ਕੰਸਲਟ ਕਰਕੇ। ਤੇ ਜਿਹੜੇ ਲੋਕਾਂ ਦੇ ਕੇਸ ਕੰਪਲਿਕੇਟਡ ਆ ਜਾਂ ਕਈ ਵਾਰੀ PD ਮਿਲ ਜਾਂਦੀ ਆ, ਤੇ ਇੱਕ PD 'ਚ ਬਹੁਤ ਗੇਰ ਆਪਣੀ ਜਿਹੜੀ ਜਨਤਾ ਉਹ ਫਸਾਉਂਦੀ ਆ ਕਿ ਨਹੀਂ PD ਨਹੀਂ ਲੈਣੀ, ਤੇ ਅਕਸਰ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਹੈ ਕੀ ਚੀਜ਼ ਆ। ਸੋ PD ਜਿਹੜਾ ਪ੍ਰੋਸੀਕਿਊਟੋਰੀਅਲ ਡਿਸਕ੍ਰੇਸ਼ਨ, ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਕੇਸ ਜਿਹੜਾ ਕੋਰਟ ਡਿਸਮਿਸ ਕਰ ਦਿੰਦਾ, ਤੇ ਫਿਰ ਦੁਬਾਰਾ ਤੁਸੀਂ ਅਸਾਈਲਮ ਆਫਿਸ ਦੇ ਮੂਹਰੇ ਜਾਂਦੇ ਆ। ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਅਸਾਈਲਮ ਫਾਈਲ ਨਹੀਂ ਕਰ ਸਕਦੇ, ਤੁਸੀਂ ਦੁਬਾਰਾ ਨਵੇਂ ਸਿਰਿਓਂ ਜਿਹੜਾ ਅਸਾਈਲਮ ਆਪਣਾ ਸ਼ੁਰੂ ਕਰਦੇ ਆ। ਜੇ ਤੁਸੀਂ ਕਦੀ ਅਸਾਈਲਮ ਆਫਿਸ ਮੂਹਰੇ ਪਹਿਲਾਂ ਨਹੀਂ ਗਏ ਸੀ, ਉਹ ਤੁਹਾਨੂੰ ਪੂਰਾ ਮੌਕਾ ਦਿੰਦਾ, ਤੁਹਾਡੀ ਗੱਲਬਾਤ ਸੁਣਦਾ, ਤੇ ਜੇ ਤੁਸੀਂ ਜਨਰਲੀ ਕੰਸਿਸਟੈਂਟ ਆ, ਤੁਹਾਡੇ ਕੋਲ ਐਵੀਡੈਂਸ ਵਗੈਰਾ ਹੈਗਾ, ਕੰਟਰੀ ਕੰਡੀਸ਼ਨਸ, ਤੁਸੀਂ ਸਾਰਾ ਪ੍ਰੋਪਰਲੀ ਆਪਣਾ ਕੇਸ ਲਾਇਆ, ਸਿਰਫ ਉਹ ਖਾਨਾ ਪੂਰਤੀ ਜਿਹੜੀ ਕਰ ਦਿੰਦੇ ਆ ਪੈਰਾਲੀਗਲ, ਉਹ ਵਾਲਾ ਕੰਮ ਨਹੀਂ ਕੀਤਾ, ਤੇ ਅਸਾਈਲਮ ਆਫਿਸ 'ਚ ਵੀ ਬਹੁਤ ਕੇਸ ਜਿਹੜੇ ਪਾਸ ਉਹ ਹੁੰਦੇ ਆ। ਤੇ ਸਭ ਤੋਂ ਪਹਿਲਾਂ ਆ ਗਿਆ ਤੁਹਾਡਾ ਅਸਾਈਲਮ ਆਫਿਸ। ਹੁਣ ਅਸਾਈਲਮ ਆਫਿਸ ਤੋਂ ਬਾਅਦ ਜੇ ਤੁਹਾਡੀ ਨਹੀਂ ਗੱਲ ਬਣਦੀ ਤਾਂ ਤੁਹਾਡਾ ਕੇਸ ਜਿਹੜਾ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੰਦੇ ਆ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਦੋਂ ਤੁਹਾਡਾ ਕੇਸ ਜਾਂਦਾ, ਤੇ ਆਹੀ ਜੱਜ ਇੱਕ ਹੁੰਦਾ ਨਿਊਟਰਲ ਪਰਸਨ, ਤੇ ਸਰਕਾਰੀ ਵਕੀਲ ਆਪਣੀ ਜਿਹੜੀ ਸਬੂਤ ਵਗੈਰਾ ਲੈ ਕੇ ਆਉਂਦਾ, ਤੁਹਾਨੂੰ ਸਵਾਲ ਜਵਾਬ ਵਗੈਰਾ ਪੁੱਛਦਾ, ਤੇ ਇਮੀਗ੍ਰੇਸ਼ਨ ਕੋਰਟ ਜਿਹੜਾ ਆ ਜਾਂਦਾ ਉਹ EOIR ਜਿਹੜਾ ਸਿਸਟਮ ਹੈਗਾ, ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਉਹ ਸਿਸਟਮ ਦੇ ਥੱਲੇ ਜਿਹੜਾ ਆਉਂਦਾ, ਜਿਹੜੇ ਜੱਜ ਸਾਰੇ ਇਹ ਹੁੰਦੇ ਆ, ਤੇ ਉਹਦੇ ਵਿੱਚ ਤੁਸੀਂ ਰਿਸਪੋਂਡੈਂਟ ਹੁੰਦੇ ਆ। ਤੇ ਜਿਹੜੀ ਸਰਕਾਰ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿੱਦਾਂ ਹੁਣ ਅਸਾਈਲਮ ਆਫਿਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਰਨ ਕਰਦਾ ਨਾ, ਪਰ ਹੁਣ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਕੇ ਇੱਕ ਪਾਰਟੀ ਹੋ ਗਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇੱਕ ਹੋ ਗਏ ਤੁਸੀਂ, ਤੇ ਜੱਜ ਹੋ ਗਿਆ ਨਿਊਟਰਲ। ਸੋ ਹੁਣ ਇਹ ਨਿਊਟਰਲ ਵਾਲੀ ਜਿਹੜੀ ਗੱਲ ਆ ਉਹ ਉੱਤੇ ਆ ਜਾਂਦੀ ਕਿ ਜੱਜ ਦੀ ਰੇਟਿੰਗ ਕੀ ਆ, ਸੁਭਾਅ ਕੀ ਆ, ਕੇਸ ਪਾਸ ਕਰਦਾ ਕਿ ਨਹੀਂ ਕਰਦਾ। ਕਾਨੂੰਨ ਦੇ ਹਿਸਾਬ ਨਾਲ ਨਿਊਟਰਲ ਆ, ਪਰ ਆਬਵੀਅਸਲੀ ਹਰੇਕ ਬੰਦੇ ਦਾ ਆਪਣਾ ਬਾਇਸ ਜਿਹੜਾ ਹੋ ਸਕਦਾ। ਬਾਇਸ ਉਹ ਇਹ ਵੀ ਹੋ ਸਕਦਾ ਕਿ ਜਿੱਥੇ ਬੰਦਾ ਨਹੀਂ ਡਿਜ਼ਰਵ ਕਰਦਾ ਉਹਦਾ ਵੀ ਕੇਸ ਪਾਸ ਕਰ ਦੋ, ਤੇ ਬਾਇਸ ਇਹ ਵੀ ਹੋ ਸਕਦਾ ਕਿ ਬੰਦਾ ਬਿਲਕੁਲ ਡਿਜ਼ਰਵ ਕਰਦਾ ਤੇ ਉਹਨਾਂ ਧੱਕਾ ਕਰ ਦੋ। ਸੋ ਕਈ ਚੀਜ਼ਾਂ ਜਿਹੜੀਆਂ ਕੋਰਟਾਂ ਦੇ ਵਿੱਚ ਵੇਖਣ ਨੂੰ ਮਿਲਦੀਆਂ, ਤੇ ਉਹਦੇ ਨਾਲ ਕੀ ਆ ਕਿ ਹੁਣ ਜਦੋਂ ਏਦਾਂ ਹੋ ਜਾਂਦਾ, ਤੇ ਇਹ ਚੀਜ਼ 'ਚ ਡਰਾਮਾ ਵੀ ਬੜਾ ਸੋਸ਼ਲ ਮੀਡੀਆ ਤੇ, ਵਕੀਲਾਂ ਦਾ, ਪੈਰਾਲੀਗਲਾਂ ਦਾ, ਕਈ ਕੁਛ ਜਿਹੜੀਆਂ ਆਮ ਸਧਾਰਨ ਜਨਤਾ ਜਿਹੜੀ ਉਹ ਵਿਚਾਰੀ ਕਨਫਿਊਜ਼ ਹੋ, ਕਹਿੰਦੀ ਪਤਾ ਨਹੀਂ ਕੀ ਦਫਾ ਧਾਰਾ ਸਾਡੇ ਤੇ ਸੁੱਟੀ ਜਾਂਦੇ ਆ, ਕੀ ਹੋਣਾ, ਕਿੱਦਾਂ ਹੋਣਾ। ਤੇ ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਪ੍ਰੈਡਿਕਟੇਬਲ ਨਹੀਂ ਹੁੰਦੀਆਂ। ਜੱਜ ਜਿਹੜੇ ਚੰਗੇ ਆ ਉਹ ਖੁਦ ਕਹਿੰਦੇ ਆ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਮੈਂ ਅੱਜ ਕੇਸ ਗ੍ਰਾਂਟ ਹੀ ਕਰਾਂ ਤੇ PD ਨੂੰ ਕੰਸੀਡਰ ਕੀਤਾ ਜਾਵੇ। ਚੰਗੇ ਜੱਜ ਵੀ ਕਈ ਵਾਰੀ ਜਿਹੜੇ ਕਹਿ ਦਿੰਦੇ ਆ। ਸੋ ਹੁਣ ਇਮੀਗ੍ਰੇਸ਼ਨ ਕੋਰਟ ਆ ਗਿਆ, ਰਾਈਟ। ਸੋ ਇਹ ਸ਼ੋਅ ਦਾ ਹੁਣ ਜਿਹੜਾ ਇੱਕ ਮੇਨ ਮਕਸਦ ਆ, ਕਿਸੇ ਨੇ ਸਾਨੂੰ ਕਮੈਂਟ ਜਿਹੜਾ ਪਾਇਆ ਸੀਗਾ ਕਿ ਸਪੈਸ਼ਲੀ ਕਿ ਮੇਰਾ ਕੇਸ ਕਿਸੇ ਹੋਰ ਵਕੀਲ ਕੋਲ ਸੀਗਾ, ਸ਼ੋਅ ਸੁਣਦਾ ਸੀਗਾ ਤੇ ਕਈ ਸਾਲਾਂ ਤੋਂ ਸੁਣਦਾ ਸੀਗਾ, ਤੇ ਕਹਿੰਦਾ 4-5 ਘੰਟੇ ਬਾਈ ਕਹਿੰਦਾ ਮੇਰੀ ਜਿਹੜੀ ਸਵਾਲ ਜਵਾਬ ਹੋਏ ਆ।
ਤੇ ਕਹਿੰਦਾ ਤੁਹਾਡਾ ਸ਼ੋਅ ਜਿਹੜਾ ਸੁਣਦਾ ਸੀ ਉਹਦੇ ਕਰਕੇ ਕਹਿੰਦਾ ਜਿਹੜੀਆਂ ਸਾਰੇ ਕਨਸੈਪਟ ਜਿਹੜੇ ਕਲੀਅਰ ਸੀਗੇ, ਤੇ ਕਹਿੰਦਾ ਕੇਸ ਜਿਹੜਾ ਉਹਦਾ ਸਵਾਲ ਜਵਾਬ ਦੇਣ 'ਚ ਮੈਨੂੰ ਪ੍ਰੋਬਲਮ ਨਹੀਂ ਆਈ, ਪਾਸ ਹੋ ਗਿਆ। ਹਾਂ। ਸੋ ਹੁਣ ਜਿਹੜੀ ਚੀਜ਼ ਉਰੇ ਆ ਸ਼ੋਅ ਦੇ ਵਿੱਚ ਉਹ ਇਹ ਹੈ ਕਿ ਇਹ ਕੋਈ ਡਰਾਮਾ ਨਹੀਂ, ਕੋਈ ਕਾਮੇਡੀ ਸ਼ੋਅ ਨਹੀਂ, ਕੋਈ ਸਰਕਸ ਨਹੀਂ, ਕੋਈ ਏਦਾਂ ਨਹੀਂ ਹੁਲੂ ਹੁਲੂ ਹਲਾ ਹਲਾ ਕਰੀ ਜਾਣੀ ਹੈ ਜਿੱਦਾਂ ਤੁਸੀਂ ਦੇਖਦੇ ਆ ਸੋਸ਼ਲ ਮੀਡੀਆ ਤੇ। ਇਹ ਸਟ੍ਰੇਟ ਜਿਹੜਾ ਔਨ ਪੁਆਇੰਟ ਲੌਂਗ ਟਰਮ ਜਿਹੜੀ ਟਾਕ ਹੈਗੀ ਆ, ਜਿਹੜਾ ਸਵਾਲ ਪੁੱਛਣ ਵਾਲਾ ਉਹਦਾ ਪਹਿਲਾਂ ਲੈਵਲ ਦੇਖੋ, ਸਵਾਲ ਪੁੱਛਣ ਦੀ ਵੀ ਬੰਦੇ ਨੂੰ ਜਿਹੜੀ ਇੱਕ ਸਮਝ ਜਿਹੜੀ ਹੁੰਦੀ ਹੈ ਤਾਂ ਹੀ ਜਿਹੜਾ ਬੰਦਾ ਅੱਗੋਂ ਜਵਾਬ ਦੇ ਸਕਦਾ, ਰਾਈਟ ਜੀ। ਸੋ ਇਹ ਸ਼ੋਅ ਦੇ ਰਾਹੀਂ ਜਿਹੜਾ ਸੀਗਾ ਕਿ ਅੱਜ ਤੁਹਾਡੀ ਕਾਈਂਡ ਆਫ ਇੱਕ ਇਮੀਗ੍ਰੇਸ਼ਨ ਕਲਾਸ ਆ ਇਹ, ਜਿੱਦਾਂ ਬੰਦਾ ਕਹਿੰਦਾ ਨਾ ਡਰਾਈਵਿੰਗ ਸਕੂਲ ਤੇ ਮੈਂ ਜਾਣਾ, ਇਹ ਉਹ ਚੀਜ਼ ਆ ਕਿ ਜਿਹੜੇ ਤੁਹਾਨੂੰ ਢਾਂਚੇ ਕਿੱਦਾਂ, ਕੀ ਜਿਹੜਾ ਕੋਰਟ ਸਿਸਟਮ ਆ। ਤੇ ਅਕਸਰ ਜਿਹੜੇ ਬੰਦੇ ਉਹ ਕਹਿੰਦੇ ਕਿ ਕਈ ਵਾਰੀ ਸਾਡੇ ਮੂਹਰੇ ਵੀ ਆ ਕੇ ਬੰਦੇ ਉਹ ਕਹਿੰਦੇ ਪਹਿਲਾਂ ਹੀ ਸਾਡੀ ਤਿਆਰੀ ਜਿਹੜੀ ਹੋ ਗਈ ਸੀ ਕੋਰਟ ਰੂਮ ਦਾ। ਇੱਕ ਵਾਰੀ ਆਪਾਂ ਯਾਦ ਆ ਸ਼ੋਅ ਕੀਤਾ ਸੀ ਕੋਰਟ ਰੂਮ ਦਾ ਮਾਹੌਲ ਹੀ ਜਿਹੜਾ ਸੀਗਾ, ਆਪਾਂ ਕਈ ਵਾਰ ਕੀਤਾ ਉਹ ਵਾਲਾ ਸ਼ੋਅ ਵੀ, ਕਿੱਦਾਂ ਹੁੰਦਾ, ਕਿੱਦਾਂ ਪੁੱਛਦੇ, ਕੀ ਡਰੈਸ ਕੋਡ, ਕੀ ਪਾਰਕਿੰਗ ਕਿੱਥੇ, ਕੀ ਆ। ਹੁਣ ਕਿੱਡੀ ਸਿੰਪਲ ਜੀ ਚੀਜ਼ ਆ, ਪਰ ਜਿਹੜਾ ਇੱਕ ਨਵਾਂ ਬੰਦਾ ਉਹਨੇ ਪਹਿਲੀ ਵਾਰੀ ਡਾਊਨਟਾਊਨ ਜਾਣਾ ਸੈਨ ਫਰਾਂਸਿਸਕੋ ਜਾਂ LA, ਉਹ ਕਹਿੰਦਾ ਉਹ ਦੇਖ ਕੇ ਨਾ ਥੋੜਾ ਜਿਹਾ ਹੌਸਲਾ ਜਿਹਾ ਜਿਹੜਾ ਪੈ ਜਾਂਦਾ। ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਹੈ ਕਈ ਵਾਰੀ ਬੰਦੇ ਦਾ ਸਵੇਰੇ ਜੇ ਕਿੱਥੋਂ ਸ਼ੁਰੂ ਕਰਦਾ, ਸ਼ੁਰੂਆਤ ਕਿੱਥੋਂ ਕਰਦਾ। ਤੇ ਇਹ ਜਿਹੜਾ ਹੁਣ ਕੋਰਟ ਨੇ ਪ੍ਰੈਡਿਕਟ ਕੀ ਕਰਨਾ ਫੈਸਲਾ, ਉਹ ਨਹੀਂ ਆਪਾਂ, ਸਾਨੂੰ ਵੀ ਨਹੀਂ ਪਤਾ। ਉਹ ਕਈ ਕੁਝ ਕੋਰਟ ਦੇ ਵਿੱਚ ਹੋ ਸਕਦਾ ਬੰਦਾ ਨਰਵਸਨੈਸ ਚ ਕਈ ਵਾਰੀ ਗਲਤ ਬਿਆਨ ਵੀ ਜਿਹੜਾ ਦੇ ਸਕਦਾ। ਬਿਲਕੁਲ। ਪਰ ਇਹ ਹੈ ਕਿ ਜਦੋਂ ਤੁਸੀਂ ਇਹ ਸ਼ੋਅ ਨੂੰ ਲੌਂਗ ਇਨਫ ਜਦੋਂ ਸੁਣੋਗੇ, ਜੁੜ ਕੇ ਰਹੋਗੇ, ਇੰਟਰਨੈਟ ਵਾਲੇ ਸ਼ਲਾਰੂਆਂ ਤੋਂ ਬਚ ਕੇ, ਜਿਹੜੇ ਪੇਡ ਪ੍ਰਮੋਸ਼ਨ ਵਾਲੇ ਆ, 0 ਫਾਲੋਅਰ ਵਾਲੇ ਆ, ਇਹ ਸਾਰਾ ਜਿਹੜਾ ਰੌਲਾ ਰੱਪਾ ਜਿਹੜਾ ਤੁਸੀਂ ਕੱਟ ਦੋ। ਤੇ ਫਿਰ ਇਹ ਹੈ ਕਿ ਜਦੋਂ ਤੁਸੀਂ ਲੌਂਗ ਇਨਫ ਜਿਹੜਾ ਇਹ ਸ਼ੋਅ ਸੁਣਦੇ ਆ, ਜਦੋਂ ਭਾਵੇਂ ਕੇਸ ਤੁਹਾਡਾ ਸਾਡੇ ਕੋਲ, ਭਾਵੇਂ ਕਿਸੇ ਦੇ ਕੋਲ ਵੀ ਆ, ਤੁਹਾਨੂੰ ਇਹਦਾ 100% ਜਿਹੜਾ ਫਾਇਦਾ ਉਹ ਹੋਊਗਾ। ਕਿਉਂਕਿ ਇਹਦੇ ਵਿੱਚ ਕੋਈ ਮੱਖਣ ਮੁੱਖਣ ਲਾ ਕੇ, ਕੋਈ ਏਦਾਂ ਨਹੀਂ ਕਿ ਆਪਾਂ ਵਧੀਆ ਜੈਂਕੇ ਬਣ ਜਾਣਾ ਜਾਂ ਆਪਾਂ ਸਰਕਸ ਚਲਾ ਲੈਣੀ, ਕਮੇਡੀਅਨ ਬਣ ਜਾਣਾ। ਆਪਾਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਆ ਉਹ ਬਿਲਕੁਲ ਜਿਹੜੀ ਇੱਕ ਨਿਊਟਰਲ ਵੇ ਨਾਲ ਜਿਹੜੀ ਦਿੰਨੇ ਆ, ਜਿਹੜੀ ਚੀਜ਼ ਜਿੱਦਾਂ ਹੁੰਦੀ ਆ ਉਹਨੂੰ ਉਦਾਂ ਹੀ ਦੱਸੀਦਾ ਵਾ। ਚੰਗੀ ਆ ਚੰਗੀ ਕਹੀਦੀ ਆ, ਮਾੜੀ ਕਹੀਦੀ ਆ। ਤੇ ਖੁੱਲ ਕੇ ਜਿਹੜੀ ਕਹਿ ਲਓ ਆਪਾਂ ਗੱਲ ਜਿਹੜੀ 2 ਘੰਟੇ ਤੁਹਾਡੇ ਨਾਲ ਜਿਹੜੇ ਸ਼ੇਅਰ ਕਰਦੇ ਆ। ਤੇ ਮਕਸਦ ਇਹੀ ਆ ਕਿ ਅੱਜ ਦੀ ਜਿਹੜੀ ਹੁਣ ਜਿਹੜੀ ਨਵੀਂ ਪਨੀਰੀ ਜਿਹੜੀ ਆ ਰਹੀ ਆ, ਇਹਨਾਂ ਨੂੰ ਕਨਫਿਊਜ਼ਨ ਵੀ ਕਾਫੀ ਹੁੰਦੀ ਆ। ਇਹ ਸ਼ਾਰਟ ਵੀਡੀਓ ਕਈ ਵਾਰੀ ਵੇਖਣੀਆਂ ਮੰਗਦੇ ਆ ਕਿ ਮਾੜੀ ਜੀ 2 ਸਕਿੰਟ ਦੀ ਟਿਕਟੌਕ ਦੀ ਵੀਡੀਓ ਵੇਖ ਲਈ, ਦੇਖ ਲਿਆ ਕੌਣ ਰੌਲਾ ਰੱਪਾ ਪਾ ਰਿਹਾ। ਪਰ ਇਹ ਆ ਕਿ ਜਦੋਂ ਜੇ ਤੁਸੀਂ ਕਿਸੇ ਚੀਜ਼ ਨੂੰ ਕਮਿਟ ਕਰਨਾ ਨਾ ਕਿ ਹੁਣ ਤੁਹਾਡੇ ਲਈ ਜੇ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਆ, ਜੀ, ਤੇ ਫਿਰ ਇਹ ਤੁਹਾਨੂੰ ਏਦਾਂ ਨਹੀਂ ਕਿ ਤੁਸੀਂ ਇਹਨੂੰ ਪਹਿਲਾਂ ਜਦੋਂ ਸੁਣੋਗੇ, 1 ਦਿਨ ਸੁਣੋਗੇ, 1 ਮਹੀਨਾ ਸੁਣੋਗੇ, ਸਾਲ ਸ਼ੋਅ ਸੁਣੋਗੇ, 4 ਸਾਲ ਸੁਣੋਗੇ, ਹਨਾ। ਇਹ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਤੁਸੀਂ ਐਂਡ 'ਚ ਤੁਸੀਂ ਖੁਦ ਇੱਕ ਪ੍ਰੋਫੈਸਰ ਬਣ ਜਾਣਾ ਬਾਏ ਦਾ ਟਾਈਮ ਤੁਹਾਡਾ ਕੋਈ ਅੱਗੋਂ ਸੱਜਣ ਮਿੱਤਰ ਆਇਆ। ਸੋ ਇਹ ਆਪਣੇ ਜਿਹੜਾ ਸ਼ੋਅ ਦਾ ਮੇਨ ਮਕਸਦ ਜਿਹੜਾ ਸੀਗਾ। ਸੋ ਇਮੀਗ੍ਰੇਸ਼ਨ ਕੋਰਟ ਦਾ ਆਪਾਂ ਕਰ ਲਿਆ ਕਿ ਹੁਣ ਦੂਜਾ ਲੈਵਲ ਹੋ ਗਿਆ ਅਸਾਈਲਮ ਆਫਿਸ, ਇਮੀਗ੍ਰੇਸ਼ਨ ਕੋਰਟ। ਉਸ ਤੋਂ ਬਾਅਦ ਤੁਹਾਡਾ ਉੱਤੇ ਆ ਗਿਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ। ਜੇ ਜੱਜ ਤੁਹਾਡਾ ਕੇਸ ਫੇਲ ਕਰ ਦਿੰਦਾ ਤਾਂ BIA ਦੇ ਕੋਲ ਜਾਂਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ, BIA। ਸੋ ਜਿਹੜਾ ਇਮੀਗ੍ਰੇਸ਼ਨ ਕੋਰਟ ਹੁੰਦਾ, ਇਹਦਾ ਤੁਹਾਡਾ ਤੁਸੀਂ ਕਿੱਥੇ ਰਹਿੰਦੇ ਆ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਜੁਰਿਸਡਿਕਸ਼ਨ ਜਿਹੜਾ ਬਣਦਾ, ਜਿੱਥੇ ਤੁਹਾਡੀ ਰਿਹਾਇਸ਼ ਉਹਦੇ ਹਿਸਾਬ ਨਾਲ ਤੁਹਾਡਾ ਕੋਰਟ ਜਿਹੜਾ ਬਣਦਾ। ਪਰ ਇੱਕ ਵਾਰੀ ਤੁਹਾਡਾ ਜੇ ਕੇਸ ਫੇਲ ਹੋ ਗਿਆ ਤਾਂ BIA ਦੇ ਕੋਲ ਜਾਂਦਾ, ਜਿਹੜੀ ਵਰਜੀਨੀਆ ਵਾਸ਼ਿੰਗਟਨ DC ਵਾਲੇ ਏਰੀਆ ਦੇ ਵਿੱਚ ਹੈਗੀ ਆ। ਤੇ BIA ਚ ਜੇ ਫੇਲ ਹੋ ਗਿਆ ਤੁਹਾਡਾ ਸਰਕਿਟ ਕੋਰਟ 'ਚ ਜਾਊਗਾ। ਸੋ 13 ਸਰਕਿਟ ਕੋਰਟ ਹੈਗੇ ਆ, 12 ਰੈਗੂਲਰ ਤੇ ਇੱਕ ਫੈਡਰਲ। ਤੇ ਸਰਕਿਟ ਕੋਰਟ ਦੇ ਵਿੱਚ ਤੁਹਾਡਾ ਜਿੱਦਾਂ ਹੁਣ ਨਿਊਯਾਰਕ ਵਾਲੇ 2nd ਸਰਕਿਟ, ਕੈਲੀਫੋਰਨੀਆ ਵਾਲੇ 9th ਸਰਕਿਟ, ਸਾਰੇ ਸਰਕਿਟ ਕੋਰਟਾਂ ਦੇ ਆਪਣੇ ਆਪਣੇ ਕਾਨੂੰਨ ਜਿਹੜੇ ਹੈਗੇ ਆ। ਹੁਣ ਲੋਕੀ ਕਈ ਵਾਰੀ ਇਹ ਸਵਾਲ ਪੁੱਛਦੇ ਆ ਕਿ ਮੇਰਾ ਕੇਸ ਫੇਲ ਹੋ ਗਿਆ ਸੀਗਾ, ਮੇਰਾ ਉਦੋਂ ਨਿਊਯਾਰਕ ਫੇਲ ਹੋਇਆ ਸੀਗਾ, ਹੁਣ ਮੈਂ ਕੈਲੀਫੋਰਨੀਆ ਮੂਵ ਕਰ ਸਕਦਾ? BIA ਦੀ ਅਪੀਲ ਜਿਹੜੀ ਆ ਗਈ ਹੈ। ਤੇ ਜਿਹੜੀ BIA ਦੀ ਅਪੀਲ ਆ ਉਹ 'ਚ ਨਹੀਂ ਮੈਟਰ ਕਰਦਾ ਤੁਸੀਂ ਕਿੱਥੇ ਰਹਿੰਦੇ ਆ, ਤੁਸੀਂ ਟੈਕਸਸ ਰਹੋ, ਕਿੱਥੇ ਰਹੋ। ਹੁਣ ਇੱਕ ਵਾਰੀ ਤੁਹਾਡਾ ਜੇ ਕੈਲੀਫੋਰਨੀਆ ਨੇ ਜਾਂ ਨਿਊਯਾਰਕ ਨੇ ਡਿਨਾਈ ਕਰਤਾ, ਤੁਹਾਡਾ ਉਹਲਾ ਸਰਕਿਟ ਬਣ ਜਾਣਾ 9th ਸਰਕਿਟ ਜਾਂ 2nd ਸਰਕਿਟ, ਉੱਥੇ ਹੀ ਰਹਿਣਾ। ਫਿਰ ਉੱਥੇ ਹੀ ਰਹਿਣਾ। BIA ਸਾਂਝੀ ਆ, BIA ਨੇ ਉਹ ਸਰਕਿਟ ਦੇ ਕੇਸ ਲਾਅ ਦੇ ਹਿਸਾਬ ਨਾਲ ਤੁਹਾਡਾ ਡਿਸਾਈਡ ਕਰਨਾ ਕਿ ਰੀਲੋਕੇਸ਼ਨ ਤੇ 2nd ਸਰਕਿਟ ਕੀ ਕਹਿੰਦਾ, ਰੀਲੋਕੇਸ਼ਨ ਤੇ 9th ਸਰਕਿਟ ਜਿਹੜਾ ਕੀ ਕਹਿੰਦਾ। ਤੇ ਉਸ ਤੋਂ ਬਾਅਦ ਜੇ ਤੁਹਾਡਾ BIA ਵੀ ਕੇਸ ਜਿਹੜਾ ਫੇਲ ਕਰ ਦਿੰਦੀ ਹੈ ਤਾਂ ਤੁਹਾਡਾ ਸਰਕਿਟ ਕੋਰਟ ਤੇ ਆਬਵੀਅਸਲੀ ਜਾਂਦਾ। ਇਹ ਤੁਹਾਡੀ ਫਾਈਨਲ ਜਿਹੜੀ ਇੱਕ ਅਦਾਰਾ ਤੁਹਾਡੇ ਲਈ ਹੈਗਾ। ਜੇ ਸਰਕਿਟ ਕੋਰਟ ਵੀ ਫੇਲ ਕਰ ਦੇਵੇ ਤੇ ਜ਼ਿਆਦਾਤਰ ਜਿਹੜੀ ਗੇਮ ਤੁਹਾਡੀ ਉਹ ਓਵਰ ਆ। ਤੇ ਇਹਦੇ ਵਿੱਚ ਹੁਣ ਬੜਾ ਜਿਹੜਾ ਉਹ ਚੱਲਦਾ ਕਿ ਮੋਸ਼ਨ ਟੂ ਰੀਓਪਨ ਕਰ ਲਈਏ, ਇੱਕ ਵਾਰੀ ਹੋਰ ਟਰਾਈ ਜਿਹੜੀ ਕਰ ਲਈਏ। ਤੇ ਉਹਦੇ ਵਿੱਚ ਸਾਰਿਆਂ ਨੂੰ ਸਲਾਹ ਇਹੀ ਹੈ ਕਿ ਇਹ ਫਜ਼ੂਲ ਜਿਹੜੀ ਟਰਾਈ ਨਾ ਕਰਿਓ, ਅਨਲੈਸ ਕੋਈ ਦੇਸ਼ ਦੇ ਹਾਲਾਤ ਨਹੀਂ ਬਦਲੇ, ਕੋਈ ਬਹੁਤ ਵੱਡੀ ਬਿਗ ਡੀਲ ਨਹੀਂ ਹੋਈ। ਤੇ ਇੱਕ ਵਾਰੀ ਜੇ ਤੁਹਾਡਾ ਇੰਨੇ ਅਦਾਰਿਆਂ ਨੇ ਤੁਹਾਡਾ ਜਿਹੜਾ ਕੇਸ ਸੁਣ ਲਿਆ ਤੇ ਉਹਨੂੰ ਦੁਬਾਰਾ ਰੀਫਾਈਲ ਕਰਕੇ ਕੁਝ ਨਹੀਂ ਹੋਣਾ।
ਕਿਉਂਕਿ ਇਹ ਹੁੰਦਾ ਕਿ ਕਈ ਵਾਰੀ ਤੁਹਾਨੂੰ ਜਦੋਂ ਅਸਲੀ ਦੇ ਵਿੱਚ ਵੀ, ਜਿੱਦਾਂ ਹੁਣ ਕਿਸਾਨੀ ਅੰਦੋਲਨ ਹੋਇਆ ਸੀਗਾ ਤੇ ਲੋਕਾਂ ਕੋਲ ਮੌਕਾ ਸੀਗਾ, ਤੇ ਮੈਨੂੰ ਯਾਦ ਹੈ ਇੱਕ ਕੇਸ ਸੀਗਾ, BIA ਕਹਿੰਦੀ ਕਿ ਇਹ ਤਾਂ ਪਹਿਲਾਂ ਹੀ ਆਪਣੇ ਪੁਰਾਣੇ ਵਕੀਲ ਥਰੂ ਇਹਨੇ 8-9 ਵਾਰੀ, ਕਹਿੰਦੇ 10-15 ਸਾਲਾਂ ਚ ਇਹਨੇ ਮੋਸ਼ਨਾਂ ਜਿਹੜੀਆਂ ਫਾਈਲ ਜਿਹੜੀਆਂ ਕਰਤੀਆਂ, ਠੀਕ ਆ। ਤੇ ਇਹਨੂੰ ਆਪਾਂ ਕੰਸੀਡਰ ਜਿਹੜਾ ਨਹੀਂ ਕਰ ਸਕਦੇ। ਠੀਕ ਆ। ਸੋ ਕਾਫੀ ਕੁਛ ਜਿਹੜਾ ਇਸ ਤਰੀਕੇ ਦੇ ਨਾਲ ਜਿੱਦਾਂ ਹੁਣ ਤੁਸੀਂ ਦੱਸ ਰਹੇ ਵੀ ਇਹ ਚੱਲਦਾ ਆ। ਸੋ ਅਸਾਈਲਮ ਆਫਿਸ 'ਚ ਹਾਂ ਹੋ ਗਈ ਤੇ ਤੁਹਾਡਾ ਉੱਥੇ ਹੀ ਅਪਰੂਵ, ਜੇ ਨਾ ਹੋ ਗਈ ਤੇ ਫਿਰ ਇਮੀਗ੍ਰੇਸ਼ਨ ਕੋਰਟ। ਹਾਂਜੀ, ਜੇ ਉੱਥੇ ਹਾਂ ਹੋ ਗਈ ਤੇ ਫਿਰ ਆਬਵੀਅਸਲੀ ਫਿਰ ਅਪਰੂਵ, ਤੇ ਜੇ ਨਾ ਹੋ ਗਈ ਤੇ ਫਿਰ ਆਪਾਂ BIA ਕੋ ਜਾਣਾ, ਤੇ BIA ਵਾਲੇ ਨਾ ਕਰਦੇ ਆ ਤੇ ਹਾਂ ਕਰਦੇ ਆ। ਜੇ ਹਾਂ ਕਰ ਦਿੰਦੇ ਉੱਥੇ BIA ਵਾਲੇ, ਤਾਂ ਫਿਰ ਇਹਦਾ ਮਤਲਬ ਉਹ ਦੁਬਾਰਾ ਇਮੀਗ੍ਰੇਸ਼ਨ ਕੋਰਟ 'ਚ ਜਾਂਦਾ ਆ ਜਾਂ ਫਿਰ ਉੱਥੇ ਅਪਰੂਵ ਹੋ ਜਾਂਦਾ ਆ? ਡਿਪੈਂਡ ਕਰਦਾ ਅੱਛਾ। ਕਿ ਮੁੱਦਾ ਕੀ ਸੀਗਾ। ਕਈ ਵਾਰੀ ਉਹ ਸਿੱਧੇ ਕਰ ਦਿੰਦੇ ਆ, ਤੇ ਕਈ ਵਾਰੀ ਉਹ ਕਹਿੰਦੇ ਆ ਕਿ ਥੱਲੇ ਰਿਮਾਂਡ ਕਰ ਦਿਓ ਕਿ ਆਹ ਜੱਜ ਨੇ ਗਲਤ ਦਿੱਤਾ, ਇਹ ਤੇ ਸੁਣਨਾ ਚਾਹੀਦਾ ਹੈਗਾ, ਹੋਰ ਜਿਹੜੀ ਟੈਸਟਮਨੀ ਜਿਹੜੀ ਉਹ ਫਿਰ ਕਰੋ। ਦੁਬਾਰਾ ਬਿਆਨਬਾਜ਼ੀ, ਉਹ ਸਾਰਾ ਕੇਸ ਦੁਬਾਰਾ ਟ੍ਰਾਇਲ ਕਾਈਂਡ ਆਫ ਦੁਬਾਰਾ ਇੱਕ ਹਿਸਾਬ ਦੇ ਨਾਲ ਹੁੰਦਾ। ਕਈ ਵਾਰੀ ਇੱਕ ਅੱਧਾ ਮੁੱਦਾ ਰਹਿ ਜਾਂਦਾ ਕਿ ਇੱਥੇ ਕਲੈਰੀਫਿਕੇਸ਼ਨ ਕਰੋ। ਓਕੇ। ਕਈ ਵਾਰੀ ਉਹ ਜੱਜ ਨੂੰ ਫਿਰ ਹਦਾਇਤ ਦਿੰਦੇ ਆ ਕਿ ਤੂੰ ਭਾਈ ਕੰਸੀਡਰ ਕਰ ਲੈ ਇਹਨੂੰ, ਆਹ ਚੀਜ਼ ਨੂੰ, ਹਨਾ। ਤੇ ਜੱਜ ਵੀ ਕਈ ਵਾਰੀ ਅੱਗੋਂ ਦੀ ਉਦਾਂ ਦੇ ਹੁੰਦੇ ਉੜ ਜਾਂਦੇ ਆ, ਕਈ ਵਾਰੀ ਚੇਂਜ ਹੋ ਜਾਂਦੇ ਹਨ। ਤੇ ਪਰ ਇਹ ਆ ਕਿ ਜੇ BIA ਨੇ ਜੱਜ ਨੂੰ ਕਹਿਤਾ ਕਿ ਭਾਈ ਤੂੰ ਚੇਂਜ ਕਰ ਲੈ, BIA ਰਿਲੇਟਿਵਲੀ ਸਟ੍ਰਿਕਟ ਆ, ਸਰਕਟ ਕੋਰਟ 'ਚ ਤੁਹਾਡੇ ਚਾਂਸ ਜਿਹੜੇ ਆ ਜ਼ਿਆਦਾ ਹੁੰਦੇ ਆ। ਠੀਕ ਹੈ। ਤੇ ਨਵੇਂ ਕਈ ਵਾਰੀ ਆਪਾਂ ਵੇਖਦੇ ਆ ਜੱਜ ਜਿਹੜੇ ਅੜ ਜਾਂਦੇ ਆ, ਤੇ ਜਿਹੜੇ ਥੋੜੇ ਜੇ ਮਿਡਲ ਏਜ ਦਾ ਜਾਂ 올ਡਰ ਆ, ਉਹ ਕਈ ਵਾਰੀ ਇਹ ਰੀਅਲ ਕੋਰਟ ਦੇ ਵਿੱਚੋਂ ਦੀ ਕਮੈਂਟ ਆ ਕਿ ਉਹ ਕਹਿੰਦਾ ਸਰਕਾਰੀ ਵਕੀਲ ਨੂੰ ਕਿ ਮੈਂ ਐਪਰੀਸ਼ੀਏਟ ਕਰਦਾ ਤੈਨੂੰ ਕਿ ਬਹੁਤ ਤੂੰ ਕੋਸ਼ਿਸ਼ ਜਿਹੜੀ ਕੀਤੀ, ਮੈਨੂੰ ਪਤਾ ਤੈਨੂੰ ਜਿਹੜਾ ਜਜ਼ਬਾ ਬਹੁਤ ਜ਼ਿਆਦਾ। ਸਰਕਾਰੀ ਵਕੀਲ ਯੰਗ ਸੀ, ਤੇ ਜੱਜ ਸਾਹਿਬ ਕਹਿੰਦੇ ਕਿ ਮੈਂ ਵੀ, ਕਹਿੰਦੇ ਪਹਿਲਾਂ ਬੜੇ ਕੇਸ ਜਿਹੜੇ ਡਿਨਾਈ ਜਿਹੜੇ ਕੀਤੇ ਆ, ਤੇ ਕਹਿੰਦੇ ਮੈਨੂੰ ਅਪੀਲ ਪੂਲ ਰਿਕਾਰਡ ਤਾਂ ਨਹੀਂ ਕੋਈ ਲੈਣਾ ਦੇਣਾ ਕਿ ਅਪੀਲ ਦਾ ਰਿਕਾਰਡ ਜਿਹੜਾ ਮੇਰਾ ਕਿੱਦਾਂ ਦਾ ਬਣਦਾ ਜਾਂ ਕੀ ਹਿਸਾਬ ਕਿਤਾਬ ਆ, ਪਰ ਕਹਿੰਦਾ ਜਦੋਂ ਕੇਸ ਜਾਂਦੇ ਆ, ਕਹਿੰਦਾ ਸਪੈਸ਼ਲੀ 9th ਸਰਕਟ ਵਾਲੇ, ਤੇ ਕਹਿੰਦਾ 9th ਸਰਕਟ ਆਲਮੋਸਟ ਸਾਨੂੰ ਦੁਬਾਰਾ ਵਾਪਸ ਉਹ ਭੇਜ ਦਿੰਦੀ ਆ, ਤੇ ਉਹ ਕਹਿੰਦੀ ਆ ਕਿ ਇਹਨੂੰ ਇਸ ਹਿਸਾਬ ਨਾਲ ਤੁਸੀਂ ਰੈਕੋਗਨਾਈਜ਼ ਕਰੋ। ਤੇ ਕਹਿੰਦੇ ਆਪਾਂ ਕੋਰਟ ਦੇ ਉੱਤੋਂ ਬਾਹਰ ਨਹੀਂ ਜਾ ਸਕਦੇ ਕਿ ਫਿਰ ਜਿਹੜਾ ਫੇਲ ਕਰਨ ਦਾ ਕੋਈ ਫਾਇਦਾ ਨਹੀਂ ਕਿ ਜੇ ਬਾਹਰ ਦੁਬਾਰਾ ਜਾ ਕੇ 9th ਸਰਕਟ ਨੇ ਰਿਵਰਸ ਹੀ ਕਰਨੇ ਆ। ਸੋ ਜਿਹੜੇ 9th ਸਰਕਟ ਵਾਲੇ ਆਬਵੀਅਸਲੀ ਜੇ ਤੁਹਾਡੇ ਬਿਆਨ ਸਹੀ ਹੈ ਸਾਰਾ, ਤੇ ਤੁਸੀਂ ਰਿਸਪੌਂਸਿਵ ਸੀਗੇ, ਸਾਰੇ ਉਹ ਸੀਗੇ, ਤੇ ਤੁਹਾਡਾ ਜੱਜ ਜਿਹੜਾ ਕੇਸ ਤਾਂ ਕਰਕੇ ਵੀ ਪਾਸ ਕਈ ਵਾਰੀ ਕਰ ਦਿੰਦੇ, ਉਹ ਕਹਿੰਦੇ ਆ ਕਿ ਲੀਗਲੀ ਇਹਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ। ਓਕੇ, ਠੀਕ ਹੈ। ਤੇ 9th ਸਰਕਟ ਦੇ ਵਿੱਚ ਅਟਾਰਨੀ ਕਹਿਣਾ ਜੀ, ਜਿਹੜਾ ਕੇਸ ਆ ਉਹ ਕੇਸ ਦੇ ਤੌਰ ਦੇ ਉੱਤੇ ਜਾਂਦਾ ਜਾਂ ਟੈਕਨੀਕੈਲਿਟੀ ਤੇ ਸਰਕਟ ਕੋਰਟ ਦੇ ਵਿੱਚ ਜਾਂਦਾ? ਦੁਬਾਰਾ ਇੱਕ ਵਾਰੀ ਬੋਲਿਓ ਵੀ ਜਿਹੜਾ 9th ਸਰਕਟ ਦੇ ਵਿੱਚ ਜਦੋਂ ਮੰਨ ਲਓ ਵੀ BIA ਨੇ ਨਾ ਕਰਤੀ ਆ, ਕੀ ਕੋਈ ਉਸ ਕੇਸ ਤੇ ਕਿਸੇ ਇੱਕ ਇਸ਼ੂ ਨੂੰ ਲੈ ਕੇ 9th ਸਰਕਟ ਦੇ ਵਿੱਚ ਜਾਂਦਾ ਹੈ? ਉਹ ਟੈਕਨੀਕੈਲਿਟੀ ਜਿਹੜੀ ਆ ਕਾਨੂੰਨ ਦੇ ਹਿਸਾਬ ਦੇ ਨਾਲ ਉੱਤੇ ਜਾ ਰਿਹਾ ਆ, ਜਾਂ ਓਵਰਆਲ ਕੇਸ ਦੇ ਹਿਸਾਬ ਦੇ ਨਾਲ 9th ਸਰਕਟ ਦੇ ਵਿੱਚ ਕੇਸ ਜਾਂਦਾ ਹੈ? ਦੇਖੋ, ਉਹ ਡਿਪੈਂਡ ਕਰਦਾ ਕਿ ਇਮੀਗ੍ਰੇਸ਼ਨ ਜੱਜ ਨੇ ਕਿਉਂ ਫੇਲ ਕੀਤਾ। ਓਕੇ। ਕਈ ਵਾਰੀ ਫੋਰ ਐਗਜ਼ਾਮਪਲ ਉਹ ਕਹਿੰਦਾ ਕਿ ਮੈਂ ਤੇ ਸਾਰੀ ਗੱਲ ਤੇ ਯਕੀਨ ਕਰਦਾ, ਪਰ ਇਹਦੀ ਰੀਲੋਕੇਸ਼ਨ ਨਹੀਂ ਇਹ ਪ੍ਰੂਵ ਕਰ ਪਾਇਆ, ਠੀਕ ਹੈ, ਕਿ ਇਹ ਸਾਨੂੰ ਲੱਗਦਾ ਕਿਤੇ ਹੋਰ ਜਾ ਕੇ ਰਹਿ ਸਕਦਾ। ਸੋ ਮੁੱਦਾ ਸਿਰਫ ਰੀਲੋਕੇਸ਼ਨ ਦਾ ਆ ਗਿਆ। ਠੀਕ ਹੈ। ਸੋ ਫਿਰ BIA ਤੇ ਰੀਲੋਕੇਸ਼ਨ ਦੇ ਮੁੱਦੇ ਤੇ ਬਹਿਸ ਹੋਣੀ, ਸਰਕਟ ਕੋਰਟ ਤੇ ਰੀਲੋਕੇਸ਼ਨ ਦੇ ਮੁੱਦੇ ਤੇ ਬਹਿਸ ਹੋਣੀ। ਕਈ ਵਾਰੀ ਜੱਜ ਨੇ ਕਿਹਾ ਕਿ ਮੈਂ ਇਹਦਾ RKK ਢਾਂਚੇ ਜਿਹੜੇ ਰਲਦੇ ਆ ਉਹਦੇ ਤੇ ਕਰਦਾ, ਤੇ ਨਾਲ ਇਹਦਾ ਮੈਂ ਕ੍ਰੈਡੀਬਿਲਿਟੀ ਤੇ ਕਰਦਾ ਕਿ ਇਹਦੀ ਜਿਹੜੀ ਗਵਾਹੀ ਇਹਨੇ ਖਰਾਬ ਦਿੱਤੀ ਆ। ਫਿਰ ਤੁਹਾਨੂੰ ਜਿਹੜਾ ਜੱਜ ਆ ਉਹਦੇ ਨਾਲ ਉਹੀ ਜਿਹੜੀ ਗਵਾਹੀ ਆ ਸਾਰਾ ਉਸ ਚੀਜ਼ ਦੇ ਉੱਤੇ ਜਿਹੜੀ ਬਹਿਸ ਕਰਨੀ ਪੈਂਦੀ ਆ ਉੱਤੇ ਜਾ ਕੇ BIA ਦੇ ਵਿੱਚ ਤੇ ਸਰਕਟ ਕੋਰਟ ਦੇ ਵਿੱਚ, ਕਿ ਜੱਜ ਸਾਹਿਬ ਨੇ ਗਲਤ ਕਿਉਂ ਦਿੱਤਾ ਡਿਸੀਜਨ, ਕਿ ਅਬਿਊਜ਼ ਆਫ ਡਿਸਕ੍ਰੈਸ਼ਨ, ਕਿ ਜੱਜ ਸਾਹਿਬ ਦਾ ਕਿਉਂ ਫੈਸਲਾ ਗਲਤ ਆ, ਕਿ ਬੰਦੇ ਨੇ ਤਾਂ ਆਹ ਕਿਹਾ ਸੀ। ਸੋ ਇੱਕ ਵਾਰੀ ਦੁਬਾਰਾ ਤੁਹਾਨੂੰ ਕਹਿ ਲਓ ਜਿਹੜਾ ਉੱਤੇ ਮੌਕਾ ਮਿਲ ਜਾਂਦਾ ਆਪਣੀ ਸਫਾਈ ਦੇਣ ਦਾ। ਤੇ ਜੇ ਹੁਣ ਇਹਦੇ ਵਿੱਚ ਕੋਈ ਇਦਾਂ ਦਾ ਕੇਸ ਆ ਕਿ ਬਿਲਕੁਲ ਹੀ ਬੰਦੇ ਨੇ ਖੁਦ ਹੀ ਜਿਹੜਾ ਰਿਸਪੋਂਡੈਂਟ ਆ ਉਹ ਇਨਕਨਸਿਸਟੈਂਟ ਹੋ ਗਿਆ, ਮਤਲਬ ਉਹਨੇ ਬਿਆਨ ਹੀ ਬਹੁਤ ਜ਼ਿਆਦਾ ਗਲਤ ਦੇ ਦਿੱਤੇ, ਤੇ ਉਹ ਸਰਕਟ ਕੋਰਟ ਦੇ ਉੱਤੇ ਜਾ ਕੇ ਫਿਰ ਤੁਸੀਂ ਜਿੱਤ ਨਹੀਂ ਸਕਦੇ। ਕਿਉਂਕਿ ਜਿਹੜਾ ਜੇ ਕੋਈ ਬਹੁਤ ਜ਼ਿਆਦਾ ਮੇਜਰ ਚੀਜ਼ ਜਿਹੜੀ ਸੀਗੀ, ਹਨਾ, ਜਿੱਦਾਂ ਮੰਨ ਲਓ ਕਿਸੇ ਤੇ ਕੋਈ ਹਮਲਾ ਹੋਇਆ ਫੋਰ ਐਗਜ਼ਾਮਪਲ, ਤੇ ਉਹ ਬੰਦੂਕ ਦਾ ਦੱਸਣਾ ਭੁੱਲ ਗਿਆ, ਇਹ ਮੇਜਰ ਚੀਜ਼ ਆ ਜਾਂਦੀ, ਉਹ ਕਹਿੰਦੇ ਏਦਾਂ ਹੋ ਨਹੀਂ ਸਕਦਾ। ਤੇ ਇਹ ਚੀਜ਼ਾਂ ਜਿਹੜੀਆਂ ਡਿਪੈਂਡ ਕਰਦਾ, ਟੂ ਆਨਸਰ ਯੂਰ ਕੁਐਸਚਨ, ਕਿ ਡਿਪੈਂਡ ਕਰਦਾ ਕਿ ਮੁੱਦੇ ਕੀ ਰੇਜ਼ ਹੋਏ ਆ ਤੇ ਵਕੀਲ ਨੇ ਅੱਗੋਂ ਕੀ ਕੀਤੇ। ਤੇ ਸਰਕਟ ਕੋਰਟ ਦੇ ਵਿੱਚ ਹਾਂ ਨਾ ਹੋਣ ਦੇ ਉੱਤੇ ਉੱਥੇ ਹੀ ਕੇਸ ਦਾ ਫੈਸਲਾ ਹੁੰਦਾ ਹੈ, ਜਾਂ ਮੁੜ ਦੁਬਾਰਾ ਕਿਸੇ ਹੋਰ ਅਦਾਰੇ ਕੋ ਜਾ ਕੇ ਉੱਥੇ ਜਿਹੜਾ ਅਪਰੂਵਲ ਜਾਂ ਹਾਂ ਜਾਂ ਨਾ ਹੁੰਦੀ? ਇੱਕ ਵਾਰੀ ਸਾਰੀ ਦੁਬਾਰਾ ਬੋਲਿਓ। ਬਈ ਜਿੱਦਾਂ ਹੁਣ ਸਰਕਟ ਕੋਰਟ ਨੇ ਫੈਸਲਾ ਦਿੱਤਾ ਜਿਹੜੇ ਵੀ ਇਸ਼ੂ ਦੇ ਉੱਤੇ, ਉਹ ਮਤਲਬ ਉੱਥੇ ਹੀ ਫਿਰ ਅਸਾਈਲਮ ਦਾ ਫੈਸਲਾ ਆ ਜਾਂਦਾ ਆ, ਜਾਂ ਮੁੜ ਦੁਬਾਰਾ ਥੱਲੜੇ ਅਦਾਲਤ ਵਿੱਚ ਘੱਲਦੇ ਆ, ਜਾਂ BIA ਕੋ ਘੱਲਦੇ ਆ, ਜਾਂ ਅਸਾਈਲਮ ਆਫਿਸ ਕੋ ਘੱਲਦੇ ਆ, ਵੀ ਉੱਥੇ ਜਾ ਕੇ ਫਿਰ ਅਪਰੂਵਲ ਜਾਂ ਹਾਂ ਜਾਂ ਨਾ ਜਿਹੜੀ ਉੱਥੇ ਹੁੰਦੀ ਹੈ ਕੇਸ ਦੀ?
ਜਿਹੜਾ ਸਰਕਟ ਕੋਰਟ ਉਹਨੇ ਇੰਟਰਪ੍ਰੀਟ ਕਰਨਾ ਕਿ ਜਿੱਦਾਂ ਫੋਰ ਐਗਜ਼ਾਮਪਲ ਰੀਲੋਕੇਸ਼ਨ ਦਾ ਇਸ਼ੂ ਹੈ ਨਾ, ਤੇ ਉਹ ਫਿਰ ਮੋਸਟਲੀ ਜਿਹੜਾ ਹੈਗਾ ਕਿ ਉਹ ਥੱਲੇ ਡਾਇਰੈਕਟਿਵ ਜਿਹੜਾ ਭੇਜਦੇ ਆ ਕਿ ਇਹਨੂੰ ਆਹ ਡਿਸੀਜਨ ਆ ਗਾਈਡਲਾਈਨਸ ਇਹਦੇ ਹਿਸਾਬ ਨਾਲ ਜਿਹੜਾ ਫੈਸਲਾ ਜਿਹੜਾ ਦਿਓ। ਤੇ ਅਗੇਨ ਇਹ ਸਾਰਾ ਚੀਜ਼ਾਂ ਡਿਪੈਂਡ ਕਰਦਾ ਕਿ ਕੇਸ ਦੇ ਵਿੱਚ ਖਰਾਬੀ ਜਿਹੜੀ ਕੀ ਸੀਗੀ, ਮੁੱਦੇ ਜਿਹੜੇ ਕਾਹਦੇ ਸੀਗੇ। ਸੋ ਮੇਰਾ ਕੁਐਸਚਨ ਦਾ ਪੁੱਛਣ ਦਾ ਮਕਸਦ ਇਹੀ ਸੀਗਾ ਵੀ ਕਈ ਵਾਰੀ ਬੰਦਾ ਇਹ ਸੋਚਦਾ ਵੀ ਹੁਣ ਸਰਕਟ ਕੋਰਟ 'ਚ ਚਲਾ ਗਿਆ ਆ ਜਾਂ ਕਿਤੇ ਚਲਾ ਗਿਆ ਵੀ ਪੂਰੇ ਦੇ ਪੂਰੇ ਕੇਸ ਦੇ ਉੱਤੇ ਨਹੀਂ, ਉਹਦੇ ਕੁਝ ਅੰਸ਼ ਦੇ ਉੱਤੇ ਹੀ ਜਿਹੜੀ ਉਹ ਉਸ ਟਾਈਮ ਦੇ ਉੱਤੇ ਕਹਿ ਲਓ ਵੀ ਬਹਿਸ ਜਿਹੜੀ ਉਹ ਚੱਲ ਰਹੀ ਹੁੰਦੀ ਆ। ਓਵਰਆਲ ਪੂਰੇ ਮੁੱਦੇ ਮੋਸਟਲੀ ਜਿਹੜੇ ਉਹ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੁੰਦੇ ਆ। ਉਹਦੇ ਵਿੱਚ ਜੇ ਕੋਈ ਕੁੰਡੀ ਜਿਹੜੀ ਫਸੀ ਰਹਿ ਜੇ ਜਾਂ ਜਿੱਥੇ ਕੋਈ ਗਰਾਰੀ ਫਸੀ ਰਹਿ ਜੇ ਤਾਂ ਉਸ ਨੂੰ ਸੁਲਝਾਉਣ ਦੇ ਲਈ ਇਵੈਂਚੁਅਲੀ ਆਪਾਂ ਨੂੰ ਫਿਰ BIA ਤੇ ਸਰਕਟ ਕੋਰਟ ਦੇ ਵੱਲ ਨੂੰ ਜਿਹੜਾ ਉਹ ਜਾਣਾ ਪੈਂਦਾ ਆ। ਸੋ ਤੁਸੀਂ ਇਹ ਵੇਖੋ ਕਿ ਹੁਣ ਜਿੱਦਾਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਬੰਦਾ ਜਦੋਂ, ਉਦੋਂ ਤਾਂ ਉਹਦਾ ਇਹ ਵੀ ਮੁੱਦਾ ਹੈਗਾ ਪਹਿਲਾਂ ਕਿ ਉਹ ਕਿਸੇ ਪਾਰਟੀ ਦਾ ਮੈਂਬਰ ਹੈਗਾ ਕਿ ਨਹੀਂ ਹੈਗਾ, ਹਨਾ। ਆਈਡੀਆਂ ਓਡੀਆਂ ਦੇਖਦੇ ਆ, ਪਾਰਟੀ ਦਾ ਮੈਂਬਰਸ਼ਿਪ ਕਾਰਡ ਦੇਖਦੇ ਆ, ਸਾਰੇ ਮੁੱਦੇ ਉਦੋਂ ਹੁੰਦੇ ਆ। ਕਈ ਵਾਰੀ ਸਰਕਾਰ ਮੰਨਦੀ ਨਹੀਂ, ਉਹ ਕਹਿੰਦੀ ਹਰੇਕ ਚੀਜ਼ ਪ੍ਰੂਵ ਕਰੋ। ਠੀਕ ਹੈ। ਜਦੋਂ ਹੁਣ ਕੋਰਟ ਦੇ ਵਿੱਚ ਬਹਿਸ ਹੋ ਗਈ ਤੁਹਾਡੀ, ਉਹ ਕਹਿੰਦਾ ਕਿ ਚੱਲ ਇਹ ਮੰਨ ਲਿਆ ਕਿ ਇਹ ਪਾਰਟੀ ਦਾ ਵਰਕਰ ਆ, ਇਹ ਮੰਨ ਲਿਆ ਕਿ ਇਹ ਬੰਦਾ ਸਿੱਖ ਆ, ਇਹ ਮੰਨ ਲਿਆ ਕਿ ਇਹ ਪੰਜਾਬ ਤੋਂ ਆ, ਤੇ ਕਈ ਚੀਜ਼ਾਂ ਨੂੰ ਸਰਕਾਰੀ ਵਕੀਲ ਖੁਦ ਵੀ ਸਟਿਪੂਲੇਟ ਕਰ ਲੈਂਦਾ ਕਿ ਚੱਲ ਆਪਾਂ ਮੰਨਿਆ ਤੇ ਆਪਾਂ ਬਹਿਸ ਨਹੀਂ ਕਰਨੀ। ਤੇ ਕਈ ਵਾਰੀ ਉਹ ਇਹ ਵੀ ਮੰਨ ਲੈਂਦੇ ਆ ਕਿ ਚੱਲ ਇਹਨਾਂ ਪਾਸਟ ਪਰਸੀਕਿਊਸ਼ਨ ਹੋਈ ਆ, ਮਤਲਬ ਇਹਨਾਂ ਧੱਕਾ ਹੋਇਆ। ਕਈ ਵਾਰੀ ਉੱਥੇ ਹੀ ਅੜ ਜਾਂਦੇ ਆ ਕਿ ਨਹੀਂ ਇੱਥੇ ਕੁੱਟ ਨਹੀਂ ਪਈ ਇੰਨੀ, ਇੱਥੇ ਪਾਸਟ ਪਰਸੀਕਿਊਸ਼ਨ ਨਹੀਂ ਸੀਗੀ। ਮਤਲਬ ਇਹ ਸਾਰੇ ਮੁੱਦਿਆਂ ਦੇ ਜਿਹੜੇ ਕੇਸ ਆ ਸਰਕਟ ਕੋਰਟ ਤੱਕ ਉੱਤੇ ਜਿਹੜੇ ਜਾਂਦੇ ਆ, ਹਨਾ। ਤੇ ਓਬਵੀਅਸਲੀ ਜਿਹੜਾ ਸਰਕਟ ਕੋਰਟ ਆ ਉਹਦੇ ਵਿੱਚ ਤੁਹਾਡੀ ਗਵਾਹੀ ਨਹੀਂ ਹੋਣੀ। ਜਿਹੜਾ ਰਿਸਪੋਂਡੈਂਟ ਆ ਉਹਨਾਂ ਨੇ ਇਹ ਵੇਖਣਾ ਕਿ ਜਿਹੜੀ ਥੱਲੇ ਇਹਨਾਂ ਨੇ ਬਹਿਸਬਾਜ਼ੀ ਕੀਤੀ ਆ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਉਹਦੇ ਵਿੱਚ ਜੱਜ ਨੇ ਕਿਤੇ ਕੋਈ ਗਲਤੀ ਤਾਂ ਨਹੀਂ ਕੀਤੀ। ਇਹ ਚੀਜ਼ ਦੇ ਉੱਤੇ ਸਿਰਫ ਜਿਹੜੀ ਬਹਿਸ ਜਿਹੜੀ ਹੋਣੀ ਆ। ਤੇ ਕਈ ਵਾਰੀ ਤੁਸੀਂ ਹੁਣ ਮੰਨ ਲਓ ਤੁਹਾਡੇ 3 ਮੁੱਦੇ ਸੀਗੇ, ਕਈ ਵਾਰੀ ਤੁਸੀਂ BIA ਕੋਲ ਜਾਂਦੇ ਆ ਤੇ BIA 2 ਮੁੱਦੇ ਤੁਹਾਡੇ ਫੇਵਰ 'ਚ ਵੀ ਮੰਨ ਲਓ ਕਰ ਦਿੰਦਾ ਤੇ 1 ਮੁੱਦੇ ਤੇ ਅੜ ਜਾਂਦਾ ਕਿ ਨਹੀਂ ਰੀਲੋਕੇਸ਼ਨ ਵਾਲਾ ਸਟੈਂਡ ਕਰਦਾ, ਤੇ ਫਿਰ ਉਹ ਸਿਰਫ ਜਿਹੜਾ ਰੀਲੋਕੇਸ਼ਨ ਵਾਲਾ ਮੁੱਦਾ ਉਹ ਉੱਪਰ ਜਿਹੜਾ ਸਰਕਟ ਕੋਰਟ 'ਚ ਜਾਂਦਾ। ਜੀ, ਤੇ ਇਹਦੇ ਵਿੱਚ ਹੁਣ ਜਦੋਂ ਆਪਾਂ ਚਲੋ ਤੁਸੀਂ ਹਾਇਰਾਰਕੀ ਸਾਰਾ ਦੱਸਿਆ ਵੀ ਕਿੱਥੋਂ ਸ਼ੁਰੂ ਹੁੰਦਾ ਕਿੱਦਾਂ ਆ। ਜੇ ਕੋਈ ਨਾਨ ਇਮੀਗ੍ਰੈਂਟ ਵੀਜ਼ੇ ਤੇ ਆ ਕੇ ਅਸਾਈਲਮ ਜਿਹਨੂੰ ਪ੍ਰੋਸੀਕਿਊਸ਼ਨ ਦਾ ਡਰ ਹੈਗਾ ਆ ਉਹ ਲਾ ਰਿਹਾ ਆ, ਜਾਂ ਜੇ ਕੋਈ ਬਾਰਡਰ ਟੱਪ ਕੇ ਆਇਆ ਫੜਿਆ ਗਿਆ ਆ ਸੇਫ ਆਇਆ ਆ, ਉਹਦੇ ਲਈ ਕਿੱਦਾਂ ਆ। ਸੋ ਇਹਨਾਂ ਸਾਰਿਆਂ ਦੇ ਵਿੱਚ ਇਵੈਂਚੁਅਲੀ ਬਾਟਮ ਲਾਈਨ ਇਹ ਸਾਰਾ ਕੁਝ ਅਸਾਈਲਮ ਦੇ ਅੰਡਰ ਆਉਂਦਾ ਆ। ਇਹਨਾਂ ਵਿੱਚ ਇਸ ਟਾਈਮ ਕਿਹੜੇ ਜਿਹੜੇ ਅਹਿਮ ਨੁਕਤੇ ਅਹਿਮ ਮੁੱਦੇ ਜਿਹੜੇ ਉਹ ਚੱਲ ਰਹੇ ਆ, ਜਿੱਦਾਂ ਰੀਲੋਕੇਸ਼ਨ ਦਾ RKK ਦੀ ਗੱਲ ਕੀਤੀ, CLP ਆ ਗਿਆ, ਹੁਣ ਕੈਨੇਡਾ ਵਾਲੀ ਜਿਹੜੀ ਗੱਲ ਆ ਗਈ। ਸੋ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਕਰੰਟਲੀ ਜਿਹੜਾ 2024 ਸਤੰਬਰ ਦੇ ਵਿੱਚ ਆਪਾਂ ਜਦੋਂ ਗੱਲ ਕਰ ਰਹੇ ਵੀ ਉਹ ਕਿਹੜੀਆਂ ਜਿਹੜੀਆਂ ਚੱਲ ਰਹੀਆਂ ਜਿਨ੍ਹਾਂ ਇਸ਼ੂਜ਼ ਦਾ ਧਿਆਨ ਰੱਖਣ ਦੀ ਲੋੜ ਹੈ। ਜੀ, ਸੋ ਰਾਜਗਰਨ ਜੀ ਇਹਨਾਂ ਦੀ ਆ ਜਿਹੜੀ ਹੁਣ ਮੈਂ ਅੱਗੇ ਚੀਜ਼ ਬੋਲਣੀ ਨਾ, ਇਹਦੀ ਇੱਕ ਸ਼ਾਰਟ ਕਲਿੱਪ ਵੀ ਬਣਾ ਦਿਓ ਤਾਂ ਕਿ ਜਿਹੜੇ ਪੂਰਾ ਸ਼ੋਅ ਨਹੀਂ ਸੁਣਦੇ ਉਹਨਾਂ ਨੂੰ ਉਹ ਚੀਜ਼ ਦਾ ਫਾਇਦਾ ਹੋ ਜਾਵੇ ਕਿ ਜਿਹੜਾ ਮੇਨ ਟੌਪਿਕ ਕੀ ਸੀਗਾ। ਜੀ, ਜਿਹੜੇ ਨਵੇਂ ਬੰਦੇ ਆ ਰਹੇ ਆ ਉਹਨਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਨਹੀਂ ਪਤਾ, ਉਹਨਾਂ ਨੂੰ ਤਾਂ ਇੰਨਾ ਪਤਾ ਕਿ ਚੱਲ ਏਦਾਂ ਸੀਗਾ, ਕਿਸੇ ਦੇ ਬਾਰੇ ਜਾਣਕਾਰੀ ਹੁੰਦੀ ਹੈ ਕਿ ਇਹਦਾ ਅਸਾਈਲਮ ਪਾਸ ਹੋ ਗਿਆ, ਆਹ ਮੁੱਦੇ ਸੀਗੇ ਤੇ ਸਾਡੇ ਵੀ ਸੇਮ ਮੁੱਦੇ ਆ। ਪਰ ਜਿਹੜੇ ਉਹਨਾਂ ਨੂੰ ਚੀਜ਼ਾਂ ਨਹੀਂ ਪਤਾ, ਜਿਹੜੇ ਬਾਰਡਰ ਟੱਪ ਰਹੇ ਆ, ਤੇ ਪਹਿਲੀ ਗੱਲ ਤਾਂ ਕਿਸੇ ਨੂੰ ਸਲਾਹ ਨਹੀਂ ਕਿ ਭਾਈ ਬਾਰਡਰ ਟੱਪੋ, ਕਿਉਂਕਿ ਉਹ ਗੈਰ ਕਾਨੂੰਨੀ ਆ। ਕੋਈ ਵੀ ਵਕੀਲ ਕਿਸੇ ਨੂੰ ਏਦਾਂ ਦੀ ਸਲਾਹ ਨਹੀਂ ਦੇ ਸਕਦਾ, ਤੇ ਵਕੀਲ ਕੀ ਦੂਜਾ ਵਿਅਕਤੀ ਵੀ ਜੇ ਕੋਈ ਹੈਗਾ ਉਹ ਸਲਾਹ ਨਹੀਂ ਦੇ ਸਕਦਾ। ਸੋ ਅੱਜ ਕੱਲ ਜਿਹੜੇ ਮੇਨ ਮੁੱਦੇ ਆ ਜਿਹੜੇ ਤੁਹਾਨੂੰ ਬਾਅਦ ਚ ਪਤਾ ਲੱਗਣੇ ਕਈ ਸਾਲ ਇੱਥੇ ਰਹਿ ਕੇ, ਸੋ ਇੱਕ ਹੋ ਗਿਆ CLP ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼। ਉਹ ਕਹਿੰਦੇ ਕਿ ਮੈਕਸੀਕੋ ਦੇ ਵਿੱਚ ਜਿਹੜਾ ਅਸਾਈਲਮ ਤੁਸੀਂ ਫਾਈਲ ਕਿਉਂ ਨਹੀਂ ਕੀਤਾ, ਜਾਂ ਜਿਹੜੇ ਦੇਸ਼ਾਂ ਤੋਂ ਤੁਸੀਂ ਲੰਘ ਕੇ ਆ ਰਹੇ ਹੈਗੇ ਉੱਥੇ ਅਸਾਈਲਮ ਜਿਹੜਾ ਕਿਉਂ ਨਹੀਂ ਫਾਈਲ ਕੀਤਾ। ਇਹਦਾ ਮੁੱਦਾ ਜਿਹੜਾ ਕਾਫੀ ਜਿਹੜਾ ਇਸ ਵੇਲੇ ਬਣਿਆ ਆ ਰਿਹਾ, ਤੇ ਜੇ CLP ਲਾਗੂ ਹੋ ਜਾਂਦਾ ਤੇ ਉਹ ਅਸਾਈਲਮ ਕਹਿੰਦੇ ਤੁਸੀਂ ਐਲੀਜੀਬਲ ਨਹੀਂ ਆ, ਵਿਦ ਹੋਲਡਿੰਗ ਜਾਂ ਹੋਰ ਜਿਹੜੀ ਆਪਸ਼ਨ ਤੁਹਾਨੂੰ ਉਹ ਦੇ ਦਿੰਦੇ ਆ। ਠੀਕ ਹੈ। STCA ਸੇਫ ਥਰਡ ਕੰਟਰੀ ਐਗਰੀਮੈਂਟ ਕੈਨੇਡਾ ਤੇ US ਦੇ ਵਿੱਚ ਹੈਗਾ, ਜਿਹੜੇ ਬਹੁਤ ਜ਼ਿਆਦਾ ਲੋਕੀ ਸਪੈਸ਼ਲੀ ਸਟੂਡੈਂਟ ਕੈਨੇਡਾ ਤੋਂ ਇੱਥੇ ਜਿਹੜੇ ਆ ਰਹੇ ਆ, ਸੇਮ ਥਿੰਗ ਉਹਨਾਂ ਦੀ ਇਹੀ ਹੈ ਕਿ ਤੁਸੀਂ ਉੱਥੇ ਕਿਉਂ ਨਹੀਂ ਅਸਾਈਲਮ ਜਿਹੜਾ ਪਾਸ ਫਾਈਲ ਕੀਤਾ। ਸੋ CLP ਜਿਹੜਾ ਥੱਲੋਂ ਮੈਕਸੀਕੋ ਵੱਲੋਂ ਤੁਹਾਡੀ ਧੌਣ ਫੜਦਾ, ਜਿਹੜਾ STCA ਉਹ ਤੁਹਾਡੀ ਕੈਨੇਡਾ ਵੱਲੋਂ ਜਿਹੜੀ ਧੌਣ ਜਿਹੜੀ ਉਹ ਫੜਦਾ। ਸੋ ਜਿਹੜੇ 2 ਕਾਨੂੰਨ ਇਹ ਦੇਖ ਕੇ ਰਹੋ, ਇਹਦੇ ਵਿੱਚ ਤੁਹਾਡਾ ਜਿਹੜਾ ਡਿਪੈਂਡ ਕੀ ਜੱਜ ਕਿੱਦਾਂ ਦਾ ਆਉਂਦਾ, ਕਿਉਂਕਿ ਕੇਸ ਲੋ ਅਜੇ ਬਾਹਲਾ ਆਇਆ ਨਹੀਂ। ਆਪਣੇ ਜਿਹੜੇ ਨਵੇਂ ਕੇਸ ਇਹਦੇ ਵਿੱਚ ਸੀਗੇ ਆਪਾਂ ਉਹਦੀ ਵੀਡੀਓ ਬਣਾਈ ਹੋਈ ਹੈ, ਇਨਫੋਰਮੇਸ਼ਨ ਤੁਹਾਨੂੰ STCA ਦੀ ਤੇ CLP ਦੀ ਜਿਹੜੀ ਮਿਲ ਜਾਣੀ ਆ। ਜਿਹੜੇ ਵੀ ਕੇਸ ਕੁਛ ਦਿੱਤੀ ਦੇ ਆ ਤੁਹਾਨੂੰ ਦੱਸ ਦੇਈਦਾ, ਕੋਰਟ ਦੇ ਵਿੱਚ ਕੀ ਹੁੰਦਾ ਉਹ ਵੀ ਤੁਹਾਨੂੰ ਆ ਕੇ ਇੱਥੇ ਦੱਸ ਦੇਈਦਾ ਐਵਰੀ ਵੀਕਐਂਡ। ਤੇ ਇੱਕ ਸੋ ਇਹ ਜਿਹੜਾ ਸ਼ੋਅ ਆ ਸੈਟਰਡੇ ਨੂੰ ਪੰਜਾਬੀ ਰੇਡੀਓ USA 9 ਵਜੇ ਜਿਹੜਾ ਆਉਂਦਾ, ਜਿਹੜਾ ਵੀ ਇਹ ਕਲਿੱਪ ਨੂੰ ਸੁਣ ਰਿਹਾ। ਤੇ CLP ਦਾ ਮੁੱਦਾ, STCA ਦਾ ਮੁੱਦਾ, FRB ਫਰਮ ਰੀਸੈਟਲਮੈਂਟ ਬਾਰ, ਕਿ ਜਿਹੜਾ ਬੰਦਾ ਕਿਤੇ ਹੋਰ ਰਹਿ ਕੇ ਆਇਆ ਕੁਛ ਲੰਬੇ ਸਮੇਂ ਲਈ, ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਕਿਤੇ ਵੀ ਹੋਰ ਦੇਸ਼ 'ਚ ਰਹਿ ਕੇ ਆਇਆ,
ਉਹ ਉਹਨੂੰ ਕਹਿੰਦੇ ਆ ਕਿ ਤੂੰ ਪੱਕੇ ਤੌਰ ਤੇ ਵਸ ਗਿਆ, ਤੂੰ ਮਤਲਬ ਉਹ ਦੇਸ਼ ਚੋਂ ਲੰਘ ਨਹੀਂ ਰਿਹਾ ਸੀ, ਤੂੰ ਉੱਥੇ ਥੋੜੀ ਜਿਹੀ ਜ਼ਿਆਦਾ ਦੇ ਰਿਹਾ, ਤੂੰ ਉੱਥੇ ਆਪਣੀ ਲਾਈਫ ਚਲਾ ਲਈ, ਰੈਂਟ ਤੇ ਘਰ ਲੈ ਲਏ, ਗੱਡੀਆਂ ਲੈ ਲਈਆਂ, ਇੰਸ਼ੋਰੈਂਸਾਂ ਲੈ ਲਈਆਂ, ਪੜ੍ਹਨ ਲੱਗ ਪਿਆ, ਜਵਾਕ ਹੋ ਗਿਆ ਉੱਥੇ, ਏਦਾਂ ਦੀਆਂ ਚੀਜ਼ਾਂ ਜਿਹੜੀਆਂ, ਤੇ ਉਹਦੇ ਬੇਸ ਤੇ ਉਹ ਦੇਖਦੇ ਆ ਕਿ ਬੰਦਾ ਉੱਥੇ ਫਰਮਲੀ ਰੀਸੈਟਲ ਹੋ ਗਿਆ ਕਿ ਨਹੀਂ ਹੋਇਆ। ਸੋ ਇਹਦਾ ਮਤਲਬ ਇਹ ਨਹੀਂ ਕਿ ਜ਼ਰੂਰੀ ਬੰਦੇ ਕੋਲ ਗ੍ਰੀਨ ਕਾਰਡ ਹੀ ਹੋਣਾ ਚਾਹੀਦਾ, ਉਹ ਕਹਿੰਦੇ ਕਿ ਬੰਦੇ ਨੂੰ ਇੱਕ ਚਾਂਸ ਸੀਗਾ, ਆਫਰ ਸੀਗੀ ਉਹਨੂੰ ਪਰਮਾਨੈਂਟ ਪੱਕੇ ਰੈਜ਼ੀਡੈਂਸ ਦੀ। ਹੋਣ ਦੀ। ਜੇ ਸਰਕਾਰ ਉਹ ਪ੍ਰੂਵ ਕਰ ਦੇਵੇ ਤਾਂ ਤੁਹਾਡਾ ਇੱਥੇ ਅਸਾਈਲਮ ਨਹੀਂ ਹੋ ਸਕਦਾ। ਉਹ ਕਹਿੰਦੇ ਕਿ ਫਰਮਲੀ ਜਿਹੜਾ ਉੱਥੇ ਸੈਟਲ ਜਿਹੜਾ ਹੋ ਗਿਆ ਸੀਗਾ। FRB ਦੇ ਉੱਤੇ ਵੀ ਤੁਸੀਂ ਦੇਖੋ, ਸਾਡੇ ਓਬਵੀਅਸਲੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਕਾਫੀ ਵੀਡੀਓ ਜਿਹੜੀਆਂ, ਕੋਈ ਗ੍ਰੀਸ ਦਾ, ਕੋਈ ਇਟਲੀ ਦਾ, ਕਾਫੀ ਸਾਰੇ ਜਿਹੜੇ ਕੇਸ ਆਪਾਂ ਪਹਿਲੇ ਹੀ ਇਹਦੇ ਵਿੱਚ ਲਾਇਰ ਜਿਹੜੇ ਸੀਗੇ, ਤੁਸੀਂ ਦੇਖੋ ਕਿਹੜੇ ਟਾਈਮ ਤੋਂ ਪਿੱਛੋਂ ਤੋਂ ਜਾ ਕੇ ਸਾਰੇ ਉਹ ਜਿਹੜੀ ਕੰਪਲੈਕਸਿਟੀ ਸਾਰੀ ਜਿਹੜੀ ਨੈਵੀਗੇਟ ਕੀਤੀ, ਜਦੋਂ ਮੇਰੇ ਖਿਆਲ ਕਈਆਂ ਨੂੰ ਪਤਾ ਵੀ ਨਹੀਂ ਸੀਗਾ ਕਿ ਇਹਨੂੰ ਜਿਹੜਾ ਆਹ ਕਾਨੂੰਨ ਵੀ ਹੁੰਦਾ ਜਾਂ ਕਿੱਦਾਂ ਕਰਨਾ, ਤੇ ਉਹ ਸਾਰੀ ਕਮਿਊਨਿਟੀ ਨੂੰ ਆਲਰੇਡੀ ਪਤਾ, ਦੱਸਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਕਿ OG ਜਿਹੜਾ ਕੌਣ ਸੀਗਾ FRB ਦਾ। ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉੱਥੇ ਤੁਹਾਡੀਆਂ ਆਲਰੇਡੀ ਕਾਫੀ ਇਹਦੀ 2-3 ਸਾਲ ਤੋਂ ਆਪਾਂ ਜਿਹੜੇ ਮੁੱਦੇ ਇਹ ਟੈਕਨੀਕਲੀ ਹੈਂਡਲ ਕਰਦੇ ਆ ਰਹੇ ਆ। ਇੱਕ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਆ ਜਾਂਦਾ ਕਿ ਬੰਦਾ ਕਿਸੇ ਹੋਰ ਸਟੇਟ ਚ ਜਾ ਕੇ ਇੰਡੀਆ ਦੇ ਵਿੱਚ ਕਿਉਂ ਨਹੀਂ ਰਹਿ ਸਕਦਾ ਸੀਗਾ। ਇਹਦੇ ਵਿੱਚ ਆਪਾਂ ਵੀ ਕਾਫੀ ਡਿਟੇਲ ਚ, ਤੁਸੀਂ ਕਹੋ ਕਿ ਕੱਲੇ ਟੌਪਿਕ ਨੂੰ ਜਾ ਕੇ ਰੇਡੀਓ ਤੇ ਡਿਸਕਸ ਜਿਹੜਾ ਕੀਤਾ, YouTube ਤੇ ਜਾ ਕੇ ਪੰਜਾਬੀ ਰੇਡੀਓ ਟੇਰ ਕੇ ਆਣਾ, ਰੀਲੋਕੇਸ਼ਨ ਪਾਓ, ਤਾਂ ਤੁਹਾਨੂੰ 2-3 ਘੰਟੇ ਦੇ ਜਿਹੜੇ ਐਪੀਸੋਡ ਜਿਹੜੇ ਮਿਲ ਜਾਣੇ ਕਿ 9th ਸਰਕਟ ਰੀਲੋਕੇਸ਼ਨ ਨੂੰ ਕਿੱਦਾਂ ਵੇਖਦਾ, 2nd ਸਰਕਟ ਕਿੱਦਾਂ ਦੇਖਦਾ, 9th ਸਰਕਟ ਚ ਤੁਹਾਨੂੰ ਕੀ ਐਡਵਾਂਟੇਜ ਆ, 2nd ਸਰਕਟ ਚ ਤੁਹਾਨੂੰ ਕੀ ਡਿਸਐਡਵਾਂਟੇਜ ਆ, ਜਾਂ 2nd ਸਰਕਟ ਚ ਕੀ ਐਡਵਾਂਟੇਜ ਆ ਕਈ ਮੁੱਦਿਆਂ ਤੇ 9th ਸਰਕਟ ਚ ਕੀ ਡਿਸਐਡਵਾਂਟੇਜ ਆ। ਸੋ ਉਹਨੂੰ ਕਹਿੰਦੇ ਆ ਰੀਲੋਕੇਸ਼ਨ ਦਾ ਮੁੱਦਾ। ਉਹਦੇ ਬੇਸ ਤੇ ਵੀ ਕਈ ਵਾਰੀ ਲੋਕਾਂ ਦੇ ਕੇਸ ਜਿਹੜੇ ਡਿਨਾਈ ਕੀਤੇ ਜਾ ਸਕਦੇ ਆ। ਬੰਦਾ ਕਹਿੰਦਾ ਮੈਂ ਬਹੁਤ ਵਧੀਆ ਬਿਆਨ ਦਿੱਤੇ, ਪਰ ਤਾਂ ਵੀ ਮੇਰਾ ਕੇਸ ਜਿਹੜਾ ਡਿਨਾਈ ਕਰਤਾ। ਤੇ ਕਈ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆ ਜਾਂਦੀਆਂ, ਮੰਨ ਲਓ ਕਿ ਉਹ ਦੇਖਦੇ ਆ ਕਿ ਇਹ ਸਰਕਾਰੀ ਐਕਟਰ ਸੀਗਾ ਕਿ ਨਹੀਂ ਸੀਗਾ। ਉਹ ਹੁਣ ਜਿਹੜਾ ਬੰਦਾ, ਉਹਨੂੰ ਤਾਂ ਪਤਾ ਨਹੀਂ ਕਾਨੂੰਨ ਕੀ ਕਹਿੰਦਾ, ਹਨਾ, ਸਰਕਾਰੀ ਐਕਟਰ ਸੀਗਾ ਕਿ ਨਹੀਂ ਸੀਗਾ, ਕਿੱਦਾਂ ਉਹਨੂੰ ਪਤਾ ਲੱਗੂਗਾ ਕਿ ਉਹ ਅਫੀਸ਼ੀਅਲ ਡਿਊਟੀ 'ਚ ਕੰਮ ਕਰਦਾ ਸੀਗਾ ਕਿ ਅਨਅਫੀਸ਼ੀਅਲ ਡਿਊਟੀ 'ਚ ਕੰਮ ਕਰਦਾ ਸੀਗਾ, ਕਿ ਜਿਹੜਾ ਬੰਦਾ ਸੀਗਾ ਉਹ ਪਾਰਟੀ ਦਾ ਲੀਡਰ ਸੀਗਾ ਕਿ ਉਹ ਗੁੰਡਾ ਸੀਗਾ, ਹਨਾ। ਸੋ ਇਦਾਂ ਦੇ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਰੀਲੋਕੇਸ਼ਨ ਦੇ ਵਿੱਚ। ਤੇ 1 ਸਾਲ ਦੀ ਡੈਡਲਾਈਨ ਦਾ ਬੜਾ ਚੱਕਰ ਜਿਹੜਾ ਪੈਂਦਾ, 1 ਈਅਰ ਦੇ ਵਿੱਚ ਲਾਣਾ ਹੁੰਦਾ। ਕਈ ਵਾਰੀ ਉਹ ਬਿਲਕੁਲ ਐਂਡ ਮੋਮੈਂਟ ਤੇ ਉਹਨਾਂ ਨੇ ਕੋਈ ਵਕੀਲ ਕੀਤਾ ਹੁੰਦਾ, ਵਕੀਲ ਡੈਡਲਾਈਨ ਮਿਸ ਜਿਹੜੀ ਕਰ ਦਿੰਦਾ, ਤੇ ਫਿਰ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ, ਸਿਰਫ ਵਿਦਹੋਲਡਿੰਗ ਮਿਲ ਸਕਦੀ ਆ। ਸੋ 1 ਈਅਰ ਡੈਡਲਾਈਨ ਦਾ ਜਿਹੜਾ ਮੁੱਦਾ ਆ ਜਾਂਦਾ, ਉਹਨੂੰ ਵੀ ਤੁਸੀਂ ਵੇਖੋ ਕਿ ਉਹਦੀਆਂ ਵੀ ਕਈ ਵਾਰੀ ਵੀਡੀਓ ਵੀ ਪਾਈਆਂ ਹੋਈਆਂ ਸੋਸ਼ਲ ਮੀਡੀਆ ਤੇ ਵੀ ਪਾਈਆਂ ਹੋਈਆਂ ਕਿ ਜਿਹਨਾਂ ਦੀ 1 ਈਅਰ ਡੈਡਲਾਈਨ ਮਿਸ ਹੋਈ ਸੀਗੀ ਤੇ ਕਿੱਦਾਂ ਉਹਨਾਂ ਨੇ ਉਹਨੂੰ ਓਵਰਕਮ ਕੀਤਾ। ਤੇ ਫਾਈਨਲੀ ਜਿਹੜਾ ਸਭ ਤੋਂ ਖਤਰਨਾਕ ਇਸ਼ੂ ਹੈਗਾ ਆਰਕੇਕੇ, ਜਿਹਨਾਂ ਦੇ ਢਾਂਚੇ ਜਿਹੜੇ ਮਿਲਦੇ ਆ, ਇਹਦੇ ਉੱਤੇ ਵੀ ਆਪਾਂ ਕਈ ਸ਼ੋਅ ਜਿਹੜੇ ਕੀਤੇ ਸੀਗੇ, ਤੇ ਆਬਵੀਅਸਲੀ ਇੰਟਰਨੈਟ ਤੇ ਪਹਿਲੇ ਸ਼ੋਆਂ ਦੇ ਵਿੱਚੋਂ ਸੀਗੇ ਆਪਾਂ। ਸੋ FRB, ਆਰਕੇਕੇ, ਸੋ ਭੁਲੇਖੇ ਦੇ ਵਿੱਚ ਨਾ ਕਿਸੇ ਦੇ ਰਹੀ ਹੋ, ਜਾ ਕੇ ਬੈਕ ਆਪ ਜਾ ਕੇ ਚੈੱਕ ਕਰੋ ਕਿ ਕਦੋਂ ਤੋਂ ਇਹ ਬੋਲਦੇ ਆ। ਸੋ ਪਹਿਲਿਆਂ ਦੇ ਵਿੱਚ ਸੀਗੇ ਆਰਕੇਕੇ ਜਿਹੜੇ ਸਾਰੇ ਆਪਾਂ ਡਿਸਕਸ ਕੀਤੇ ਆ। ਕਿੰਨੇ ਸੁਪਰੀਮ ਕੋਰਟ ਦੇ ਫੈਸਲੇ, ਕਿੰਨੇ ਜਿਹੜੇ ਉਹ ਆਪਾਂ ਡਿਸਕਸ ਕੀਤੇ ਆ, ਜਿਨ੍ਹਾਂ ਦਾ ਅਸਰ ਹੋਣਾ। ਇੱਕ ਉਹ ਰੀਸੈਂਟਲੀ ਆਪਾਂ ਕੀਤਾ ਸੀਗਾ ਉਹ ਜੰਮੂ ਕਸ਼ਮੀਰ ਵਾਲਿਆਂ ਦਾ, ਤੇ ਇੱਕ ਉਹ ਸਿੰਘ ਸਾਹਿਬ ਦਾ, ਪਹਿਲਾਂ ਕਿੱਦਾਂ ਹੁੰਦੇ ਰਹੇ, ਹੁਣ ਕਿੱਦਾਂ ਆ। ਉਸ ਤੋਂ ਇਲਾਵਾ ਵਿਜੇ ਕੁਮਾਰ ਵਾਲਾ, ਹੋਰ ਜਿਹੜੇ ਕੋਸਟਾ ਰੀਕਾ ਵਾਲੇ, ਸਪੈਸ਼ਲ ਕਲਾਸ ਕਿੱਦਾਂ ਬਣਦੀ, ਕਿੰਨੇ ਜਿਹੜੇ ਮਾਮਲੇ ਤੁਸੀਂ ਜਿਹੜੇ ਉਹ ਕੇਸਿਸ ਦਾ ਜਿਹੜਾ ਦੱਸਿਆ, ਜਿਨ੍ਹਾਂ ਦਾ ਸਿੱਧਾ ਅਸਰ ਆਪਣੇ ਜਿਹੜੇ ਪੰਜਾਬੀ ਮੂਲ ਦੇ ਜਿਹੜੇ ਲੋਕ ਕਰਦੇ ਕੇਸ, ਉਹਨਾਂ ਉੱਤੇ ਵੀ ਜਿਹੜਾ ਉਹ ਪੈਂਦਾ। ਸੋ ਥੈਂਕ ਯੂ ਆ ਤੁਹਾਡਾ ਪਿਛਲੇ ਇੰਨੇ ਸਾਲਾਂ ਤੋਂ ਦੱਸਿਆ ਵੀ ਆਪਾਂ। ਏਦਾਂ ਨਹੀਂ ਕਿ ਰੇਡੀਓ ਨੇ ਹੁਣ ਪਲੇਟਫਾਰਮ ਦਿੱਤਾ ਵਾ, ਆਬਵੀਅਸਲੀ ਤਾਂ ਹੀ ਦੱਸਿਆ, ਤੇ ਏਦਾਂ ਨਹੀਂ ਕਿ 2 ਮਿੰਟ ਦੀ ਵੀਡੀਓ ਬਣਾਤੀ, ਉਹਨੂੰ ਪੂਰੀ ਡਿਟੇਲ ਚ ਦੱਸਿਆ, ਘੰਟਾ ਲਾਇਆ, 1.5 ਘੰਟੇ ਲਾਇਆ। ਕਈ ਤਾਂ ਬ੍ਰੇਕ ਡਾਊਨ ਕਰਕੇ ਸੀਰੀਜ਼ ਵੀ ਕੀਤੀਆਂ 6-6 7-7 ਜਿਹੜੀਆਂ। ਜੀ ਜੀ। ਤੇ ਉਸ ਤੋਂ ਬਾਅਦ ਉਹ ਮੁੱਦਿਆਂ ਦੇ ਉੱਤੇ ਤੁਹਾਡੇ ਸਵਾਲ ਵੀ ਸੁਣੇ ਆ ਸਾਰਿਆਂ ਦੇ। ਤੇ ਇਹ ਜਿਹੜੀ ਚੀਜ਼ ਆ, ਜਿਹੜੇ ਨਵੇਂ ਬੰਦੇ ਜਿਹੜੇ ਸੁਣ ਰਹੇ ਆ, ਉਹ ਤੁਸੀਂ ਜੁੜੋ ਪੰਜਾਬੀ ਰੇਡੀਓ USA। ਸਾਡਾ ਟਿਕਟੌਕ ਦਾ ਚੈਨਲ ਵੀ ਹੈਗਾ, ਸੋਸ਼ਲ ਮੀਡੀਆ ਵੀ ਹੈਗਾ, ਤੇ ਇਹਦੇ ਵਿੱਚ ਆਪਾਂ ਜਿਹੜੀ ਆਹੀ ਸਾਰੀ ਡਿਸਕਸ਼ਨ। ਸੋ ਇਨ ਸਮਰੀ ਜੇ ਆਹ ਕਰਨਾ ਹੋਵੇ ਕਿ ਨਵੇਂ ਜਿਹੜੇ ਬੰਦੇ ਆ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਆ। ਇੱਕ CLP ਦਾ ਮੁੱਦਾ, ਜਿਹੜੇ ਮੈਕਸੀਕੋ ਤੋਂ ਟੱਪ ਕੇ ਆ ਰਿਹਾ, ਉੱਥੇ ਅਸਾਈਲਮ ਕਿਉਂ ਨਹੀਂ ਕੀਤਾ। ਜਿਹੜੇ ਕੈਨੇਡਾ ਵੱਲੋਂ ਆ ਰਹੇ STCA, ਸੇਫ ਥਰਡ ਕੰਟਰੀ ਐਗਰੀਮੈਂਟ ਦਾ, ਕਿ ਉੱਥੇ ਅਸਾਈਲਮ ਕਿਉਂ ਨਹੀਂ ਕੀਤਾ। ਫਰਮ ਰੀਸੈਟਲਮੈਂਟ ਬਾਰ, ਕਿ ਜਿਹੜੇ ਕਿਤੇ ਹੋਰ ਪੈਰ ਪਾ ਕੇ ਆ ਰਹੇ ਆ ਯੂਰਪ ਚ ਜਾਂ ਕਿਸੇ ਹੋਰ ਕੰਟਰੀ ਚ ਰਹਿ ਕੇ ਆ ਰਹੇ, ਕਿ ਤੁਸੀਂ ਉੱਥੇ ਪੱਕੇ ਤੌਰ ਤੇ ਵਸ ਗਏ ਸੀਗੇ। ਰੀਲੋਕੇਸ਼ਨ ਦਾ ਮੁੱਦਾ, ਕਿ ਤੁਸੀਂ ਇੰਡੀਆ ਚ ਹੋਰ ਕਿਤੇ ਜਾ ਕੇ ਕਿਉਂ ਨਹੀਂ ਰਹਿ ਸਕਦੇ, ਸਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਹੈ। ਰੀਲੋਕੇਸ਼ਨ ਦਾ ਮੁੱਦਾ, 1 ਈਅਰ ਡੈਡਲਾਈਨ, ਕਿ ਤੁਸੀਂ ਸਾਲ ਦੇ ਵਿੱਚ ਅਸਾਈਲਮ ਜਦੋਂ ਨਹੀਂ ਫਾਈਲ ਕਰਦੇ ਤੇ ਤੁਹਾਨੂੰ ਗ੍ਰੀਨ ਕਾਰਡ ਵੱਲ ਤੁਹਾਡਾ ਰਾਹ ਜਿਹੜਾ ਬੰਦ ਹੋ ਜਾਂਦਾ ਕਈ ਵਾਰੀ, ਉਹਨੂੰ ਕਿੱਦਾਂ ਓਵਰਕਮ ਕਰਨਾ। ਤੇ ਆਰਕੇਕੇ, ਕਿ ਤੁਹਾਡੇ ਢਾਂਚੇ ਜਿਹੜੇ ਉਹ ਬਾਕੀਆਂ ਨਾਲ ਮਿਲਦੇ ਆ, ਸਾਰੇ ਬੰਦੇ ਸੇਮ ਥਿੰਗ ਜਿਹੜੀ ਕਹੀ ਜਾ ਰਹੇ ਆ। ਇਤੋਂ ਇਹ ਕਨਕਲੂਡ ਕੋਟ ਕਰਦੀ ਆ ਕਿ ਕਿਤੇ ਤੁਸੀਂ ਝੂਠ ਤਾਂ ਨਹੀਂ ਬੋਲਦੇ। ਸੋ ਜਿਹੜੇ ਸਾਰੇ ਮੇਨ ਮੁੱਦੇ ਜਿਹੜੇ ਨਵੇਂ ਲੋਕ ਆ ਰਹੇ ਆ, ਉਹਨਾਂ ਤੇ ਇਹ ਐਪਲੀਕੇਬਲ ਆ। ਜਿਹੜੇ ਪਹਿਲੇ ਜਿਹਨਾਂ ਦੀ ਤੁਸੀਂ ਗੱਲਾਂ ਸੁਣ ਕੇ ਆਏ ਸੀਗੇ ਜਾਂ ਕੁਛ, ਉਹਨਾਂ ਤੇ ਸ਼ਾਇਦ ਇਹ ਨਹੀਂ ਸੀਗੇ। ਤੇ ਇਹ ਹੁਣ ਜਿਹੜਾ ਤੁਹਾਡਾ ਬਰਡਨ ਜਿਹੜੇ ਆ ਐਡੀਸ਼ਨਲ ਜਿਹੜੇ ਹੋ ਗਏ ਆ,
ਤੇ ਕੋਰਟ ਦਾ ਕੰਮ ਜਿਹੜਾ ਉਹ ਕੰਪਲਿਕੇਟ ਹੋ ਗਿਆ। 2-2 3-3 4-4 ਤਰੀਕਾਂ ਕਈ ਵਾਰੀ ਆਮ ਪੈ ਜਾਂਦੀਆਂ ਤੇ ਬਰੀਫਿੰਗਸ ਜਿਹੜੀਆਂ ਕੋਰਟ ਉਹ ਮੰਨ ਲੈਂਦਾ ਤੇ ਕਈ ਵਾਰੀ ਮਲਟੀਪਲ ਟਾਈਮ ਤੁਹਾਨੂੰ ਜਿਹੜਾ ਲਾਇਰਸ ਨੂੰ ਉਹ ਹਾਇਰ ਕਰਨਾ ਪੈਂਦਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਤੁਸੀਂ ਰੱਖਿਓ। ਜੀ, ਤੇ ਹੁਣ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਚ ਮੁੜਦੇ ਹਾਂ ਤੇ ਫਿਰ ਆਪਾਂ ਤੁਹਾਡੀਆਂ ਜਿਹੜੀਆਂ ਲਵਾਂਗੇ ਕਾਲਸ। ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਿਓ। ਲਾਈਨਸ ਆਲਰੇਡੀ ਮੈਨੂੰ ਪਤਾ ਵੀ ਭਰ ਚੁੱਕੀਆਂ ਆ ਤੇ ਪਰ ਜਿੱਦਾਂ ਹੀ ਕੋਈ ਕਾਲ ਕਰਕੇ ਹਟਦਾ ਆ ਤਾਂ ਫਿਰ ਨਾਲ ਦੇ ਨਾਲ ਹੀ ਤੁਸੀਂ ਕਾਲ ਟਰਾਈ ਕਰੀ ਜਾਇਓ ਤੇ ਜਦੋਂ ਵੀ ਨੰਬਰ ਲੱਗੂਗਾ ਫਿਰ ਤੁਹਾਡਾ ਸਵਾਲ ਆਪਾਂ ਲੈ ਲਾਂਗੇ। ਟਰਾਈ ਕਰਨੀ ਆ ਵੀ ਤੁਸੀਂ ਭਾਈ ਥੋੜੇ ਤੋਂ ਥੋੜੇ ਸਮੇਂ ਦੇ ਵਿੱਚ ਜਿਹੜੀ ਉਹ ਆਪਣਾ ਸਵਾਲ ਪੁੱਛ ਲਓ ਤਾਂ ਜੋ ਬਾਕੀਆਂ ਨੂੰ ਵੱਧ ਤੋਂ ਵੱਧ ਮੌਕਾ ਮਿਲੇ। ਮਿਲਦੇ ਇੱਕ ਹੁਣ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। सो तो प्रोग्राम चल रहा जी अपडेट इमीग्रेशन। मैं राजकनवीर सिंह जुड़े हुए ने मेरे नाल इस मौके यूएस इमीग्रेशन के अटॉर्नी जे टिरकियाना जी। अटॉर्नी टिरकियाना जी जी आनू एक बार फिर स्वागत है। सत श्री अकाल जी। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸੋ ਤੇ ਹੁਣ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 4082725200 408 272 5200 ਦੇ ਉੱਤੇ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਹੈਗੇ ਆ। ਕਾਲ ਲੈਣ ਤੋਂ ਪਹਿਲਾਂ ਇੱਕ ਅਟਾਰਨੀ ਟਿਰਕਿਆਨਾ ਜੀ ਆਪਾਂ ਗੱਲ ਕਰ ਲਈਏ। ਜਿਹੜੇ ਕੱਲ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਦੀ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹ ਐਰੀਜ਼ੋਨਾ 'ਚ ਜਿਹੜੀ ਉਹ ਗਈ ਆ ਤੇ ਉੱਥੇ ਜਾ ਕੇ ਸਖਤੀ ਵਾਲੀਆਂ ਗੱਲਾਂ ਹੀ ਫਿਰ ਜਿਹੜੀਆਂ ਉਹਨਾਂ ਨੇ ਉਹ ਕਰ ਦਿੱਤੀਆਂ ਆ। ਸੋ ਓਵਰਆਲ ਬਿਫੋਰ ਆਪਾਂ ਕਾਲਸ ਤੋਂ ਪਹਿਲਾਂ ਤੁਹਾਨੂੰ ਕੀ ਲੱਗ ਰਿਹਾ ਭਵਿੱਖ ਦੇ ਵਿੱਚ ਜੇ ਟਰੰਪ ਹੁਣੀ ਆਉਂਦੇ ਆ ਚਾਹੇ ਹੈਰਿਸ ਹੁਣੀ ਆਉਂਦੇ ਆ, ਬਾਰਡਰਸ ਦੇ ਉੱਤੇ ਸਿਚੁਏਸ਼ਨ ਕਿੱਦਾਂ ਦੀ ਰਹਿਣ ਵਾਲੀ ਹੈ? ਕੀ ਇਸ ਨੂੰ ਲੈ ਕੇ ਕਿਆਸ ਰਹੀਆਂ ਨੇ? ਕੀ ਭਵਿੱਖਬਾਣੀ ਤੁਹਾਨੂੰ ਲੱਗਦੀ ਹੈ? ਤੁਸੀਂ ਇਹ ਗੱਲ ਦੇਖਿਓ ਕਿ ਕਦੀ ਵੀ ਨਾ ਹੀ ਡੈਮੋਕ੍ਰੇਟਾਂ ਨੇ ਨਾ ਹੀ ਟਰੰਪ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਆ ਕੇ ਬੋਲਣਾ ਕਿ ਇਮੀਗ੍ਰੈਂਟ ਮਾੜੇ ਇਹਨਾਂ ਨੂੰ ਰੋਕਣਾ ਜਾਂ ਟੰਗਣਾ ਵਾ, ਕਿਉਂਕਿ ਪ੍ਰੋ ਇਮੀਗ੍ਰੇਸ਼ਨ ਜਿਹੜੀ ਇਹ ਸਟੇਟ ਆ। ਤੇ ਕਮਲਾ ਹੈਰਿਸ ਜਿਹੜੀ ਹੈਗੀ ਉਹ ਗਈ ਕਿੱਥੇ ਹੈ? ਐਰੀਜ਼ੋਨਾ। ਐਰੀਜ਼ੋਨਾ ਕੀ ਲੱਗਦਾ? ਬਾਰਡਰ ਤੋਂ ਹੁੰਦੇ ਆ ਬੰਦੇ ਕ੍ਰੋਸ, ਜਿਹੜੇ ਉਹ ਲੋਕਾਂ ਦੇ ਆ ਮਸਲੇ ਆ, ਬੈਟਲ ਗਰਾਊਂਡ ਸਟੇਟ ਆ ਨਾਲੇ। ਹਾਂ, ਸੋ ਉਹ ਜਿਹੜਾ ਹੈਗਾ ਲੋਕਾਂ ਨੂੰ ਲੱਡੂ ਉਦਾਂ ਦਾ ਉਹਨਾਂ ਨੂੰ ਦੇਣਾ ਪੈਂਦਾ ਕਿ ਇਮੀਗ੍ਰੇਸ਼ਨ ਨੂੰ ਟਾਈਟ ਕਰ ਦੇਣਾ, ਏਦਾਂ ਕਰ ਦੇਣਾ, ਉਦਾਂ ਕਰ ਦੇਣਾ। ਤੇ ਕੈਲੀਫੋਰਨੀਆ ਦੀ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ, ਕਹਿ ਲਓ ਕਿ ਇੱਕ ਤਰ੍ਹਾਂ ਆਲਰੇਡੀ ਜਿੱਤ ਪ੍ਰੈਡਿਕਟਡ ਹੀ ਹੁੰਦੀ ਹੈ। ਤੇ ਰਿਪਬਲਿਕਨ ਤੇ ਪ੍ਰਚਾਰ ਵੀ ਆਪਣਾ ਇੰਨਾ ਨਹੀਂ ਕਰਦੇ। ਸੇਮ ਥਿੰਗ ਜਿੱਦਾਂ ਟੈਕਸਸ ਦੇ ਵਿੱਚ ਰਿਪਬਲਿਕਨਸ ਦੀ ਜਿਹੜੀ ਉਹ ਹੁੰਦੀ ਆ। ਤੇ ਫਲੋਰੀਡਾ ਜਿਹੜੀ ਕਹਿ ਲਓ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਦਾਂ ਸਵਿੰਗ ਸਟੇਟ ਆ, ਇਮੀਗ੍ਰੈਂਟ ਵੀ ਉੱਥੇ ਕਈ ਕੁਛ ਆਣਾ। ਤੇ ਜਿਹੜੀਆਂ ਛੋਟੀਆਂ ਮੋਟੀਆਂ ਨਿੱਕੀਆਂ ਜਿਹੜੀਆਂ ਸਟੇਟਾਂ ਮਿਸ਼ੀਗਨ, ਓਹਾਇਓ, ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਇਲੈਕਸ਼ਨਸ ਜਿਹੜੀਆਂ ਡਿਸਾਈਡ ਕਰਦੀਆਂ ਹੁੰਦੀਆਂ ਹਮੇਸ਼ਾ। ਤੇ ਐਰੀਜ਼ੋਨਾ, ਟੈਕਸਸ ਜਿਹੜੀਆਂ ਬਾਰਡਰ ਦੇ ਨਾਲ ਲੱਗਦੀਆਂ ਜਿਹੜੀਆਂ ਸਟੇਟਸ ਜਿੱਥੋਂ ਲੋਕੀ ਟੱਪ ਕੇ ਆਉਂਦੇ ਆ। ਤੇ ਉਧਰ ਆਬਵੀਅਸਲੀ ਆਪਣੀ ਜਿਹੜੀ ਡੈਮੋਗ੍ਰਾਫੀ ਆ ਉਹਨੂੰ ਜਿੱਤਣ ਲਈ ਤੁਹਾਨੂੰ ਏਦਾਂ ਦੇ ਜਿਹੜੇ ਬਿਆਨ ਉਹ ਦੇਣੇ ਪੈਂਦੇ ਆ। ਠੀਕ ਹੈ। ਪੋਲਿਟਿਕਸ ਦਾ ਤਾਂ ਇਹੀ ਲੱਗ ਰਿਹਾ ਕਿ ਬਰਾਬਰ ਹੀ ਜਿਹੜਾ ਕੰਮ ਚੱਲ ਰਿਹਾ। ਤੇ ਇਹਦੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਬਾਈਡਨ ਨੂੰ ਮਲਾਈਆਂ ਕੱਢ ਕੇ ਚਾਹ ਚੋਂ ਬਾਹਰ ਸੁੱਟਿਆ, ਦੁੱਧ ਚੋਂ ਮੱਖੀ ਕੱਢੀ ਦੀ ਹੈ ਜਿੱਦਾਂ। ਤੇ ਮੈਂ ਕਿਹਾ ਹੁਣ ਅਮਰੀਕਾ ਦਾ ਇਹ ਆ ਕਿ ਜਿਹੜੇ ਸਾਰੀਆਂ ਤੁਸੀਂ ਵੇਖੋ, ਪਤਾ ਸਾਰਿਆਂ ਨੂੰ ਪਹਿਲਾਂ ਹੁੰਦਾ ਕਿ ਜਿਹੜੇ ਈਵਨ ਤੁਸੀਂ ਆਪਣੇ ਜੇ ਇੰਡੀਆ ਦੀ ਵੀ ਗੱਲ ਕਰੋ, ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਉਹ ਵੀ ਬੰਦਾ ਠੰਡਾ ਪੈ ਗਿਆ। ਖਾਰੂ ਇਹ ਕੀ ਹੁੰਦਾ ਕਿ ਜਿਹੜਾ ਬੰਦਾ ਅੱਗੇ ਮੱਛਰ ਦਾ ਹੁੰਦਾ ਹੀ ਆ, ਜਿੰਨਾ ਜਿਹੜੇ ਪਿੱਛੇ ਜਿਹੜੇ ਮਾਲਕ ਹੁੰਦੇ ਆ ਉਹ ਮਛਰਾਣਾ ਬੰਦੇ ਨੂੰ ਚਾਹੁੰਦੇ ਆ, ਜਿਹੜੀ ਸਿੱਧੀ ਗੱਲ ਆ। ਤੇ ਜਿਹੜਾ ਹੁਣ ਟਰੰਪ ਹੋਣਾ ਤੇ ਜਿਹੜੇ ਅਸੈਸੀਨੇਸ਼ਨ ਆ, ਇਹ ਅਟੈਂਪਟ ਏਦਾਂ ਵਾ ਕਿ ਉਹ ਇੱਕ ਲੂਜ਼ ਕੈਨਨ ਆ। ਉਹ ਐਸਟੈਬਲਿਸ਼ਮੈਂਟ ਦਾ ਬੰਦਾ ਜਿਹੜਾ ਨਹੀਂ ਹੈਗਾ, ਕਿ ਉਹ ਅਗਲਾ ਸਿੱਧਾ ਹੀ ਕਹਿੰਦਾ ਮੈਂ ਲੜਾਈਆਂ ਰੋਕ ਦੇਣੀਆਂ, ਮੈਂ ਏਦਾਂ ਕਰ ਦੇਣਾ, ਓਦਾਂ ਕਰ ਦੇਣਾ। ਉਹਦਾ ਈਵਨ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਸੀਗਾ, ਉਹਨਾਂ ਵੀ ਮੁੜੇ, ਉਹਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਫੰਡਿੰਗ ਦੇਣੀ ਆ। ਉਹਨੇ ਕਹਿੰਦਾ ਮੈਂ ਦੋਨੋਂ ਸਾਈਡਾਂ ਨੂੰ ਜਿਹੜਾ ਲੜਾਈ ਮੈਂ ਰੋਕ, ਕੱਲ ਹੀ ਮਿਲਿਆ ਆ ਜੀ ਉਹਨੂੰ, ਲੜਾਈ ਮੈਂ ਰੋਕ ਦੇਣੀ ਹੈ ਨਾ। ਸੋ ਉਹ ਜਿਹੜਾ ਬੰਦਾ ਉਹ ਪਹਿਲਾਂ ਹੀ ਬਿਲੀਅਨਰ ਤੇ ਕਿਸੇ ਦੇ ਆਖੇ ਲੱਗਣ ਵਾਲਾ ਹੈ ਨਹੀਂ, ਤਾਂ ਕਰਕੇ ਉਹ ਥ੍ਰੈਟ ਆ। ਤੇ ਤੁਸੀਂ ਇਹ ਵੇਖੋ ਕਿ ਜੇ ਬਾਈਡਨ ਨੂੰ ਏਡੀ ਆਸਾਨੀ ਨਾਲ ਉਹਨਾਂ ਨੇ ਕਿ ਰਾਤੋਂ ਰਾਤ ਉਹਨਾਂ ਡਿਬੇਟ ਤੋਂ ਬਾਅਦ ਡਿਸਾਈਡ ਕਰ ਲਿਆ ਕਿ ਨਹੀਂ ਤੂੰ ਨਹੀਂ ਕਰਨਾ। ਜੇ ਉਹ ਕਹਿੰਦੇ ਕਿ ਤੂੰ ਕਰਨਾ, ਤੇ ਉਹ ਵਿਚਾਰਾ ਭਾਵੇਂ ਫਿਜ਼ੀਕਲ ਉੱਤੇ ਜਾਣ ਵੀ ਨਹੀਂ ਤਾਂ ਵੀ ਉਹਨੂੰ ਖੜਾ ਕੀਤਾ ਹੋਇਆ। ਤੇ ਵਾਈਸ ਪ੍ਰੈਜ਼ੀਡੈਂਟ ਹੈਰਿਸ ਸੀਗੀ। ਤੁਸੀਂ ਉਤੋਂ ਜਿਹੜਾ ਕਨਕਲੂਜਨ ਇਹ ਵੀ ਕੱਢ ਸਕਦੇ ਆ ਕਿ ਦੇਖੋ ਤੁਸੀਂ ਕਿ ਹੈਰਿਸ ਜਿਹੜੀ ਆ, ਜੇ ਤਾਂ ਬਾਈਡਨ ਨੂੰ ਇਦਾਂ ਕੀਤਾ ਜਾ ਸਕਦਾ ਤਾਂ ਹੈਰਿਸ ਦਾ ਵੀ ਤਾਂ ਸੇਮ ਹੀ ਸਟੇਟਸ ਹੋਇਆ ਨਾ, ਕਿ ਜਿਹੜਾ ਤੁਸੀਂ ਦੇਖੋ ਇਹ ਤਾਂ ਹੁਣ ਪੈਰਾਸ਼ੂਟ ਦੇ ਨਾਲ ਲਿਆਂਦਾ ਹੋਇਆ ਕੈਂਡੀਡੇਟ ਹੀ ਹੈ। ਤਾਂ ਸ਼ਰੇਆਮ ਹੀ ਪ੍ਰਾਇਮਰੀ ਵਿੱਚ ਤਾਂ ਕਿਸੇ ਨੇ ਲੜਾਈ ਨਹੀਂ ਕੀਤੀ, ਉੱਥੇ ਬਾਈਡਨ ਨੂੰ ਜਿਤਾਤਾ। ਜਿਹੜਾ ਕੋਈ ਉਲਟ ਖੜਦਾ ਸੀ ਉੱਥੇ ਉਹਨਾਂ ਨੇ ਰੋਕਤਾ, ਤੇ ਇਵੈਂਚੁਅਲੀ ਬਾਈਡਨ ਹੁਣੀ ਲਾਂਭੇ ਕਰਕੇ ਇਹਨੂੰ ਜਿਹੜਾ ਐਂਡੋਰਸ ਕਰਤਾ ਤੇ ਇਹ ਕੈਂਡੀਡੇਟ ਬਣ ਗਈ। ਜਿਹੜੀ ਰਾਜਗਰਾਂ ਜੀ ਜਿੰਨਾ ਕਿ ਮੈਨੂੰ ਵੇਖਦਾ ਇੱਥੇ ਹਨਾ, ਤੇ ਆਪਾਂ ਨਿਊਟਰਲ ਸਾਈਡ ਰੱਖੀਦਾ। ਜਿੱਥੇ ਆਪਣੇ ਕਈ ਵਾਰੀ ਲੋਕ ਗਲਤ ਹੁੰਦੇ ਆਪਾਂ ਵੀ ਕਹਿ ਦਈਦਾ ਕਮੈਂਟ, ਆਪਾਂ ਕਦੀ ਝਾਕਾ ਨਹੀਂ ਰੱਖੀਦਾ। ਕ੍ਰਿਟਿਸਿਜ਼ਮ ਵੀ ਕਈ ਵਾਰੀ ਸਾਡਾ ਹੁੰਦਾ ਵਾ ਜੀ। ਪਰ ਦੇਖੋ ਇਮੀਗ੍ਰੈਂਟਾਂ ਦੀ ਇਹਨਾਂ ਨੂੰ ਲੋੜ ਆ, ਕੰਮ ਜਿਹੜੇ ਇਹਨਾਂ ਦੇ ਖੇਤਾਂ ਖੁੱਤਾਂ ਦੇ ਸਾਰੇ ਆ। ਕੈਲੀਫੋਰਨੀਆ ਕਿਤੇ ਚੱਲ ਜਾਓ, ਰੈਸਟੋਰੈਂਟਾਂ 'ਚ ਚੱਲ ਜਾਓ, ਤੁਸੀਂ ਜਿਹੜੇ ਸਟੋਰਾਂ ਦੇ ਵਿੱਚ ਚੱਲ ਜਾਓ, ਫਰੰਟ ਡੈਸਕ ਤੇ ਤੁਸੀਂ ਚੱਲ ਜਾਓ, ਤੇ ਹਰੇਕ ਕੰਮ ਜਿਹੜਾ ਇਮੀਗ੍ਰੈਂਟ ਜਿਹੜਾ ਕਰ ਰਿਹਾ, ਕੋਈ ਸ਼ੱਕ ਨਹੀਂ ਇਹਦੇ ਵਿੱਚ ਹੈਗਾ। ਉਹ ਜਿਹੜੀਆਂ ਜੌਬਸ ਹੈਗੀਆਂ ਇਹਨਾਂ ਨੇ ਨਹੀਂ ਕਰਨੀਆਂ। ਬੋਟਮ ਲਾਈਨ ਇਹ ਹੈਗੀ ਆ, ਉਹ ਜੋ ਮਰਜ਼ੀ ਕਹੀ ਜਾਣ, ਉਹਨਾਂ ਨੇ ਇੱਥੋਂ ਵਾਲਿਆਂ ਨੇ ਨਹੀਂ ਕਰਨੀ। ਸਾਰਿਆਂ ਨੂੰ ਪਤਾ ਵਾ, ਇਹਨਾਂ ਨੂੰ ਖੁਦ ਵੀ ਪਤਾ ਵਾ, ਜਿਹੜੇ ਪੋਲੀਟੀਸ਼ੀਅਨ ਉਹਨਾਂ ਨੂੰ ਵੀ ਪਤਾ, ਜਿਹੜੇ ਟਰੰਪ ਉਹਨਾਂ ਦੇ ਜਿਹੜੇ ਕਾਰੋਬਾਰ ਵੀ ਚੱਲਦੇ ਆ, ਬਿਲਡਿੰਗਾਂ ਜਿਹੜੀਆਂ ਉਹਨਾਂ ਦੀਆਂ ਬਣਦੀਆਂ, ਕੰਸਟਰਕਸ਼ਨ ਵਰਕਰ ਉਹਨਾਂ ਦੇ ਜਿਹੜੇ ਰਿਜ਼ੋਰਟ ਆ ਉਹਨਾਂ ਦੇ ਵਿੱਚ ਜਿਹੜੇ ਕੰਮ ਆ, ਉਹ ਸਭ ਜਿਹੜੇ ਵਰਕਰ ਆ। ਇਹ ਕੋਰੀ ਸੱਚਾਈ ਆ। ਕੰਮ ਨੂੰ ਬਹੁਤ ਲੋਕੀ ਜਿਹੜੇ ਭੱਜ ਕੇ ਇੱਥੇ ਆਉਂਦੇ ਆ, ਤੇ ਇਹਨਾਂ ਨੂੰ ਇਹ ਗੱਲ ਪਤਾ ਵਾ। ਹੁਣ ਜਿੱਦਾਂ ਕਿ ਗੱਲ ਦੱਸਿਆ ਕਿ ਜਿਹੜੀ
ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ ਉਹ ਇੱਕ ਮੁੱਦਾ ਬਣਾਇਆ ਹੋਇਆ ਉਹਨਾਂ ਨੇ, ਜਿੱਦਾਂ ਅਬੋਰਸ਼ਨ ਵਾਲਾ ਮੁੱਦਾ ਬਣਾਇਆ ਵਾ, ਤੇ ਉਹ ਜਿਹੜਾ ਮੁੱਦਾ ਲੋਕਾਂ ਲਈ ਇੰਪੋਰਟੈਂਟ ਆ। ਤੇ ਹੁਣ ਜਿੱਦਾਂ ਜਿਹੜੇ ਪਿੱਛੋਂ ਦੀ ਲੋਕ ਜਿਹੜੇ ਸਰਕਾਰਾਂ ਚਲਾਉਂਦੇ ਆ ਕਿ ਬਾਈਡਨ ਸਾਹਿਬ ਤੁਸੀਂ ਕਰੋ ਜਾਂ ਨਾ ਕਰੋ, ਢਗਾਉਂਦੇ ਆ, ਉਹ ਜਿਹੜੇ ਬੰਦੇ ਆ ਉਹਨਾਂ ਲਈ ਇਮੀਗ੍ਰੇਸ਼ਨ ਜਿਹੜਾ ਮੇਨ ਏਜੰਡਾ ਨਹੀਂ ਹੈਗਾ। ਜੇ ਉਹ $1 trillion ਜਿਹੜਾ ਹੈਗਾ ਪ੍ਰਿਜ਼ਨ ਇੰਡਸਟਰੀ ਕੰਪਲੈਕਸ, ਫਾਰਮਾ ਇੰਡਸਟਰੀ ਕੰਪਲੈਕਸ, ਮਿਲਟਰੀ ਇੰਡਸਟਰੀ ਕੰਪਲੈਕਸ, ਜੇ ਉਹ ਸਾਰਾ ਇਹਦੇ ਵਿੱਚੋਂ ਦੀ $trillions ਜੇ ਸਿੱਧੇ ਹੀ ਲੀਗਲ ਤੌਰ ਦੇ ਉੱਤੇ ਟੈਕਸ ਪੇਅਰ ਮਨੀ ਜੇ ਲੈ ਸਕਦੇ ਆ, ਉਹਨਾਂ ਨੇ ਚਿੱਲੜ ਕਿਉਂ ਇਕੱਠੇ ਜਿਹੜੇ ਕਰਨੇ ਆ, ਰਾਈਟ? ਉਹਨਾਂ ਨੂੰ ਜਿਹੜਾ ਚਾਹੀਦਾ ਆਪਣਾ ਬੰਦਾ ਇਸ ਵੇਲੇ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਬਿਲਕੁਲ ਕਲੀਅਰ ਆ ਕਿ ਉਹ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਚਾਹੁੰਦੀ ਆ ਕਿ ਹੈਰਿਸ ਆਵੇ। 2 ਵਾਰੀ ਅਸੈਸੀਨੇਸ਼ਨ ਅਟੈਂਪਟ ਹੋ ਗਿਆ। ਹੋਰ ਮੈਂ ਕਿਹਾ ਦੇਖ ਲਓ ਕਿੱਦਾਂ, ਕਿ ਮੈਂ ਕਿਹਾ ਏਦਾਂ ਕਰਦੇ ਤਾਂ ਮਹੱਲੇ ਦੀ MLA ਦੀ ਪੋਲਿਟਿਕਸ ਹੁੰਦੀ ਆ ਕਿ ਕਦੀ ਗੋਲੀ ਚਲਾਤੀ ਉੱਤੇ, ਕਦੀ ਕੁਛ ਕਰਤਾ। ਤੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਉਹ ਸਾਊਂਡ ਬਾਈਟ ਆ, ਕਿਉਂਕਿ ਉਹ ਨਿਊਜ਼ਾਂ ਦੇ ਵਿੱਚ ਚਮਕਦੀ ਹੈ, ਐਂਡ ਦੇ ਵਿੱਚ ਹੁਣ ਉਹੀ ਆ ਆਪਣਾ ਜਦੋਂ ਬੰਦਾ ਆਉਂਦਾ ਉਹਨਾਂ ਦੇ ਫੇਵਰ ਦੇ ਫੈਸਲੇ ਲੈਂਦਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੇ ਰਬਰ ਸਟੈਂਪ ਲਾਉਂਦਾ। ਤੇ ਹੈਰਿਸ ਉਹ ਵਾਲੀ ਕੈਂਡੀਡੇਟ ਮੈਨੂੰ ਲੱਗਦਾ ਹੈਗੀ ਆ ਤਕਰੀਬਨ। ਤੇ ਜਿਹੜਾ ਹੁਣ ਟਰੰਪ ਆ ਉਹਦੇ ਐਂਟੀ ਟਰੰਪ ਕੈਂਪੇਨ ਕਿ ਹੇਟ ਫਲਾਉਂਦਾ ਬੰਦਾ, ਏਦਾਂ ਕਰਦਾ ਉਦਾਂ ਕਰਦਾ, ਉਹ ਚੀਜ਼ਾਂ ਜਿਹੜੀਆਂ ਮੀਡੀਆ 'ਚ ਜਿਹੜੀ ਸਰਕਸ ਆ ਉਹ ਜ਼ਿਆਦਾ ਵੇਖਣ ਨੂੰ ਮਿਲਦੀ ਆ। ਤੇ ਅੱਗੋਂ ਉਹਨੂੰ ਵੀ ਪਤਾ ਜਿਹੜਾ ਟਰੰਪ ਆ ਉਹ ਵੀ ਬੜਾ ਸਮਾਰਟ ਬੰਦਾ, ਉਹ ਵੀ ਜਿਹੜੇ ਤੁਸੀਂ ਦੇਖੋ ਕਿ ਉਹਦੇ ਸੱਜਣ ਮਿੱਤਰ ਜਿਹੜੇ ਕੌਣ ਰਹੇ ਆ, UFC ਦਾ ਪ੍ਰੈਜ਼ੀਡੈਂਟ ਡੇਨਾ ਵਾਈਟ, ਵਿੰਸ ਮੈਕਮੈਨ, ਉਹ ਵੇਗਸ ਦਾ ਉਹਦਾ ਪਹਿਲਾਂ ਆਪਣਾ ਖੁਦ ਵੀ ਲਾਈਵ ਜਿਹੜਾ ਰਿਐਲਿਟੀ ਟੀਵੀ ਸ਼ੋਅ ਰਿਹਾ। ਤੇ ਕਾਫੀ ਜਿਹੜਾ ਤੁਸੀਂ ਕਹਿ ਲਓ ਕਿ ਨਿਊਯਾਰਕ ਦੇ ਵਿੱਚ ਕਾਫੀ ਐਲੀਟ ਸਰਕਲਾਂ 'ਚ ਉੱਠਿਆ ਬੈਠਿਆ, ਉਹਨੂੰ ਵੀ ਜਿਹੜੀ ਚੀਜ਼ ਪਤਾ ਕਿ ਇਹਨਾਂ ਨੇ ਮੈਨੂੰ ਜਿਹੜਾ ਮੀਡੀਆ ਵਾਲੇ ਆ ਇਹਨਾਂ ਨੇ ਮੈਨੂੰ ਸਹੀ ਟਾਈਮ ਜਿਹੜਾ ਨਹੀਂ ਦੇਣਾ, ਤੇ ਮੈਨੂੰ ਵੀ ਕੁਛ ਨਾ ਕੁਛ ਜਦੋਂ ਮੈਨੂੰ ਪੁੱਠੀ ਗੱਲ ਕਰਦੇ ਆ ਮੈਂ ਵੀ ਉਹਨੂੰ ਜਿਹੜਾ ਅੱਗੇ ਹੋਰ ਪੁੱਠੀ ਗੱਲ ਕਰਾਂ। ਤੇ ਉਹ ਤੁਸੀਂ ਉਹਦੀ ਕੋਈ ਚੀਜ਼ ਦੇਖ ਲਓ ਕਿ CNN ਤੇ ਡਿਬੇਟ ਆ, ਇੱਕ ਬੰਦੇ ਨਾਲ ਨਹੀਂ ਡਿਬੇਟ ਕਰ ਰਿਹਾ, ਉਹ 3 ਜਣਿਆਂ ਨਾਲ ਕਰ ਰਿਹਾ, ਜਿਹੜਾ ਰਿਪੋਰਟਰ ਆ ਉਹ ਵੀ। ਤੇ ਇਮੀਗ੍ਰੇਸ਼ਨ ਦਾ ਜਿਹੜਾ ਇਹਨਾਂ ਨੇ ਰੌਲਾ ਬਣਾਇਆ ਹੋਇਆ ਉਹ ਇੰਨਾ ਕੋਈ ਖਾਸ ਵੱਡਾ ਰੌਲਾ ਨਹੀਂ ਹੈਗਾ। ਅਫਕੋਰਸ ਇਹਨਾਂ ਨੂੰ ਬਾਰਡਰ ਜਿਹੜਾ ਆਪਣਾ ਸਿਕਿਉਰ ਕਰਨਾ ਚਾਹੀਦਾ। ਉਹ ਵਕੀਲ ਜਿਹੜੇ ਆ ਸਾਰੇ ਖੁਦ ਵੀ ਕਹਿੰਦੇ ਆ ਤੁਸੀਂ ਇਹਨਾਂ ਦੀ ਇੰਟਰਵਿਊ ਲਓ ਪਹਿਲਾਂ ਬਾਰਡਰ ਤੇ, ਜਿਹੜਾ ਕੰਪੀਟੈਂਟ ਬੰਦਾ ਉਹੀ ਟੱਪ ਕੇ ਆਵੇ, ਵਕੀਲ ਨੂੰ ਵੀ ਅੱਗੇ ਸੌਖਾ ਜਿਹੜਾ ਹੋ ਜਾਂਦਾ ਤੇ ਲਾਅ ਐਂਡ ਆਰਡਰ ਜਿਹੜਾ ਬਣਿਆ ਰਹਿੰਦਾ। ਦੂਜੀ ਗੱਲ ਇਹ ਹੈ ਕਿ ਜਿਹੜਾ ਕਈ ਵਾਰੀ ਕ੍ਰਿਮੀਨਲ ਬੰਦੇ ਜਾਂ ਮਾਫੀਆ ਵਾਲੇ ਬੰਦੇ ਆ ਉਹ ਵੀ ਬਾਰਡਰ ਟੱਪ ਕੇ ਆ ਜਾਂਦੇ ਆ। ਤੇ ਜੇ ਇਹ ਬਾਰਡਰ ਟਾਈਟ ਰੱਖਦੇ ਆ ਤੇ ਸਾਡੀ ਸਾਰਿਆਂ ਦੀ ਸਿਕਿਉਰਿਟੀ ਉਹਦੇ ਵਿੱਚ ਹੁੰਦੀ ਹੈ। ਸਿੱਧੀ ਜੀ ਗੱਲ ਹੈ ਨਾ ਕਿ ਦੇਸ਼ ਨੂੰ ਹੁਣ ਇਹ ਤਾਂ ਨਹੀਂ ਹੈਗਾ 300 ਮਿਲੀਅਨ ਇੱਥੇ ਲੋਕ ਰਹਿੰਦੇ ਆ ਤੇ 100 ਮਿਲੀਅਨ ਤੁਸੀਂ ਬਾਹਰੋਂ ਦੀ ਮੰਗਾ ਲਓ ਤੇ ਉਹਨਾਂ ਨੂੰ ਵੈਟ ਨਾ ਕਰੋ, ਹਨਾ? ਜਿਹੜੇ ਕੰਮ ਕਰਨਾ ਚਾਹੁੰਦੇ ਆ, ਮਿਹਨਤ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬੁਲਾਓ। ਸੋ ਇਹ ਜਿਹੜੀ ਦੇਸ਼ ਦੀ ਸਥਿਤੀ ਬਣੀ ਹੋਈ ਆ। ਤੇ ਪਹਿਲਾਂ ਤਾਂ ਬਾਈਡਨ ਦੇ ਹਿਸਾਬ ਨਾਲ ਸੀਗਾ ਤੇ ਲੱਗਦਾ ਸੀਗਾ ਟਰੰਪ ਜਿਹੜਾ ਜਿੱਤੂਗਾ। ਸਪੈਸ਼ਲੀ ਜਿਹੜੀ ਉਹਦੀ ਵੀਡੀਓ ਆਈ ਸੀਗੀ ਫਾਈਟ ਜਿਹੜੀ ਕਰਦਾ ਸੀਗਾ, ਉਹ ਬੜਾ ਆਈਕੋਨਿਕ ਜਿਹਾ ਸੀਗਾ ਕਿ ਯਾਰ ਇਹ ਤਾਂ ਹੁਣ ਅਨਬੀਟੇਬਲ ਕੈਂਡੀਡੇਟ ਆ। ਪਰ ਤੁਸੀਂ ਦੇਖ ਲਓ ਕਿ ਉਹਨੂੰ ਦੁਬਾਰਾ ਜਿੱਦਾਂ ਤੁਸੀਂ ਕਹਿੰਦੇ ਆ ਕਿ ਪੈਰਾਸ਼ੂਟ ਨਾਲ ਲਿਆ ਕੇ ਮੈਦਾਨ 'ਚ ਖੜਾ ਕਰਤਾ। ਗੇਮ ਮਤਲਬ ਰਾਤੋਂ ਰਾਤ ਉਹਨਾਂ ਨੇ ਜਿਹੜੀ ਬਦਲ ਦਿੱਤੀ ਆ। ਜੀ ਜੀ ਬਿਲਕੁਲ। ਤੋ ਹੁਣ ਆਪਾਂ ਕਾਲਸ ਵੱਲ ਨੂੰ ਵੱਧਦੇ ਆ। ਮਨਜੀਤ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ ਹਾਂਜੀ ਫਿਰ ਕਹਿਣਾ ਜੀ ਮੇਰਾ ਜਿਹੜਾ ਬ੍ਰਦਰ ਆ ਉਹ ਸਿਟੀਜ਼ਨ ਆ ਤੇ ਉਹਨਾਂ ਨੇ ਮੇਰੀ ਮਦਰ ਤੇ ਫਾਦਰ ਦੋਨਾਂ ਦੇ ਜਿੱਦਾਂ ਪੇਪਰ ਭਰੇ ਹੋਏ ਆ ਆਫਟਰ ਸਿਟੀਜ਼ਨ ਜੀ। ਤੇ ਉਹਨਾਂ ਦੇ ਕੋਲ ਇੰਡੀਆ ਵਿੱਚ ਮੇਰੀ ਸਕੀ ਭੈਣ ਦੀ ਕੁੜੀ ਰਹਿੰਦੀ ਆ ਜਿਹੜੀ ਮਤਲਬ ਕਿ 10 ਸਾਲ ਤੋਂ ਛੋਟੀ ਆ। ਅਸੀਂ ਇਹ ਕਹਿੰਦੇ ਸੀ ਕਿ ਜੇ ਉਹ ਮੇਰੇ ਮੰਮੀ ਡੈਡੀ ਉਹ ਛੋਟੀ ਬੱਚੀ ਨੂੰ ਅਡਾਪਟ ਕਰ ਲੈਂਦੇ ਆ ਤੇ ਕੀ ਉਹ ਬੱਚੀ ਮਤਲਬ ਕਿ ਮੇਰੇ ਮੰਮੀ ਡੈਡੀ ਦੇ ਨਾਲ ਆ ਸਕਦੀ ਆ US? ਉਹ ਬੱਚੀ ਤੁਹਾਡੀ ਹੈ? ਨਹੀਂ, ਮੇਰੀ ਭੈਣ ਦੀ ਆ ਜੀ। ਨਹੀਂ ਉਹ ਨਹੀਂ ਭਾਜੀ ਆ ਸਕਣਾ। ਅੱਛਾ ਜੀ। ਹਾਂ, ਜਦੋਂ ਜਿਹੜੇ ਪੇਰੈਂਟਸ ਇਹ ਚੀਜ਼ ਨਹੀਂ ਤੁਹਾਡੀ। ਤੇ ਬੱਚੀ ਕਿੰਨੇ ਸਾਲ ਦੀ ਹੈ ਇਸ ਵੇਲੇ? 10 ਸਾਲ ਦੀ। 8 ਸਾਲ ਦੀ ਹੋਣੀ ਹੈ ਜੀ, 7-8 ਸਾਲ ਦੀ। ਨਹੀਂ ਭਾਜੀ, ਇਹਦਾ ਨਾ ਬੰਨਾ ਨਹੀਂ ਕੰਮ। ਤੇ ਉਹਨੇ ਓਬਵੀਅਸਲੀ ਉਹਨਾਂ ਨੂੰ ਪਤਾ ਕਿ ਫੈਮਿਲੀ ਦਾ ਜਿਹੜਾ ਮਸਲਾ ਅਡਾਪਸ਼ਨ ਦਾ ਬਾਹਰ ਜਾਣ ਕਰਕੇ ਏਦਾਂ ਕਰਦੇ ਆ ਤੇ ਤੁਹਾਨੂੰ ਪ੍ਰੋਬਲਮ ਪੈ ਜਾਣੀ। ਅੱਛਾ ਜੀ। ਠੀਕ ਹੈ ਜੀ। ਠੀਕ ਹੈ ਸਰ। ਹਾਂਜੀ, ਥੈਂਕ ਯੂ ਜੀ। ਗੁਰਮੀਤ ਜੀ। ਸੁਖਵਿੰਦਰ ਜੀ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੁੱਛੋ ਜੀ, ਕੀ ਸਵਾਲ ਹੈ ਜੀ? ਹਾਂਜੀ ਭਾਜੀ, I-730 ਅਪਰੂਵ ਹੋਈ ਸੀ ਨਾ, ਤਾਂ ਉਸ ਤੋਂ ਬਾਅਦ ਮੇਰੇ ਹਸਬੈਂਡ ਦਾ ਅਸੀਂ AO5 ਕੈਟਾਗਰੀ 'ਚ ਇਹਨਾਂ ਦਾ ਵਰਕ ਪਰਮਿਟ ਅਪਲਾਈ ਕੀਤਾ ਸੀ। AO3 ਕੈਟਾਗਰੀ 'ਚ, ਪਰ ਉਹਨੂੰ ਆਲਮੋਸਟ 1.5 ਸਾਲ ਹੋ ਗਿਆ। ਫਿਰ ਇਹਨਾਂ ਦਾ ਗ੍ਰੀਨ ਕਾਰਡ ਵੀ ਅਪਲਾਈ ਹੋ ਗਿਆ ਤੇ ਨਾਲ ਇਹਨਾਂ ਦਾ CO9 ਵਰਕ ਪਰਮਿਟ ਉਹ ਡਿਨਾਇਲ ਹੋ ਗਿਆ ਕਿ ਕੈਟਾਗਰੀ ਰੋਂਗ ਆ।
ਕਿਉਂਕਿ ਹੁਣ Right. ਸਾਨੂੰ ਕੋਈ ਅਪਡੇਟ ਨਹੀਂ ਆਉਂਦੀ ਪਈਗੀ AO3 ਦੀ। ਤਾਂ ਅਸੀਂ ਤਾਂ ਜਿੱਦਾਂ ਸਾਡੇ ਲਾਇਰ ਆ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਤੋਂ ਅਸੀਂ ਗ੍ਰੀਨ ਕਾਰਡ ਅਪਲਾਈ ਕਰਾਇਆ ਉਹਨਾਂ ਨੂੰ, ਉਹ ਕਹਿੰਦੇ ਕਿ ਆਪਾਂ AO5 ਕੈਟਾਗਰੀ, ਹੁਣ ਲਾਸਟ ਵੀਕ ਅਸੀਂ AO5 ਕੈਟਾਗਰੀ 'ਚ ਅਪਲਾਈ ਕੀਤਾ ਕਿਉਂਕਿ ਸਾਨੂੰ ਕਹਿੰਦੇ ਕਿ ਜਦੋਂ ਤੁਹਾਡਾ ਕੇਸ ਗ੍ਰਾਂਟ ਹੋਇਆ ਸੀ, ਅਪਰੂਵ ਹੋਇਆ ਸੀ, ਮੇਰੇ ਹਸਬੈਂਡ ਦਾ ਸਟੇਟਸ ਸ਼ੁੱਡ ਬੀ ਅਸਾਈਲੀ ਹੋਣਾ ਚਾਹੀਦਾ, ਨਾਟ ਰਿਫਿਊਜੀ। ਤਾਂ ਅਸੀਂ ਇਹ ਚੀਜ਼ 'ਚ ਕਨਫਿਊਜ਼ ਹਾਂ ਕਿ ਸਾਨੂੰ AO3 ਦੀ ਵੇਟ ਕਰਨੀ ਚਾਹੀਦੀ ਸੀ ਜਾਂ AO5। ਹੁਣ ਉਹਨਾਂ ਨੇ ਅਪਲਾਈ ਕਰਤਾ ਲਾਇਰ ਨੇ ਕਿ ਲੈਟਸ ਸੀ ਕਿ ਇਹਦੇ ਤੇ ਇਮੀਗ੍ਰੇਸ਼ਨ ਕੀ ਕਹਿੰਦੀ ਹੈ। ਜਦੋਂ ਕੇਸ ਪਾਸ ਹੋ ਜਾਏ, ਹਾਂਜੀ, ਉਹ ਫਿਰ ਨਾ ਬੰਦਾ ਜਿਹੜੀ ਅਸਾਈਲੀ ਦੀ ਜਿਹੜੀ ਕੈਟਾਗਰੀ ਹੁੰਦੀ ਉਹ A5 ਬਣਦੀ ਹੈ। ਹਾਂਜੀ ਭਾਜੀ, ਮੇਰਾ ਜਦੋਂ ਕੇਸ ਗ੍ਰਾਂਟ ਹੋਇਆ ਸੀ ਮੈਨੂੰ AO5 ਦਾ ਆਇਆ ਸੀਗਾ। ਤਾਂ ਜਦੋਂ ਇਹਨਾਂ ਦਾ ਅਸੀਂ 2023 ਦੇ ਵਿੱਚ ਅਪਲਾਈ ਕੀਤਾ ਤਾਂ ਉਦੋਂ AO3 ਕੈਟਾਗਰੀ ਅਪਲਾਈ ਕਰਤਾ ਲਾਇਰ ਨੇ ਸਿਆਟਲ। ਤਾਂ ਉਹ ਕਹਿੰਦੇ ਕਿ ਇਹ ਰਿਫਿਊਜੀ ਆ, ਇਹ ਐਜ਼ ਆ ਅਸਾਈਲੀ ਨਹੀਂ ਹੋਣਾ। ਹੁਣ 1.5 ਸਾਲ ਬਾਅਦ ਉਹ ਕਹਿੰਦੇ ਆ ਕਿ ਆਪਾਂ AO5 ਵੀ ਅਪਲਾਈ ਕਰ ਲੈਂਦੇ ਹਾਂ। ਜੇ CO9 ਤਾਂ ਡਿਨਾਇਲ ਕਰਤਾ, ਉਹ ਦਿੰਦੀ ਨਹੀਂ ਪਈ ਹੁਣ ਇਮੀਗ੍ਰੇਸ਼ਨ ਕਿਸੇ ਨੂੰ ਵੀ। CO9 ਨਾਲ ਜਿਹੜੀ ਨਾ 485 ਦੀ ਉਹਦੀ ਪ੍ਰੋਬਲਮ ਜਿਹੜੀ ਆ ਜਾਂਦੀ ਆ, ਉਦਾਂ 485 ਦਾ ਹੋਣਾ ਚਾਹੀਦਾ, ਪਰ ਉਹ ਜਿਹੜੇ ਅਸਾਈਲੀ ਤੇ ਉਹ ਜਿਹੜੇ ਹੈਗੇ ਆ A5 ਕੈਟਾਗਰੀ 'ਚ ਕਹਿੰਦੇ ਉਹਨਾਂ ਨੂੰ ਫਾਈਲ ਕਰੋ। ਹਾਂਜੀ ਜੀ ਭਾਜੀ, ਤੁਹਾਡੇ ਨਾਲ ਅਪੁਆਇੰਟਮੈਂਟ ਬਣਾ ਕੇ ਵੀ ਆਪਾਂ ਨੂੰ ਫਿਗਰ ਆਊਟ ਹੋ ਸਕਦਾ ਕਿ ਐਗਜ਼ੈਕਟ ਕੈਟਾਗਰੀ ਮੇਰੇ ਹਸਬੈਂਡ ਦੀ ਕੀ ਹੈ, ਕਿਉਂਕਿ ਸਿੰਸ ਮਾਰਚ ਤੋਂ ਸਾਡਾ ਟਰੱਕ ਵੀ ਖੜਿਆ ਆ। ਤੁਹਾਨੂੰ ਪਤਾ ਬਿਨਾਂ ਪੇਪਰਾਂ ਤੋਂ ਕੰਮ ਵੀ ਬਹੁਤ ਮੈਂ ਨਾ ਹਾਰਡ ਤੁਹਾਡੀ ਜਿਹੜੀ ਵਰਕ ਪਰਮਿਟ ਵਾਲੀ ਆ, ਮੈਂ ਮਾਫੀ ਚਾਹੁੰਦਾ। ਆ ਜਿਹੜਾ ਮਸਲਾ ਨਾ ਤੁਹਾਡਾ ਹੁਣ ਜਿਹੜਾ ਪੈਂਡਿੰਗ ਆ, ਇਹਦੇ ਵਿੱਚ ਮੈਂ ਕੋਈ ਖਾਸ ਤੁਹਾਡੀ ਹੈਲਪ ਨਹੀਂ ਕਰ ਸਕਦਾ। ਇਹ ਤੁਸੀਂ ਜਿਹੜਾ ਵਕੀਲ ਸਾਹਿਬ ਕਹਿ ਰਹੇ ਆ ਨਾ ਆਪਣੇ, ਉਹਨੂੰ ਫਾਈਲ ਕਰਕੇ ਤੇ ਫਿਰ ਉਹਨਾਂ ਨੂੰ ਇੱਕ ਵਾਰੀ ਜਦੋਂ ਫਾਈਲ ਹੋ ਜਾਂਦਾ ਤੇ ਤੁਸੀਂ ਇਮੀਗ੍ਰੇਸ਼ਨ ਨੂੰ ਨਾ ਖੁਦ ਕਾਲ ਕਰਕੇ ਉਹਨਾਂ ਨੂੰ ਆਪਣੀ ਐਕਸਟ੍ਰੀਮ ਫਾਈਨੈਂਸ਼ੀਅਲ ਹਾਰਡਸ਼ਿਪ ਜਿਹੜੀ ਦੱਸ ਸਕਦੇ ਆ। ਜਿੱਦਾਂ ਤੁਸੀਂ ਕਹਿੰਦੇ ਨਾ ਕਿ ਟਰੱਕ ਖੜ ਗਿਆ ਸਾਰਾ ਡਾਕੂਮੈਂਟ ਵਗੈਰਾ, ਤੇ ਤੁਸੀਂ ਉਹਨਾਂ ਨੂੰ ਇਹ ਵੀ ਕਹਿ ਸਕਦੇ ਆ ਕਿ ਪਹਿਲਾਂ ਮੈਂ ਇਦਾਂ ਇੰਨੀ ਦੇਰ ਦੀ ਮੈਂ ਵੇਟ ਜਿਹੜੀ ਆਪਾਂ ਕਰ ਰਹੇ ਆ, ਤੇ ਇੱਕ ਵਾਰੀ ਫਾਈਲ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਐਕਸਪੀਡਾਈਟਲੀ ਆਪਣੀ ਪਰਸਨਲ ਲੈਵਲ ਤੇ ਰਿਕੁਐਸਟ ਪਾ ਸਕਦੇ ਆ। ਹਾਂਜੀ, AO3 ਦੀ ਆਪਾਂ ਪਰਸਨਲ ਲੈਵਲ ਤੇ ਐਕਸਪੀਡਾਈਟ ਰਿਕੁਐਸਟ ਪਾਈ, ਬਟ ਉਹ ਡਿਨਾਇਲ ਕਰ ਦਿੰਦੇ ਆ। ਬਟ ਹੁਣ AO5 ਦਾ ਦੇਖਦੇ ਆ ਕੀ ਕਹਿੰਦੇ ਹਾਂਜੀ, ਉਹ। ਉਹੀ ਸੇਮ ਚੀਜ਼ ਤੁਹਾਨੂੰ ਉੱਤੇ ਕਰਨੀ ਪੈਣੀ ਜੀ। ਓਕੇ ਜੀ, ਥੈਂਕ ਯੂ ਜੀ। ਓਕੇ ਭਾਜੀ, ਥੈਂਕ ਯੂ ਜੀ। ਨਵਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੇਰਾ ਯੂ ਵੀਜ਼ਾ ਅਪਰੂਵ ਹੋਇਆ ਸੀਗਾ ਤੇ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀ, 4 ਸਾਲ ਦਾ ਮਿਲ ਗਿਆ ਮੈਨੂੰ। ਠੀਕ ਹੈ ਤੇ ਜੀ। ਮੈਂ ਇਹ ਪੁੱਛਣਾ ਸੀ ਕਿ ਸੈਕਿੰਡ ਵੀ ਕੋਈ ਅਪਰੂਵਲ ਲੈਟਰ ਆਉਂਦੀ ਹੈ? ਤੁਸੀਂ, ਮੈਂ ਤੁਹਾਡਾ ਸਵਾਲ ਨਹੀਂ ਸਮਝਿਆ। ਤੁਹਾਨੂੰ ਵਰਕ ਪਰਮਿਟ ਕਿਹੜੇ ਬੇਸ ਤੇ ਮਿਲਿਆ? ਯੂ ਵੀਜ਼ੇ ਤੇ। ਯੂ ਵੀਜ਼ੇ ਦਾ ਤੁਹਾਨੂੰ ਵਰਕ ਪਰਮਿਟ ਮਿਲ ਗਿਆ ਤੇ ਯੂ ਵੀਜ਼ਾ ਤੁਹਾਡਾ 4 ਸਾਲ ਦਾ ਗ੍ਰਾਂਟ ਹੋਇਆ, ਇਹ ਕਹਿ ਰਹੇ ਆ ਨਾ? ਹਾਂਜੀ, 4 ਸਾਲ ਦਾ ਉਹ ਗ੍ਰਾਂਟ ਲੈਟਰ ਨਹੀਂ ਆਏਗੀ ਵਿੱਚ। ਤੁਹਾਨੂੰ ਕਿੱਦਾਂ ਪਤਾ ਫਿਰ 4 ਸਾਲ ਦਾ? ਸਾਨੂੰ ਉਹਨਾਂ ਨੇ ਅਪਰੂਵਲ ਲੈਟਰ ਭੇਜੀ ਸੀ ਕਿ ਛੋਟੀ ਦਿੱਤੀ ਨਾ ਪਟੀਸ਼ਨ ਲੈਟਰ ਕੇ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਮੈਨੂੰ ਹੁਣ ਪਤਾ ਨਹੀਂ ਤੁਸੀਂ ਕਿਹੜੇ ਡਾਕੂਮੈਂਟ ਦੀ ਗੱਲ ਕਰਦੇ ਆ। ਜਿਹੜਾ ਯੂ ਵੀਜ਼ਾ ਹੁੰਦਾ ਨਾ, ਪਹਿਲਾਂ ਇੱਕ ਐਕਚੁਅਲ ਅਪਰੂਵ ਤੋਂ ਪਹਿਲਾਂ ਇੱਕ ਬੋਨਾਫਾਈਡ ਲੈਟਰ ਦੇ ਦਿੰਦੇ ਆ ਕਿ ਤੁਹਾਡਾ ਆਪਾਂ ਕਰ ਦੇਣਾ ਵਾ, ਪਰ ਸਾਡੇ ਕੋਲ ਨੰਬਰ ਨਹੀਂ ਹੈਗੇ ਤੇ ਤੁਸੀਂ ਵਰਕ ਪਰਮਿਟ ਵਗੈਰਾ ਅਪਲਾਈ ਕਰੋ। ਤੁਸੀਂ ਉਹਦੀ ਗੱਲ ਕਰਦੇ ਆ? ਹਾਂਜੀ, ਉਹ ਲੈਟਰ ਆਈ ਹੈ। ਹਾਂਜੀ ਹਾਂਜੀ, ਤੇ ਵਰਕ ਪਰਮਿਟ ਅਪਲਾਈ ਕਰੋ। ਇਸ ਤੋਂ ਬਾਅਦ ਜਦੋਂ ਤੁਹਾਨੂੰ ਨਾ ਇੱਕ ਐਕਚੁਅਲ ਲੈਟਰ ਇੱਕ ਆਉਂਦੀ ਹੁੰਦੀ ਹੈ ਯੂ ਵੀਜ਼ੇ ਦੇ ਅਪਰੂਵਲ ਦੀ, ਉਹ 'ਚ ਡੇਟ ਲਿਖੀ ਹੁੰਦੀ ਹੈ ਕਿ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਇਹਦਾ ਯੂ ਵੀਜ਼ਾ ਹੈਗਾ, ਅਪਰੂਵਲ ਨੋਟਿਸ ਹੁੰਦਾ ਵਾ। ਉਹ ਚੀਜ਼ ਆਉਂਦੀ ਆ ਤੇ ਉਹਦੇ 3 ਸਾਲ ਬਾਅਦ ਜਦੋਂ ਤੁਹਾਡਾ ਅਪਰੂਵਲ ਜਿਹੜਾ ਹੁੰਦਾ ਯੂ ਵੀਜ਼ਾ, ਜਦੋਂ ਤੁਸੀਂ 3 ਸਾਲ ਤੁਸੀਂ ਰਹਿ ਲੈਂਦੇ ਆ ਯੂ ਵੀਜ਼ੇ ਦੇ ਵਿੱਚ, ਤੇ ਫਿਰ ਗ੍ਰੀਨ ਕਾਰਡ ਜਿਹੜਾ ਅਪਲਾਈ ਕਰ ਸਕਦੇ ਆ। ਜਿੰਨੇ ਚਿਰ ਉਹ ਲੈਟਰ ਨਹੀਂ ਆਉਂਦੀ ਉਹਨਾਂ ਚਿਰ ਮਤਲਬ ਵੇਟ ਕਰਨੀ। ਹਾਂਜੀ, ਆਪਣੇ ਨਾ ਵਕੀਲ ਨਾਲ ਜਿਹੜੀ ਗੱਲ ਕਰੋ। ਹੁਣ ਮੈਂ ਲੈਟਰ ਤਾਂ ਮੈਨੂੰ ਦਿਖਦੀ ਨਹੀਂ ਵੀ ਤੁਸੀਂ ਕਿਹਦੀ ਗੱਲ ਕਰਦੇ ਆ, ਪਰ ਹਾਂਜੀ ਉਹ ਲੈਟਰ ਦੇ ਉੱਤੇ ਲਿਖਿਆ ਹੁੰਦਾ ਕਿ ਯੂ ਵੀਜ਼ਾ ਅਪਰੂਵ ਹੋ ਗਿਆ। ਜੀ ਨਾ 192 ਵੇਵਰ ਵਾਸਤੇ ਅਪਲਾਈ ਕਰਨਾ ਪੈਂਦਾ? ਜੇ 2 ਨੰਬਰ 'ਚ ਟੱਪੇ ਸੀਗੇ ਬਾਰਡਰ ਤਾਂ ਹਾਂਜੀ। ਜੀ, ਥੈਂਕ ਯੂ ਜੀ। ਗੁਰਮਿੰਦਰ ਜੀ। ਹਾਂਜੀ, 192 ਵਾਲਾ ਨਾ ਕਰ ਦਿਓ ਅਪਲਾਈ। ਉਹਦੇ ਵਿੱਚ ਜਿਹੜਾ ਆਪਣਾ ਉਹ 'ਚ ਨਹੀਂ ਪੈਸੇ ਕਿਸੇ ਨੇ ਬਚਾਣੇ। ਉਹ 192 ਨਾ ਜੇ ਟਾਈਮ ਸਿਰ ਹੋਵੇ ਤਾਂ ਯੂ ਵੀਜ਼ਾ ਡਿਨਾਈ ਵੀ ਕਰ ਦਿੰਦੇ ਆ, ਫਿਰ 6-7 ਸਾਲ ਖਰਾਬ ਹੋ ਜਾਂਦੇ ਕਈ ਵਾਰੀ। ਓਕੇ, ਠੀਕ ਹੈ, ਜ਼ਰੂਰ ਕਰ ਦੇਣਾ ਜੀ। ਹਾਂਜੀ ਗੁਰਮਿੰਦਰ, ਅੱਗੇ ਵਧਦੇ ਹਾਂ ਜੀ। ਵਿਕਾਸ। ਹੈਲੋ, ਹਾਂਜੀ, ਓਕੇ ਭਾਈ। ਸਤਿ ਸ਼੍ਰੀ ਅਕਾਲ ਜੀ। ਯੂ ਵੀਜ਼ਾ ਦਾ ਮੈਨੂੰ ਬੋਨਾਫਾਈਡ ਦਾ ਲੈਟਰ ਤਾਂ ਆ ਚੁੱਕਿਆ ਸਰ। ਮੈਨੂੰ 192 ਹੁਣੇ ਫਾਈਲ ਕਰਨਾ ਚਾਹੀਦਾ ਜਾਂ ਫਿਰ ਮੈਂ ਆਫਟਰ 4 to 5 years ਜਦੋਂ ਮੇਰਾ ਅਸੈਪਟੈਂਸ ਨਹੀਂ, ਹੁਣੇ ਨਾਲ ਹੀ ਫਾਈਲ ਕਰਨਾ ਚਾਹੀਦਾ ਬੰਦੇ ਨੂੰ ਜਦੋਂ ਯੂ ਵੀਜ਼ਾ ਫਾਈਲ ਕਰਦਾ। 2 ਨੰਬਰ 'ਚ ਆਏ ਸੀਗੇ ਤੁਸੀਂ? ਨੋ ਸਰ, ਵੀਜ਼ਾ
ਵੀਜ਼ੇ ਤੇ ਅਸੀਂ ਤੇ ਰਿਮੂਵਲ ਵਗੈਰਾ ਲੱਗੀ ਤੁਹਾਡੀ? ਸਰ ਉਹ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਟਰਮੀਨੇਟ ਹੋ ਗਿਆ ਸੀ ਮੇਰਾ ਸਟੂਡੈਂਟ ਵੀਜ਼ਾ F1। ਨਹੀਂ, ਮੇਰੇ ਡਿਪੋਰਟੇਸ਼ਨ ਵਗੈਰਾ ਰਿਮੂਵਲ ਆਰਡਰ ਤਾਂ ਨਹੀਂ ਲੱਗਾ ਨਾ ਜੱਜ ਤੋਂ? ਨਾ ਜੀ। ਨਹੀਂ, ਹਾਂਜੀ, ਫਿਰ ਮੇਰੇ ਖਿਆਲ ਤੁਹਾਨੂੰ ਲੋੜ ਨਹੀਂ ਹੈਗੀ। ਆਪਣੇ ਵਕੀਲ ਨਾਲ ਜਿਹੜਾ ਕਰ ਰਿਹਾ ਨਾ ਉਹਨਾਂ ਨਾਲ ਗੱਲ ਕਰ ਦਿਓ। ਇਹ 192 ਹੁੰਦੇ ਜਿਹੜੇ 2 ਨੰਬਰ ਤੇ ਆਉਂਦੇ ਆ, ਜਾਂ ਜਿਹੜੇ ਰਿਮੂਵਲ ਵਗੈਰਾ ਆਰਡਰ ਲੱਗਾ ਹੁੰਦਾ ਕਿ ਪਰਮਿਸ਼ਨ ਟੂ ਐਂਟਰ, ਤੇ ਜਿਹੜੇ ਸਿੱਧੇ ਜਿਹੜੇ ਹੈਗੇ ਕੱਚੇ ਰਹਿ ਗਏ ਉਹਨਾਂ ਨੂੰ 192 ਦੀ ਲੋੜ ਨਹੀਂ ਪੈਂਦੀ। Got it. Very last question. It could be a silly question, sir. ਕਿ ਵੀ ਆਪਾਂ ਜਦੋਂ being a asylum ਕਿ ਮੈਂ ਵੀ ਲਾਇਸੈਂਸ ਲਈ ਜਾ ਸਕਦਾ ਬਾਹਰ, ਲਾਇਸੈਂਸ ਲਈ being an attorney, or can I practice immigration law in future? ਜਿਹੜਾ ਭਾਜੀ ਆਪਣਾ ਤੁਸੀਂ ਲਾਇਰ ਆ? No sir, ਮੈਂ ਹਾਲੇ ਸਟੱਡੀ ਕਰ ਰਿਹਾ ਸਰ। ਚਲੋ ਤੁਸੀਂ ਪਹਿਲਾਂ ਸਾਡੇ ਆਫਿਸ ਕੰਟੈਕਟ ਕਰੋ ਜੇ ਤੁਹਾਨੂੰ ਜੌਬ ਚਾਹੀਦੀ ਹੈ ਕੁਝ, ਤੇ ਕੋਈ ਨਹੀਂ, ਆਪਾਂ ਤੁਹਾਨੂੰ ਲਾਇਰ ਬਣਾ ਦਾਂਗੇ ਕਿ ਜੇ ਤੁਸੀਂ ਆਪਣਾ ਉਧਰਲੇ ਪਾਥ 'ਚ ਪੈਣਾ ਵਾ। ਆਫ ਦਾ ਟੌਪਿਕ ਇਮੀਗ੍ਰੇਸ਼ਨ ਦਾ ਸ਼ੋਅ ਆ, ਪਰ ਹਾਂਜੀ ਜਿਹੜਾ ਵੀ ਯੰਗ ਬੰਦਾ ਜੇ ਲੱਭ ਰਿਹਾ ਵਾ ਜੌਬ ਜਾਂ ਇਹ ਵਾਲੇ ਰਾਸਤੇ 'ਚ ਰਹਿਣਾ ਚਾਹੁੰਦਾ, ਤੇ ਆਪਣੇ ਤਾਂ ਹੁਣ ਜਿਹੜੇ ਅਗਲੇ 10-15 ਸਾਲ ਹੀ ਆ, ਤੇ ਜਿਹੜੀ ਆਪਣੀ ਨੌਲੇਜ ਆ ਉਹ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਪੂਰੀ ਜਿਹੜੀ ਜਾਵਾਂਗੇ, ਤੇ ਤੁਸੀਂ ਆਪਣੇ ਦਫ਼ਤਰ ਕੰਟੈਕਟ ਕਰੋ। ਤੇ ਵੀ ਤੁਸੀਂ ਮੈਨੂੰ ਲੱਗਦਾ ਬੇਰੀਏ ਤੋਂ ਹੀ ਹੈ, ਇਹਨਾਂ ਦਾ ਆਫਿਸ ਵੀ ਬੇਰੀਏ 'ਚ ਆ, ਤੇ ਮਿਲ ਕੇ ਆਓ ਜਾਓ ਜ਼ਰੂਰ। ਓਕੇ ਸਰ, ਥੈਂਕ ਯੂ, ਮਿਹਰਬਾਨੀ। ਓਕੇ ਜੀ, ਹੈਵ ਅ ਗੁੱਡ ਡੇ ਜੀ। ਸ਼ਹਿਜ਼ਾਦ, ਹਾਂਜੀ ਸ਼ਹਿਜ਼ਾਦ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਦੋਵਾਂ ਭਰਾਵਾਂ ਦਾ, ਵਕੀਲ ਸਾਹਿਬ ਦਾ ਬਹੁਤ ਸ਼ੁਕਰੀਆ ਜਨਾਬ। ਬੜੀ ਅੱਛੀ ਮਾਲੂਮਾਤ, ਮੇਰਾ ਉਹ ਹਫਤਾ ਨਹੀਂ ਗੁਜ਼ਰਦਾ ਜਿਹੜੇ ਹਫਤੇ ਤੁਹਾਡਾ ਪ੍ਰੋਗਰਾਮ ਨਾ ਦੇਖਾਂ। ਤੇ ਦੂਸਰਾ ਜਨਾਬ ਆਪਣਾ ਇਹ ਭਾਈਰਾਂ ਦਾ ਤੇ ਦੂਸਰੇ ਦਾ ਵੀ ਬਹੁਤ ਸ਼ੁਕਰੀਆ। ਇਹ ਕ੍ਰਾਸ ਕੁਐਸਚਨ ਯਾਨੀ ਜ਼ਿਆਦਾ ਕਰਦੇ ਨੇ, ਜਿਹੜੇ ਸਵਾਲ ਦਿਮਾਗ ਨਹੀਂ ਵੀ ਹੁੰਦੇ ਨੇ ਉਹ ਵੀ ਕੱਢ ਕੇ ਲੈ ਆਉਂਦੇ ਨੇ, ਬਾਅਦ ਉਹ ਇਹ ਵੀ ਅੱਛਾ ਸਵਾਲ ਕਰ ਲਿਆ, ਸਾਡੀ ਜ਼ਰੂਰਤ ਨਹੀਂ ਪੈਂਦੀ। ਤੇ ਮੁੱਕਦੀ ਗੱਲ ਹੈ ਕਿ ਮੇਰਾ ਨਾ ਤਕਰੀਬਨ 10 ਸਾਲ ਤੋਂ ਕੇਸ ਪੈਂਡਿੰਗ ਸੀ, ਤੇ ਤੁਸੀਂ ਕੋਈ ਗੱਲਾਂ ਬਾਤਾਂ ਦੱਸੀਆਂ ਸਨ, ਬੜੀਆਂ ਸੁਣਦਾ ਰਿਹਾ, ਬੜਾ ਮੈਨੂੰ ਆਪਣਾ ਸਟਰੋਂਗ ਮਹਿਸੂਸ ਕੀਤਾ, ਤੇ ਉਹ ਮੇਰਾ ਐਕਸਪੀਡਾਈਟ ਕੇਸ ਹੋਇਆ, ਤੇ ਉਹ ਮੇਰੀ 1 ਹਫ਼ਤੇ 'ਚ ਉਹਨਾਂ ਨੇ ਮੈਨੂੰ ਵਾਰੀ ਦੇ ਸੀ ਵੀ ਆ ਜਾ ਇੰਟਰਵਿਊ ਵਾਸਤੇ। ਤੇ ਮੈਂ ਇੰਟਰਵਿਊ ਵਾਸਤੇ ਚਲਾ ਗਿਆ ਹੈ, ਤੇ ਉੱਥੇ ਜਦੋਂ ਗਿਆ ਜਾਂ ਤੁਸੀਂ ਦੱਸਿਆ ਸੀ ਵੀ ਕਿ ਉਹ ਕੱਪੜੇ ਛੁਪੜੇ ਦੀ ਡਰੈਸਿੰਗ, ਔਰ ਮੈਂ 1 ਦਿਨ ਪਹਿਲੇ ਚਲਾ ਗਿਆ, ਹੋਟਲ ਲੈ ਲਿਆ, ਔਰ ਹੋਟਲ ਲਈ ਜਾ ਕੇ ਰਿਹਾ, ਜਾ ਕੇ ਵਾਕਿੰਗ ਡਿਸਟੈਂਸ ਤੇ ਹੋਟਲ ਲਿਆ। ਉਸ ਤੋਂ ਬਾਅਦ ਜਨਾਬ ਉੱਥੇ ਹੀ ਜਾ ਕੇ ਕਿਸੇ ਨਾਲ ਅੱਖਾਂ ਚੱਖਾਂ ਦੇ ਕੇ ਗੱਲ ਕਰੀ, ਸਾਰਾ ਜਾਂ ਤੁਸੀਂ ਇੱਕ ਕਾਨਫੀਡੈਂਸ ਦਿੱਤੇ ਸੀ ਉਹ ਮੈਂ ਜ਼ੇਨ 'ਚ ਰੱਖਿਆ ਸਾਰਾ। ਤੇ ਉਹ ਵਕੀਲ ਨੇ ਵੀ ਕੋਈ ਤਿਆਰੀ ਕਰਵਾਈ, ਕੋਈ ਪਹਿਲਾਂ ਵੀ ਸੀ, ਥੋੜੀ ਦਿਮਾਗ ਵੀ ਬਣਿਆ ਸੀ। ਉਹ ਪਹਿਲੇ ਇੰਟਰਵਿਊ ਵਾਲਾ ਕੀਤਾ, ਮੇਰਾ ਉਹ ਪਾਸ ਹੋ ਗਿਆ, ਅਪਰੂਵ ਹੋ ਗਿਆ, ਤੇ ਉਹ ਲੈਟਰ ਵਗੈਰਾ ਆ ਗਿਆ ਹੈ, 6 ਮਹੀਨੇ ਬਾਅਦ ਅਪਰੂਵ ਹੋ ਗਿਆ। ਹੁਣ ਉਹ ਮਸਲਾ ਹੈ ਵੀ ਕੁਐਸਚਨ ਜਿਹੜਾ ਮੇਨ ਜਿਹੜਾ ਕਿ ਉਹ ਮੈਂ ਅਪਰੂਵ ਉਸ ਤੋਂ ਬਾਅਦ ਜਿਹੜਾ ਮੇਰਾ ਆਇਆ ਵੇ ਨਾ ਲੈਟਰ, ਉਹ ਤਾਂ ਸਫੈਦ ਰੰਗ ਦਾ ਜੱਤਾ ਜਿਹੜਾ ਹੁੰਦਾ I-94 ਵਾਲਾ, ਉਹਦੇ ਉੱਤੇ ਮੇਰਾ ਇੱਕ ਨਾਂ ਦੇ ਸਪੈਲਿੰਗ ਗਲਤ ਲਿਖੇ ਨੇ ਨਾ, ਇੱਕ ਸਪੈਲ ਮਿਸ ਹੋ ਗਿਆ। ਤੇ ਉਹ ਜਦੋਂ ਮਿਸ ਹੋਇਆ ਤੇ ਉਹ ਮੈਂ ਬੱਚੇ ਅਪਲਾਈ ਕਰਨੇ ਸਨ, ਫੈਮਿਲੀ ਵਗੈਰਾ, ਤੇ ਉਹ ਮੈਂ ਵਕੀਲ ਨੂੰ ਆਖਿਆ, ਕਹਿੰਦਾ ਇਹ ਤੇ ਸਹੀ ਕਰਾਉਣਾ ਪੈਣਾ ਤੇ ਫਿਰ ਫੈਮਿਲੀ ਬੁਲਾਵਾਂਗੇ। ਉਹ ਮੈਂ ਕਾਗਜ਼ ਭੇਜ ਛੜਿਆ ਵੇ ਆਪਣਾ ਵਾਪਸ, ਜਿਹੜਾ ਉੱਥੇ ਉਹਨਾਂ ਨੂੰ ਕਿ ਬਈ ਉਹਨੇ ਪਤਾ ਨਹੀਂ ਕਿ 201 ਕੀ ਕੋਈ ਹੁੰਦਾ ਵੇ, ਉਹਦੇ 'ਚ ਹੁੰਦਾ ਕਿ ਭੇਜਨੇ ਸਪੈਲਿੰਗ ਸਹੀ ਹੋ ਕੇ ਆ ਜਾਏਗਾ। ਉਹਨੂੰ ਭੇਜ ਛੜਿਆ, ਉਹਦੇ ਵੀ 8 ਮਹੀਨੇ ਹੋ ਗਏ ਨੇ, ਉਹ ਵਾਪਸ ਨਹੀਂ ਆ ਰਿਹਾ। ਬੱਚੇ ਵੀ ਮੈਂ ਅਪਲਾਈ ਕੋਈ ਨਹੀਂ ਕੀਤੇ, ਔਰ ਆਪਣਾ ਵੀ ਮੇਰਾ ਗ੍ਰੀਨ ਕਾਰਡ ਦਾ ਹੁਣ ਟਾਈਮ ਹੋ ਚੱਲਾ ਵੇ, ਸਾਲ ਹੋ ਚੱਲਾ ਤਕਰੀਬਨ ਜਿਹੜਾ ਵੇ ਮੇਰਾ ਇਸ ਚੀਜ਼ ਨੂੰ 8 ਮਹੀਨੇ ਮੈਨੂੰ ਭੇਜਿਆ ਵੀ ਹੋ ਗਿਆ ਉਹਦਾ ਕਾਗਜ਼ ਜਿਹੜਾ ਵੇ, ਜਿਹੜਾ ਪਾਸ ਹੋਣ ਤੋਂ। ਨਹੀਂ ਭਾਜੀ, ਉਹਦਾ ਨਾ ਤੁਹਾਡਾ ਟਾਈਮ ਲਿਮਿਟ ਜਿਹੜਾ ਹੁੰਦਾ ਵਾ 2 ਸਾਲ ਦਾ, ਉਹ ਤੁਸੀਂ ਆਪਣੀ ਜਿਹੜੀ 730 ਪਟੀਸ਼ਨ ਉਹਨਾਂ ਦੀ ਫਾਈਲ ਕਰੋ, ਉਹ ਤੁਹਾਨੂੰ ਰੁਕਣ ਦੀ ਜਿਹੜੀ ਲੋੜ ਨਹੀਂ ਹੈਗੀ। ਤੇ ਉਹਨੂੰ ਤੁਸੀਂ ਹੁਣੇ ਜਿਹੜਾ ਫਾਈਲ ਕਰੋ, ਨਾਮ ਦਾ ਜਿਹੜਾ ਹੈਗਾ ਉਹਦੇ ਵਿੱਚ ਨਾ ਅਦਰ ਨੇਮਸ ਯੂਜ਼ਡ ਹੁੰਦਾ ਵਾ, ਤੇ ਉਹ ਤੁਹਾਡੀ ਜਿਹੜੀ ਪ੍ਰੋਸੈਸਿੰਗ ਟਾਈਮ ਜਿਹੜਾ ਬਚ ਜਾਣਾ ਵਾ, ਤੇ ਉਹਨੂੰ ਤੁਸੀਂ ਕਰੋ, ਤੀਰ ਛੱਡੋ, ਉਹਨੂੰ ਵੇਟ ਕਰਨ ਦੀ ਲੋੜ ਨਹੀਂ। ਉਹ ਗ੍ਰੀਨ ਕਾਰਡ ਵੀ ਮੈਂ ਅਪਲਾਈ ਕਰਦੇ ਹਾਂ, ਮੇਰਾ ਐਵੇਂ ਕਿ ਹਾਂਜੀ ਕਰੋ, ਰਾਈਟ ਵੇ ਕਰਨਾ ਚਾਹੀਦਾ ਹੈ, ਉਹ ਵੇਟ ਕਰਨ ਦੀ ਲੋੜ ਹੀ ਨਹੀਂ। ਠੀਕ ਹੈ ਜੀ। ਉਹ ਉਹਨਾਂ ਦੇ ਕੋਲ ਗੱਤਾ ਪਿਆ, ਉਸ ਗੱਤੇ ਦਾ ਪਿਆਰ ਹੋਵੇ ਭਾਵੇਂ ਕੋਈ ਮਸਲਾ ਨਹੀਂ, ਉਹ ਵਾਪਸ ਹੁੰਦਾ, ਇੰਤਜ਼ਾਰ ਮੈਂ ਨਾ ਕਰਾਂ। ਦੁਬਾਰਾ ਬੋਲੇ ਵਾਲਾ ਸਵਾਲ। ਉਹ ਜਿਹੜਾ I-94 ਦਾ ਪੇਪਰ ਪਿਆ ਹੋਵੇ, ਉਹਦਾ ਮੈਂ ਇੰਤਜ਼ਾਰ ਨਾ ਕਰਾਂ, ਮੈਂ ਤੇ 8 ਮਹੀਨਾ ਉਹਦੇ ਇੰਤਜ਼ਾਰ ਕਰਨਾ, ਤੇ ਮੈਨੂੰ ਵਕੀਲ ਲੈ ਕੇ ਉਹ ਆਏਗਾ ਤੇ ਫਿਰ ਅਸੀਂ ਅਪਲਾਈ ਕਰਾਂਗੇ। ਭਾਜੀ ਕਰੈਕਸ਼ਨ ਹੀ ਜਿਹੜੀ ਸੀਗੀ ਉਹਦਾ ਕੋਈ ਨਹੀਂ, ਤੁਸੀਂ ਉਹਨੂੰ ਕਰੋ, ਤੇ ਆਪਣਾ ਉਹਦੇ ਜਦੋਂ ਤੁਸੀਂ ਫਾਈਲ ਕਰੋਗੇ ਨਾ, ਉਹਦੇ ਵਿੱਚ ਵੀ ਤੁਸੀਂ ਲਿਖ ਸਕਦੇ ਆ ਕਿ ਇਹ 2 ਨੇਮ ਆ। ਕਵਰ ਲੈਟਰ ਤੇ ਬੰਦਾ ਲਿਖ ਸਕਦਾ ਕਿ ਇਹ ਚੀਜ਼ ਦਾ ਮਿਸਅੰਡਰਸਟੈਂਡਿੰਗ ਜਿਹੜੀ ਕਲੈਰੀਕਲ ਜਿਹੜਾ ਐਰਰ ਉਹ ਹੋਇਆ ਵਾ, ਤੇ ਉਹਨੂੰ ਇਮੀਗ੍ਰੇਸ਼ਨ ਜਿਹੜਾ ਤੁਹਾਡਾ ਨਵਾਂ ਵਾਲਾ ਕੇਸ ਆ ਉਹਨੂੰ ਥੋੜਾ ਜਿਹਾ ਹੋਲਡ ਤੇ ਪਾ ਦੂਗੀ। ਪਹਿਲੀ ਗੱਲ ਤਾਂ 2 ਸਾਲਾਂ 'ਚ ਫਾਈਲ ਕਰਨਾ ਜ਼ਰੂਰੀ, ਜਿੱਦਾਂ ਤੁਸੀਂ ਦੱਸਦੇ ਸਾਲ ਹੋ ਗਿਆ, ਤੇ ਐਂ ਤਾਂ ਤੁਸੀਂ ਜਿਹੜਾ ਆਪਣਾ ਮੌਕਾ ਨਾ ਗਵਾ ਲਿਓ ਕਿ ਖੜੇ ਪੈਰ ਲਾਸਟ ਮਿੰਟ ਤੇ ਪੁਸ਼ ਕਰਕੇ, ਤੇ ਉਹਨੂੰ ਤੁਸੀਂ ਫਾਈਲ ਕਰੋ। ਗੱਲ ਕੱਟ ਰਹੇ ਜੇ ਤੁਹਾਡੀ ਗੱਲ ਕੱਟ ਰਹੇ ਉਹ ਜਿਹੜਾ ਸੋਸ਼ਲ ਸਿਕਿਉਰਿਟੀ ਨੰਬਰ ਹੈ, ਔਰ ਜਿਹੜਾ ਮੇਰਾ ਵਰਕ ਪਰਮਿਟ ਹੈ, ਉਹਦੇ ਤੇ ਨਾਲ ਸਹੀ ਆਏ ਨੇ। ਹਾਂਜੀ, ਕਿਉਂਕਿ ਤੁਹਾਡਾ ਸੋਸ਼ਲ ਸਿਕਿਉਰਿਟੀ ਤੇ ਵਰਕ ਪਰਮਿਟ ਤੇ ਪਹਿਲਾਂ ਤੋਂ ਹੀ ਤੁਹਾਡੀ ਐਪਲੀਕੇਸ਼ਨ ਤੋਂ ਹੀ ਹੈ ਨਾ, ਤੇ ਤੁਸੀਂ ਇਹਨੂੰ ਭਾਜੀ ਫਾਈਲ ਕਰੋ ਇਹਨੂੰ ਜ਼ਰੂਰ, ਤੇ ਨੋ ਪ੍ਰੋਬਲਮ ਹੈ ਇਹਦੇ ਵਿੱਚ, ਫਾਈਲ ਕਰੋ ਤੁਸੀਂ। ਦੇਖੋ ਐਂਡ ਦੇ ਵਿੱਚ ਕੀ ਹੁੰਦਾ ਕਿ ਕੁਛ $1 ਦਾ ਹੀ ਸਵਾਲ ਹੈ ਨਾ, ਫਾਈਲ ਕਰਕੇ ਕੋਈ ਜ਼ਿਆਦਾ ਤੋਂ ਜ਼ਿਆਦਾ ਕੀ ਹੋਣਾ, ਉਹਨੇ ਕਹਿਣਾ ਹੋਲਡ ਤੇ ਪਾ ਦਿੰਦੇ ਆ, ਜੇ ਰਿਜੈਕਟ ਕਰਦੇ ਆ ਦੁਬਾਰਾ ਵੀ ਤੁਸੀਂ ਕਰ ਸਕਦੇ ਆ। ਤੁਸੀਂ ਇਹਨੂੰ ਜਿਹੜਾ ਫਾਈਲ ਕਰੋ, ਜਦੋਂ ਬਾਅਦ ਤੁਹਾਡਾ ਕਰੈਕਟਡ I-94 ਆ ਜਾਂਦਾ ਉਹਨੂੰ ਤੁਸੀਂ ਅਪਡੇਟ ਕਰ ਦਿਓ,
ਠੀਕ ਹੈ ਜੀ, ਠੀਕ ਹੋ ਗਿਆ, ਮਿਹਰਬਾਨੀ, ਬਿਲਕੁਲ ਠੀਕ ਹੋ ਗਿਆ, ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਬੇਅੰਤ ਸਿੰਘ ਜੀ, ਠੀਕ ਹੈ। ਇੱਕ ਮਿੰਟ ਜਿਹੜਾ ਚਾਹੂੰਗਾ, ਜ਼ਰੂਰ। ਇਹ ਸਾਰੇ ਉਹ ਪੇਡ ਹੇਟਰਾਂ ਦੇ ਆ ਜਿਹੜੇ ਪੈਸੇ ਦੇ ਕੇ ਮੇਰੇ ਪ੍ਰੋਫਾਈਲ ਦੇ ਦੁਆਲੇ ਛੱਡੇ ਆ, 0 ਫਾਲੋਅਰਾਂ ਵਾਲੇ। ਤੇ ਇੱਕ ਅੱਧਾ ਬੰਦਾ ਜਿਹੜਾ ਰੋਜ਼ ਹੀ ਐਵਰੀਡੇ, ਤੇ ਮੈਂ ਵੀ ਕਈ ਵਾਰੀ ਹਾਸੇ ਮਜ਼ਾਕ ਚ ਉਹਨਾਂ ਨੂੰ ਕਰਦੀ ਦੀ ਰਿਪਲਾਈ, ਤੇ ਉਹ ਕਹਿੰਦੇ ਰਿਪਲਾਈ ਬੜਾ ਪੁੱਠੀ ਕਰਦਾ, ਤੇ ਮੈਂ ਉਹਨਾਂ ਨੂੰ ਇਹ ਕਹਿੰਦਾ, ਮੈਂ ਕਿਹਾ ਤੇ ਆ ਕੇ ਪੁੱਠੀ ਗੱਲ ਕਰੂੰਗੇ ਤੇ ਪੁੱਠੀ ਰਿਪਲਾਈ ਆਣੀ ਹੈ। ਮੈਂ ਕੋਈ ਸੰਤ ਮਹਾਤਮਾ ਦੇ ਹੈ ਨਹੀਂ, ਹਨਾ, ਵਕੀਲ ਐਂਡ ਆਫ ਦਾ ਡੇ। ਤੇ ਆ ਜਿਹੜੇ ਹੁਣ ਬਾਈ ਜੀ ਗੱਲ ਕਰਕੇ ਜਿਹੜੀ ਗਏ ਸੀਗੇ, ਸੁਣੋ ਇਹਨਾਂ ਦੀ ਗੱਲ ਨੂੰ, ਉਹੀ ਕਿ ਸ਼ੋਅ ਸੁਣਦੇ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ, ਕਿਹੜਾ ਵਕੀਲ ਸੀਗਾ, ਕਿੱਦਾਂ ਸੀਗਾ, ਪਰ ਆ ਕੇ ਉਹਨਾਂ ਨੇ ਫਿਰ ਸਵਾਲ ਪੁੱਛਿਆ ਨਾ ਕਿ ਮੇਰਾ ਵਕੀਲ ਏਦਾਂ ਕਰਦਾ ਕਿ ਕੀ ਹੱਲ ਜਿਹੜਾ ਹੋ ਸਕਦਾ ਵਾ। ਸੋ ਤੁਸੀਂ ਸ਼ੋਅ ਦੀ ਜਿਹੜੀ ਆ, ਤੁਸੀਂ ਇਹ ਸ਼ੋਅ ਦਾ ਹੁਣ ਸਟੇਟਸ ਦੇਖੋ ਕਿ ਪੰਜਾਬੀ ਰੇਡੀਓ ਦਾ ਕਿੱਥੇ ਚੱਲ ਗਿਆ ਵਾ। ਕਿ ਲੋਕੀ ਕਮਿਊਨਿਟੀ 'ਚ ਜੇ ਲੋੜ ਸਮਝਦੇ ਆ ਤਾਂ ਕਾਲ ਕਰਦੇ ਆ ਨਾ, ਤੇ ਜਿਹੜਾ ਐਗਜ਼ਿਸਟਿੰਗ ਵਕੀਲ ਜਿਹਦੇ ਬੰਦੇ ਨਾਲ ਆਪਾਂ ਲੈਣਾ ਦੇਣਾ ਨਹੀਂ ਕੋਈ, ਨਾ ਮੈਂ ਤਾਂ ਪੁੱਛਿਆ ਤੇਰਾ ਵਕੀਲ ਕੌਣ ਆ, ਕੋਰਟ ਕਿਹੜਾ, ਕਿੱਦਾਂ, ਜਿਹੜੀ ਚੀਜ਼ 'ਚ ਫਸਿਆ ਉਹਦਾ ਜਵਾਬ ਉਹਨੂੰ ਦੇ ਦਿੱਤਾ। ਕਿਹੜਾ ਵਕੀਲ ਆ ਉੱਥੇ ਜਾ ਕੇ ਜਿਹੜਾ ਤੁਹਾਨੂੰ ਬਿਨਾਂ ਪੈਸਿਆਂ ਦੇ ਇਹ ਜਵਾਬ ਦਊਗਾ, ਦੱਸੋ ਮੈਨੂੰ ਜੀ। ਠੀਕ ਹੈ, ਸੋ ਗੱਲ ਯਾਦ ਰੱਖੋ। ਇੱਕ ਭਾਜੀ ਹਾਸੇ ਵਾਲੀ ਗੱਲ ਦੱਸਦਾ, ਇਹਦਾ 1 ਮਿੰਟ ਹੋਰ ਲੈ ਕੇ। ਜੀ। ਉਹ ਪੇਡ ਜਿਹੜੇ ਹੈਗੇ ਬੰਦੇ ਛਲਾਰੂ ਛੱਡੇ ਹੋਏ ਆ, ਕਦੀ ਕਮੈਂਟਾਂ 'ਚ ਆ ਗਏ ਕਿ ਵਧੀਆ ਕੋਈ ਚੀਜ਼ ਕਿਤੇ, ਅੱਛਾ ਜੀ ਤੂੰ ਤਾਂ ਏਦਾਂ ਕਰਦਾ। ਇੱਕ ਬੰਦੇ ਨੇ ਆ ਕੇ ਮੇਰੇ ਕਮੈਂਟ ਉੱਤੇ ਪਾਤਾ ਕਿ ਕਹਿੰਦਾ ਕੰਪਨੀ ਬਹੁਤ ਮਾੜੀ ਆ, ਤੇ ਕਹਿੰਦਾ ਲੋਡ ਕਹਿੰਦਾ ਟਾਈਮ ਸਿਰ ਨਹੀਂ ਦਿੰਦੇ, ਵੇਅਰ ਹਾਊਸ ਤੇ ਕਹਿੰਦਾ ਟਰੱਕ ਕਹਿੰਦਾ ਸਾਡਾ ਖੜਾ ਕਰਾ ਕੇ ਰੱਖਦੇ 2-2 3-3 ਘੰਟੇ। ਤੁਹਾਨੂੰ ਕਹਿੰਦਾ ਕਮੈਂਟ ਪਾਇਆ ਪ੍ਰੋਫਾਈਲ ਦੇ ਉੱਤੇ। ਉਹ ਮੈਂ ਕਿਹਾ ਬੇਵਕੂਫਾ, ਪਹਿਲਾਂ ਜਿਹਨੇ ਪੈਸੇ ਦਿੱਤੇ ਉਹਨੂੰ ਇਹ ਤਾਂ ਪੁੱਛ ਲਾ ਕਿ ਜਿਹੜੀ 2 ਜਣੇ ਦੀ ਨੁਕਤਾਚੀਨੀ ਕਰਨੀ ਹੈ ਕਿ ਕਿਹੜਾ ਰੈਸਟੋਰੈਂਟ ਵਾਲਾ ਕੋਈ ਹੋਰ ਆ ਉੱਥੇ ਕਰਨੀ ਆ, ਮੇਰੇ ਉੱਤੇ ਟਰੱਕ ਵਾਲਾ ਕਮੈਂਟ ਕਿਹੜਾ ਕਿ ਹੈ, ਮੇਰਾ ਕਿਹੜਾ ਟਰੱਕਾਂ ਦਾ ਬਿਜ਼ਨਸ ਆ। ਐਡੀ ਬੇਵਕੂਫ ਜਨਤਾ, ਮਤਲਬ ਤੁਸੀਂ ਹਿਸਾਬ ਦਾ ਲਾਓ ਆਪ, ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ। ਚਲੋ ਪੇਟਰੋਜ਼ ਦਾ ਕੰਮ ਹੀ ਇਹ ਹੁੰਦਾ ਹੈ, ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਹੀ ਹੁੰਦੀਆਂ। ਗੱਲ ਇਹ ਹੁੰਦੀ ਆ ਵੀ ਜੇ ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ ਆਪ ਅੱਗੇ ਵਧਣ ਨਹੀਂ, ਨਾ ਅੱਗੇ ਵਧਦਿਆਂ ਨੂੰ ਜਿਹੜਾ ਉਹ ਦੇਖ ਕੇ ਉਹਨਾਂ ਕੋਲ ਜਰਿਆ ਨਹੀਂ ਜਾਂਦਾ। ਸੋ ਉਹ ਇਦਾਂ ਦਾ ਹੀ ਆ। ਚਲੋ ਕੋਈ ਨਹੀਂ, ਇਹਨਾਂ ਨੇ ਇਹ ਬੋਲਦੇ ਰਹਿਣਾ, ਤੁਸੀਂ ਆਪਣਾ ਕੰਮ ਕਰੀ ਚੱਲੋ, ਵਧੀਆ ਸਰਵਿਸ ਤੁਸੀਂ ਦੇ ਰਹੇ ਆ। ਕੋਈ ਵੀ ਵਕੀਲ ਅੱਜ ਦੇ ਯੁੱਗ ਦੇ ਵਿੱਚ ਇੰਨਾ ਚਿਰ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ, ਜਦੋਂ ਪਤਾ ਹੋਵੇ ਵੀ ਸੈਂਕੜੇ ਤੋਂ ਹਜ਼ਾਰਾਂ ਡਾਲਰ ਪ੍ਰਤੀ ਘੰਟੇ ਦੀ ਜਿਹੜੀ ਇਹਨਾਂ ਦੀ ਵੈਲਿਊ ਹੁੰਦੀ ਆ ਵਕੀਲਾਂ ਦੇ ਟਾਈਮ ਦੀ, ਤੇ ਉਹ ਵਿੱਚੋਂ ਫਿਰ ਵੀ ਆਪਣੇ ਲਈ 2-2.5 ਘੰਟੇ ਕੱਢਦੇ ਆ ਹਰ ਸ਼ਨੀਚਰਵਾਰ ਫ੍ਰੀ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦੇ ਰਹੇ ਆ। ਪਰ ਲੋਕ ਕਈ ਵਾਰੀ ਬੇਸ਼ੁਕਰੇ ਜਿਹੜੇ ਉਹ ਬਣ ਜਾਂਦੇ। ਪਰ ਕੋਈ ਨਹੀਂ, ਇਹਨਾਂ ਨੂੰ ਬੋਲ ਲੈਣ ਦਿਓ। ਪਰ ਤੁਸੀਂ ਜਿਹੜਾ ਇਹ ਸੇਵਾ ਦੇ ਰਹੇ ਆ, ਸੇਵਾ ਕਰ ਰਹੇ ਆ, ਇਦਾਂ ਜਿਹੜੀ ਉਹ ਜਾਰੀ ਰੱਖਿਓ। ਧੰਨਵਾਦ। ਨਾਲੇ ਭਾਜੀ ਪਤਾ ਕੀ ਆ, ਹੁਣ ਦੇਖੋ ਸਾਡਾ ਕੰਮ ਸ਼ਿਖਰਾਂ ਤੇ ਇਸ ਵੇਲੇ, ਕੋਈ ਉਹਦੇ ਵਿੱਚ ਏਦਾਂ ਨਹੀਂ ਕਿ ਜੇ ਹੁਣ ਵੀ ਇਹਨੂੰ ਖਤਮ ਵੀ ਕਰਦੇ ਰਹੀਏ ਨਾ 15 ਸਾਲ ਨਿਕਲ ਜਾਣੇ ਆਪਣੇ ਏਦਾਂ ਕਿ ਕਮਿਊਨਿਟੀ ਦੇ ਨਾਲ। ਹੁਣ ਜਿਹੜਾ ਇਹ ਕੋਈ ਸਾਡਾ ਇੱਥੇ ਆਣਾ ਕੋਈ ਬੁਨਿਆਦੀ ਲੋੜ ਨਹੀਂ ਸਾਡੀ ਹੈਗੀ ਕਿ ਆ ਕੇ ਕਲਾਇੰਟ ਹੋਣੇ ਆ ਤਾਂ ਕਰਕੇ ਤੁਹਾਡੇ ਨਾਲ ਰੂਬਰੂ ਹੋਣਾ ਵਾ। ਉਹ ਤਾਂ ਹੀ ਨਾ ਉਹ ਕਹਿੰਦਾ ਕਿ ਕਈ ਵਾਰੀ ਕੌੜਾ ਬੋਲਦਾ, ਮੈਨੂੰ ਪਤਾ ਮੈਂ ਬੋਲ ਸਕਦਾ ਕਿਉਂ, ਕਿਉਂਕਿ ਕੰਮ ਦੇ ਹਿਸਾਬ ਨਾਲ ਕੇਸ ਆ ਰਿਹਾ। ਹੁਣ ਜਿਹੜਾ ਤੁਹਾਡੇ ਨਾਲ ਇੱਥੇ ਆ ਕੇ ਇਹ ਹੈ ਕਿ ਇੱਕ ਕਹਿ ਲਓ ਕਿ ਫੈਮਿਲੀ ਵਾਂਗੂ ਬਣ ਗਿਆ ਸਾਰਾ, ਜਿਹੜੇ ਸੁਣਨ ਵਾਲੇ ਆ। ਤੇ ਰੇਡੀਓ ਦਾ ਹੁਣ ਉਹ ਆ ਕਿ ਜੇ ਹਫਤੇ 'ਚ ਹੋਵੇ ਨਾ ਸਵਾਦ ਨਹੀਂ ਆਉਂਦਾ। ਕੰਮ ਇੱਕ ਪਾਸੇ ਆ ਜਿਹੜੀ ਚੀਜ਼ ਹੁਣ ਇੱਕ ਪਾਸੇ ਆ ਕਿ ਇਹ ਹੁਣ ਸ਼ੌਂਕ ਬਣ ਗਿਆ ਇੱਕ। ਤੇ ਏਦਾਂ ਹੀ ਜਿਹੜੇ ਕਈ ਸਿਟੀਜ਼ਨ ਪਿਛਲੇ ਹਫਤੇ ਕੋਈ ਬਜ਼ੁਰਗ ਆਏ ਸੀਗੇ ਆਪਣੇ, ਕਿਸੇ ਨੂੰ ਲੈ ਕੇ ਆਏ ਸੀ, ਕਹਿੰਦੇ ਮੁੰਡਾ ਨਵਾਂ ਆ, ਉਹ ਕਹਿੰਦਾ ਇੱਧਰ ਜਾਣਾ ਉੱਧਰ ਜਾਣਾ। ਮੈਂ ਕਿਹਾ ਪਹਿਲਾਂ ਇੱਕ ਵਾਰੀ ਇੱਧਰ ਇਹਨਾਂ ਦੇ ਦਫ਼ਤਰ ਜਾ ਕੇ ਦੇਖ। ਤੇ ਉਹ ਕਹਿੰਦੇ ਕਿ ਜਿਹੜੇ ਸਿਟੀਜ਼ਨ ਬੰਦੇ ਵੀ ਆ, ਕਹਿੰਦੇ ਲੈਣਾ ਦੇਣਾ ਕੋਈ ਨਹੀਂ, ਪੱਕੇ ਕਦੋਂ ਦੇ ਹੋਏ ਪਏ ਆ। ਕਈ ਸ਼ੋਅ ਤਾਂ ਸੁਣਦੇ, ਕਹਿੰਦੇ ਯਾਰ ਬੰਦਾ ਕਈ ਵਾਰੀ ਕੋਈ ਗੱਲ ਪੁੱਛ ਲੈਂਦਾ ਤੇ ਆਪਾਂ ਉਹਨੂੰ ਅੱਗੇ ਜਵਾਬ ਦੇ ਸਕੀਏ। ਜੀ। ਤੇ ਕਈਆਂ ਨੇ ਉਹ ਵੀ ਨਹੀਂ, ਉਹ ਕਹਿੰਦੇ ਵੈਸੇ ਹੀ ਕਹਿੰਦੇ ਯਾਰ ਸ਼ੋਅ ਦਾ ਤੁਹਾਡਾ ਪੋਡਕਾਸਟ ਜਾਂ ਕੋਈ ਲਾਈਵ ਜੀਆਂ ਖੁੱਲੀਆਂ ਜਿਹੜਾ ਸਿੱਧੀਆਂ ਗੱਲਾਂ ਜਿਹੜੀਆਂ ਕਰਦੇ ਰਹਿੰਦੇ ਆ, ਵੈਸੇ ਹੀ ਸੁਣ ਕੇ ਬੜਾ ਨਜ਼ਾਰਾ ਆਉਂਦਾ। ਸੋ ਕਈ ਬੰਦੇ ਸਾਡੇ ਨਾਲ ਵੈਸੇ ਹੀ ਜੁੜੇ ਹੋਏ ਆ ਨਜ਼ਾਰੇ ਕਰਕੇ। ਤੇ ਆਪਣਾ ਵੀ ਹੁਣ ਉਹੀ ਸੀਨ ਆ ਕਿ ਇਹ 2 ਘੰਟਿਆਂ ਦੇ ਵਿੱਚ ਕੀ ਮੈਂ ਹੁਣ ਕਰਨਾ, ਇਹ ਤਾਂ ਇਹ ਹੈਗਾ ਆਪਾਂ ਗੁੱਡ ਟਾਈਮ ਲਈ ਕਿ ਸੈਟਰਡੇ ਆ ਜਾਣ ਨੂੰ, ਤਾਂ ਹੁਣ ਮੈਂ ਜਾ ਕੇ ਬੀਚ ਤੇ ਜਾ ਕੇ ਵੀ ਬਹਿ ਸਕਦਾ। ਪਰ ਇਹ ਹੈ ਕਿ ਜਦ ਤੱਕ ਮੈਂ ਕਿਹਾ ਹੁਣ ਸ਼ੋਅ ਨਹੀਂ ਕੀਤਾ ਸਵਾਦ ਨਹੀਂ ਆਉਂਦਾ। ਸਵਾਦ ਬਿਲਕੁਲ, ਚਾਹੇ ਦੇਖ ਲਓ ਕਈ ਵਾਰੀ ਸਹੀ ਵੇਲੇ ਕੁ ਕਰੀਏ, ਜੋ ਵੀ ਹੋਵੇ ਨਾਗਾ ਨਹੀਂ ਪੈਣ ਦੇਈਦਾ, ਇਹ ਜਿੱਦਾਂ ਦਾ ਵੀ ਹੋਵੇ। ਥੈਂਕ ਯੂ ਆ ਤੁਹਾਡਾ ਸਾਰਿਆਂ ਦਾ। ਤੇ ਹਾਂਜੀ ਬੇਅੰਤ ਸਿੰਘ ਜੀ, ਪੁੱਛ ਲਿਓ ਜੀ ਸਵਾਲ। ਹਾਂਜੀ ਬੇਅੰਤ ਸਿੰਘ, 206 ਏਰੀਆ ਕੋਡ ਉਹਨਾਂ ਦਾ ਮਿਊਟ ਤੇ ਲਾ ਕੇ ਭੁੱਲ ਗਏ ਆ। ਚਲੋ ਮੌਕਾ ਦੇਖਦੇ ਆ ਇੱਕ ਵਾਰੀ ਫਿਰ। ਅਗਲੇ ਕਾਲਰ ਵੱਧਦੇ ਆ, ਕੁਲਦੀਪ ਸਿੰਘ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕੈਨੇਡਾ ਤੋਂ ਆਏ ਤੇ ਮੇਰੇ ਗਾਰਡੀਅਨਸ਼ਿਪ ਰਿਗਾਰਡਿੰਗ ਕੁਐਸਚਨ ਸੀਗੇ। ਭਾਜੀ ਇਹਦੇ ਵਿੱਚ ਕੋਈ ਲਾਅ ਹੈਗਾ ਵਾ ਜਿਹਦੇ ਨਾਲ ਮਤਲਬ ਕਿ ਮੈਨੂੰ ਆਪਣੇ ਗਾਰਡੀਅਨ ਨਾਲ 6 ਮਹੀਨੇ ਦੀ ਸਟੇ ਚਾਹੀਦੀ ਹੈ ਭਾਜੀ? ਦੁਬਾਰਾ ਭਾਜੀ ਸਵਾਲ ਬੋਲੇ ਇੱਕ ਵਾਰੀ, ਸਲੋ ਕਰਕੇ, ਮੈਨੂੰ ਸਮਝ ਨਹੀਂ ਲੱਗਾ ਕੀ ਸਵਾਲ।
ਇਹ ਗਾਰਡੀਅਨਸ਼ਿਪ ਦੇ ਕੇਸ ਵਿੱਚ ਕੋਈ ਇਹੋ ਜਿਹਾ ਲਾਅ ਹੈਗਾ ਜਿਹਦੇ ਵਿੱਚ ਮੈਨੂੰ 6 ਮਹੀਨੇ ਦੀ ਸਟੇ ਚਾਹੀਦੀ ਹੈ ਗਾਰਡੀਅਨ ਦੇ ਨਾਲ? ਭਾਜੀ ਸਟੇ ਦਾ ਨਹੀਂ, ਮੇਰੇ ਖਿਆਲ ਨਾਲ ਤੁਹਾਨੂੰ ਜਿਹੜਾ ਬੰਦਾ ਕਹਿ ਰਿਹਾ ਉਹ ਕੀ ਕਹਿ ਰਿਹਾ ਵਾ ਕਿ ਜਿਹੜਾ ਬੰਦਾ ਤੁਸੀਂ ਵੀਜ਼ੇ ਤੇ ਆਏ ਆ? ਨਹੀਂ ਭਾਜੀ, 2 ਨੰਬਰ ਸੀ ਕੈਨੇਡਾ ਤੋਂ। ਆਪਣੇ ਭਾਜੀ ਕੈਲੀਫੋਰਨੀਆ 'ਚ ਤਾਂ ਇਦਾਂ ਦਾ ਕੋਈ ਹੈ ਨਹੀਂਗਾ ਕਿ ਉਹ ਕੋਰਟ ਸਟੇਟ ਟੂ ਸਟੇਟ ਕੋਰਟ ਜੇ ਕੋਈ ਲਾਅ ਹੋਵੇ ਕਿ ਸਟੇਟ ਦੇ ਜਿਹੜੇ ਗਾਰਡੀਅਨਸ਼ਿਪ ਦੇ ਲਾਅਜ਼ ਆ ਉਹਦੇ ਵਿੱਚ ਜ਼ਰੂਰ ਹੋ ਸਕਦਾ ਕਿਸੇ ਨਾ ਕਿਸੇ ਦੇ ਵਿੱਚ। ਆਪਣੇ ਤਾਂ ਨਹੀਂ ਕਦੀ ਆਪਾਂ ਕੋਈ ਕਨਫਰੰਟ ਕੀਤਾ ਇਦਾਂ ਦਾ ਕਿ 6 ਮਹੀਨੇ ਦੀ ਸਟੇ ਚਾਹੀਦੀ ਹੈ। ਅੱਛਾ ਭਾਜੀ, ਕੈਲੀਫੋਰਨੀਆ ਜਿੱਦਾਂ ਦਾ ਕੋਈ ਲਾਅ ਨਹੀਂ ਹੈ? ਨਹੀਂ ਇਦਾਂ ਨਹੀਂ। ਹਾਂਜੀ ਬਿਲਕੁਲ। ਬਾਕੀ ਜਿਹੜੀ ਕਾਉਂਟੀ ਤੇ ਵੀ ਡਿਪੈਂਡ ਕਰਦਾ ਆ ਅਟਾਰਨੀ ਟਿਕਣਾ ਜੀ ਇਸ ਚੀਜ਼ ਦੇ ਵਿੱਚ। ਠੀਕ ਹੈ, ਓਕੇ ਭਾਜੀ। ਠੀਕ ਹੈ ਤੇ ਜੀ। ਭਾਜੀ AB60 ਦੀ ਕੀ ਰਿਕੁਆਇਰਮੈਂਟ ਆ ਭਾਜੀ? AB60 ਦੀ ਤਾਂ ਭਾਜੀ ਡਰਾਈਵਰ ਲਾਇਸੈਂਸ ਦਾ ਉਹ ਸੀਗਾ ਕਿ ਕੈਲੀਫੋਰਨੀਆ ਵਾਲੇ ਕੀ ਕੱਚੇ ਬੰਦੇ ਨੂੰ ਦੇ ਦਿੰਦੇ ਆ, ਤੇ ਮਹਿਕਮਾ ਸਾਡਾ ਨਹੀਂ, ਸਾਡਾ ਤਾਂ ਇਮੀਗ੍ਰੇਸ਼ਨ ਹੈ। ਤਾਂ DMV ਜਾ ਕੇ ਤੁਸੀਂ ਪਤਾ ਕਰੋ, ਤੇ ਜ਼ਿਆਦਾਤਰ ਉਹ ਬੇਸਿਕਲੀ ਇਹ ਸੀਗਾ ਕਿ ਅਨਡਾਕੂਮੈਂਟ ਬੰਦੇ ਕਿੱਦਾਂ ਜਿਹੜੇ ਆਪਣਾ ਡਰਾਈਵਰ ਲਾਇਸੈਂਸ ਲੈ ਸਕਦੇ। ਕਿੱਦਾਂ ਲੈ ਸਕਦੇ? ਬਿਲਕੁਲ, ਓਕੇ ਭਾਜੀ, ਥੈਂਕ ਯੂ ਸੋ ਮਚ। ਮਿਹਰਬਾਨੀ ਜੀ ਭਾਜੀ। ਰਜਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਕਿ ਮੇਰਾ ਬੇਟਾ ਇੱਥੇ ਅਸੀਂ ਰਹਿੰਦੇ ਹੈਗੇ ਤੇ ਉਹ ਸਿਟੀਜ਼ਨ ਹੈਗਾ, ਇੱਕ ਆ ਰਹੀ ਹੈ ਟੂਰਿਸਟ ਵੀਜ਼ੇ ਤੇ ਉਹ ਸ਼ਾਦੀ ਕਰਨਾ ਚਾਹੁੰਦਾ, ਤੇ ਕੁਝ ਇਸ ਦੇ ਵਿੱਚ ਕੀ ਹੋ ਸਕਦਾ ਜੀ? ਟੂਰਿਸਟ ਵੀਜ਼ੇ ਤੇ ਆਲਰੇਡੀ ਉਰੇ ਆ ਗਏ? ਆਣਾ ਜੀ, ਉਹਨਾਂ ਕੋਲ ਟੂਰਿਸਟ ਵੀਜ਼ਾ ਹੈਗਾ 3 ਤੋਂ 10 ਸਾਲ ਦਾ। ਹਾਂਜੀ, ਜਿਹੜਾ ਬੰਦਾ ਆਲਰੇਡੀ ਇੱਥੇ ਆ ਗਿਆ ਤੇ ਆਉਣ ਤੋਂ ਬਾਅਦ ਉਹਦਾ ਇਰਾਦਾ ਬਦਲਿਆ ਕਿ ਉਹਨੇ ਵਿਆਹ ਕਰਕੇ ਪੱਕੇ ਹੋਣਾ ਦਾ ਸਿਟੀਜ਼ਨ ਨਾ ਕਰਕੇ ਉਹ ਸਾਰਾ ਕੁਝ ਜਿਹੜਾ 485 ਗ੍ਰੀਨ ਕਾਰਡ ਫਾਈਲਿੰਗ ਜਿਹਨੂੰ ਕਹਿੰਦੇ ਆ, ਤੇ 130 ਜਿਹੜਾ ਮੈਰਿਜ ਵਾਲੀ ਪਟੀਸ਼ਨ ਹੁੰਦੀ ਆ, ਸਾਰੇ ਪੇਪਰ ਇਕੱਠੇ ਜਿਹੜੇ ਫਾਈਲ ਕਰ ਸਕਦਾ ਸਾਲ ਖੰਡ ਚ, ਜਿਹੜਾ ਫਿਰ ਪੱਕਾ ਹੋ ਜਾਂਦਾ। ਤੇ ਜੇ ਉਹ ਗ੍ਰੀਨ ਕਾਰਡ ਵਾਲੇ ਨਾਲ ਵਿਆਹ ਕਰਦਾ ਤੇ ਗ੍ਰੀਨ ਕਾਰਡ ਵਾਲੇ ਨਾਲ ਉਹਨੂੰ ਸਟੇਟਸ ਜਿਹੜਾ ਮੇਨਟੇਨ ਆਪਣਾ ਰੱਖਣਾ ਪੈਣਾ, ਕਿਉਂਕਿ ਬੈਕਲੌਗ ਚੱਲ ਰਿਹਾ। ਨਹੀਂ, ਸਿਟੀਜ਼ਨ ਹੈ, ਪਿਛਲੇ 20 ਸਾਲ ਤੋਂ ਸਿਟੀਜ਼ਨ ਹੈਗਾ ਮੁੰਡਾ। ਹਾਂਜੀ, ਸਟ੍ਰੇਟ ਫਾਰਵਰਡ ਹੀ ਹੈ ਕੰਮ ਜੀ। ਤੇ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਪੱਕੇ ਹੋਣ ਤੋਂ ਬਾਅਦ? ਪੱਕੇ ਹੋਣ ਚ ਬਸ ਵਿਆਹ ਚ ਨਹੀਂ ਪ੍ਰੋਬਲਮ ਆਣੀ ਚਾਹੀਦੀ, ਵਿਆਹ ਅਸਲੀ ਹੋਣਾ ਚਾਹੀਦਾ ਜੀ, ਫਿਰ ਬਾਕੀ ਕੋਈ ਗੱਲ ਨਹੀਂ। ਵਿਆਹ ਤੋਂ ਬਾਅਦ ਅੱਗੇ ਜਾ ਕੇ ਕਰਨੀ, ਵਰਕ ਪਰਮਿਟ ਲੈਣਾ, ਕੋਈ ਉਹਦਾ ਕੋਈ ਕੋਈ ਪ੍ਰੋਬਲਮ ਨਹੀਂ। ਇਹ ਤਾਂ ਹੁਣ ਸਿੱਧੇ ਸਟ੍ਰੇਟ ਫਾਰਵਰਡ ਪ੍ਰੋਸੈਸ ਆ। ਜੇ ਆਪਣਾ US ਸਿਟੀਜ਼ਨ ਦਾ ਜੇ ਜੈਨੂਇਨ ਵਿਆਹ ਹੈਗਾ ਤਾਂ ਕੋਈ ਪ੍ਰੋਬਲਮ ਨਹੀਂ ਜੀ। ਬਿਲਕੁਲ। ਕੁਲਦੀਪ ਸਿੰਘ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇੱਥੋਂ ਮੇਰੀ ਵਾਈਫ ਸਿਟੀਜ਼ਨ ਆ, ਮੈਂ ਵੀ ਸਿਟੀਜ਼ਨ ਆ। ਸਾਡੇ ਕੋਲ OCI ਹੈਗੀ ਤੇ ਵਾਈਫ ਜਿਹੜਾ ਪਾਸਪੋਰਟ ਦੁਬਾਰਾ ਬਣਾਇਆ ਜੀ, OCI ਉਹੀ ਚੱਲ ਜੂਗੀ। ਕਿੱਦਾਂ ਦੁਬਾਰਾ ਬੋਲਿਓ। OCI ਤੁਸੀਂ ਇੰਡੀਆ ਦਾ ਪੁੱਛਦੇ ਆ? ਨਹੀਂ ਜੀ, ਇੱਥੇ USA ਸਿਟੀਜ਼ਨ ਆ, ਸਾਡੇ ਸਿਟੀਜ਼ਨ ਪਾਸਪੋਰਟ ਆ, OCI ਬਣਾਏ ਹੋਏ ਉਹਨਾਂ ਨੇ। ਓਕੇ। ਤੇ ਵਾਈਫ ਦਾ ਪਾਸਪੋਰਟ ਐਕਸਪਾਇਰ ਹੋ ਗਿਆ, ਨਵਾਂ ਬਣ ਕੇ ਆ ਗਿਆ। ਜਿਹੜੀ ਉਹਦੀ OCI ਹੈ ਉਹੀ ਮਤਲਬ ਪਾਸਪੋਰਟ ਦੇ ਐਂਟਰ ਸਾਨੂੰ ਕਰਾਉਣੀ ਪਊਗੀ ਤਾਂ ਲੋੜ ਨਹੀਂ ਹੈਗੀ? ਉਹਦਾ ਪਤਾ ਨਹੀਂ ਜੀ, ਉਹ ਇੰਡੀਆ ਵਾਲਿਆਂ ਨੂੰ ਪਤਾ ਹੋਣਾ, OCI ਦਾ ਨਹੀਂ ਸਾਡੇ ਕੋਲ ਹੁੰਦਾ ਜੀ ਜਵਾਬ। ਮੇਰੇ ਖਿਆਲ ਪਾਸਪੋਰਟ ਤੁਸੀਂ ਜਿਹੜਾ ਕਹਿ ਰਹੇ US ਦਾ ਪਾਸਪੋਰਟ ਨਵਾਂ ਬਣਿਆ। ਹਾਂਜੀ US ਦਾ ਨਵਾਂ ਬਣਿਆ ਜੀ। ਨਹੀਂ, ਉਹਦਾ US ਦੇ ਪਾਸਪੋਰਟ ਦਾ ਐਕਸਟੈਂਸ਼ਨ ਦਾ ਤਾਂ ਨਹੀਂ ਮੇਰੇ ਹਿਸਾਬ ਨਾਲ ਕੋਈ ਲੈਣ ਦੇਣ ਹੋਣਾ ਚਾਹੀਦਾ OCI ਨਾਲ। ਅੱਛਾ ਜੀ, ਉਹ ਚੱਲਦੀ ਨਹੀਂ ਦੇਖੋ, ਇਹ ਪੱਕਾ ਨਹੀਂ ਕਹਿੰਦੇ, ਅਸੀਂ ਕਹਿੰਦੇ ਆ ਵੀ ਜਿਹੜਾ ਇੰਡੀਆ ਦਾ ਕੋਈ ਕਰਦਾ ਹੈ ਨਾ ਉਹ ਕੰਮ OCI ਵਾਲਾ, ਉਹਨੂੰ ਪੁੱਛ ਲਿਓ। ਇਸ ਨੂੰ ਪੱਕਾ ਜਵਾਬ ਨਾ ਮੰਨੇ, ਉਹਨਾਂ ਤੋਂ ਕਨਫਰਮ ਕਰ ਲਿਓ ਜੀ। ਬਾਅਦ ਤੁਸੀਂ ਉੱਥੇ ਗਏ ਹੋ ਤਾਂ ਉੱਥੋਂ ਤੁਹਾਨੂੰ ਮੋੜ ਦੇਣ, ਫਿਰ ਕਹਿਣ ਵੀ ਸਾਨੂੰ ਤਾਂ ਉਹਨਾਂ ਨੇ ਕਿਹਾ ਸੀਗਾ ਜੀ ਜਾ ਸਕਦੇ ਆ, ਤੁਸੀਂ ਉਹ ਤੋਂ ਕਨਫਰਮ ਕਰ ਲਓ। ਵਿਕਰਮ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵਕੀਲ ਸਾਹਿਬ ਨੂੰ ਪੁੱਛਣਾ ਹੈ, ਜਿੱਦਾਂ ਇੱਕ ਸੋਸ਼ਲ ਸਿਕਿਉਰਿਟੀ ਵਰਕ ਪਰਮਿਟ ਨਾਲ ਆ ਗਈ ਸੀ, ਇੱਕ ਉਹਨਾਂ ਨੇ ਦੁਬਾਰਾ ਫੇਰ ਭੇਜਤੀ ਹੈ ਨਾ ਸੋਸ਼ਲ ਸਿਕਿਉਰਿਟੀ? ਹਾਂਜੀ, ਸੋਸ਼ਲ ਸਿਕਿਉਰਿਟੀ ਨੰਬਰ ਹੈ ਨਾ, ਉਹਨਾਂ ਨੇ ਇੱਕ ਵਰਕ ਪਰਮਿਟ। ਹਾਂਜੀ, ਡਬਲ ਆ ਗਿਆ ਜੀ। ਨਹੀਂ ਭਾਜੀ, ਏਦਾਂ ਨਾ ਹੁੰਦਾ ਨਹੀਂ ਕਦੀ ਵੀ, ਇੱਕੋ ਸੋਸ਼ਲ ਸਿਕਿਉਰਿਟੀ ਰਹਿੰਦੀ ਹੈ ਹਮੇਸ਼ਾ। ਤੁਸੀਂ ਨਾ ਸੋਸ਼ਲ ਸਿਕਿਉਰਿਟੀ ਆਫਿਸ ਜਾ ਕੇ ਇਹਨੂੰ ਕਰੋ, ਕਿਸੇ ਹੋਰ ਦੀ ਸੋਸ਼ਲ ਸਿਕਿਉਰਿਟੀ ਨਾ ਹੋਵੇ। ਉਹ ਫਿਰ ਨਾ ਆਇਡੈਂਟੀਟੀ ਥੈਫਟ ਵਗੈਰਾ ਕਈ ਵਾਰੀ ਧਾਰਾ ਲਾ ਦਿੰਦੇ ਆ। ਤੁਸੀਂ ਅੱਜ ਹੀ ਆਪਣਾ ਮੰਡੇ ਨੂੰ ਜਾ ਕੇ ਨਾ ਇਹਨਾਂ ਨੂੰ ਇੱਕ ਬੰਦ ਕਰਾਓ, ਆਪਣਾ ਇੱਕ ਰੱਖੋ। ਕਦੀ ਵੀ ਦੋ ਸੋਸ਼ਲ ਸਿਕਿਉਰਿਟੀਆਂ ਨਹੀਂ ਆਉਂਦੀਆਂ। ਇਹ ਤੇ ਨੰਬਰ ਜਿੱਦਾਂ ਦੋਨਾਂ ਸੋਸ਼ਲ ਸਿਕਿਉਰਿਟੀਆਂ ਦੇ ਨੰਬਰ ਸੇਮ ਆ, ਨਾਮ ਵੀ ਸੇਮ ਆ, ਹਨਾ? ਅੱਛਾ, ਇਸ਼ੂ ਦੋ ਹੋਰ ਹੀ ਕਰਤੀ ਉਹਨਾਂ ਨੇ ਸੇਮ? ਹਾਂਜੀ, ਇੱਕੋ ਦੋ ਸ਼ੋ ਕਰਦੀਆਂ ਹਨਾ, ਜਿੱਦਾਂ ਤੁਹਾਡੇ ਕੋਲ ਤੁਸੀਂ ਕਹਿੰਦੇ ਵੀ ਸੋਸ਼ਲ ਸਿਕਿਉਰਿਟੀ ਦੇ ਕਾਰਡ ਦੋ ਆ ਗਏ ਸੇਮ ਨੰਬਰ ਵਾਲੇ? ਹਾਂਜੀ। ਅੱਛਾ, ਉਹਦਾ ਤਾਂ ਫਿਰ ਹੁਣ
ਉਹਦਾ ਤਾਂ ਮੈਨੂੰ ਲੱਗਦਾ ਅਟਾਰਨੀ ਕਹਿਣਾ ਜੀ ਕੋਈ ਖਾਸ ਗਲਤ ਨਹੀਂ ਸ਼ਾਇਦ ਹੋਊਗੀ ਜਾਂ ਆਈ ਡੋਨਟ ਨੋ। ਕੀ ਕਹਿੰਦਾ ਕਿ ਸੇਮ ਨੰਬਰ 2 ਕਾਰਡ ਆ ਗਏ? ਹਾਂਜੀ ਨਹੀਂ ਹਾਂ, ਜੇ ਸੇਮ ਨੰਬਰ ਆ ਉਹ ਤਾਂ ਸੇਮ ਹੀ ਚੀਜ਼ ਰਹਿਣੀ, ਉਹਦਾ ਤਾਂ ਨਹੀਂ ਹੋਣਾ, ਪਰ ਫਿਰ ਵੀ ਚੱਲ ਜਾਓ ਤੁਸੀਂ ਇੱਕ ਵਾਰੀ ਉਹਨਾਂ ਦੇ। ਠੀਕ ਆ ਜੀ। ਇੱਕ ਨਾ ਮੈਂ ਜਿੱਦਾਂ ਤੁਹਾਡਾ ਕਲਾਇੰਟ ਆ, ਮੇਰੀ ਜਨਵਰੀ ਦੇ ਵਿੱਚ ਤਰੀਕ ਆ ਰਹੀ ਆ, ਤਾਂ ਪੇਪਰ ਵਰਕ ਦਾ ਕਿੱਦਾਂ ਤੁਹਾਨੂੰ ਪੁੱਛਣਾ ਸੀ ਨਾ ਵੀ ਕਦੋਂ ਕੁ ਤੱਕ ਆਪਾਂ ਰੈਡੀ ਕਰ ਸਕਦੇ ਹਾਂ? ਫਿਰ ਇੰਡੀਆ ਤੋਂ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਜੀ। ਨਵੰਬਰ 'ਚ ਜਾ ਕੇ ਤਾਲਮੇਲ ਹੋਣਾ ਆਪਣਾ। ਠੀਕ ਆ ਜੀ। ਠੀਕ ਹੈ, ਤੇ ਪੇਪਰ ਵਰਕ ਆਪਾਂ ਪਹਿਲਾਂ ਸ਼ੁਰੂ ਕਰ ਦਾਂਗੇ। ਤੁਹਾਡਾ ਤੇ ਮੇਰਾ ਜਿਹੜਾ ਨਵੰਬਰ 'ਚ ਹੋਊਗਾ, ਤੇ ਉਹ ਆਪਣਾ ਇੱਕ ਵਾਰੀ ਈਮੇਲ ਪਾ ਦਿਓ ਸਟਾਫ ਨੂੰ, ਪੇਪਰ ਵਰਕ ਆਪਾਂ ਹੁਣੇ ਕਰ ਸਕਦੇ ਹਾਂ। ਉਹਦਾ ਕੰਮ ਕਰ ਲਓ ਸ਼ੁਰੂ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ ਸਰ, ਠੀਕ, ਮਿਹਰਬਾਨੀ। ਅੱਛਾ, ਇੱਕ ਨਾ ਰਾਜਗਰਨ ਜੀ, ਜਿਹੜਾ ਗਾਰਡੀਅਨਸ਼ਿਪ ਵਾਲਾ ਪੁੱਛਿਆ ਸੀਗਾ ਜਿਹੜੇ ਬਾਈ ਨੇ, ਜੀ ਜੀ, ਉਹਦਾ ਜਿਹੜਾ ਮੈਂ ਜਦੋਂ ਤੁਸੀਂ ਕਰਦੇ, ਮੈਂ ਹੁਣੇ ਉਹਦਾ ਸਟੈਚੂ ਜਿਹੜਾ ਪੜ੍ਹ ਕੇ ਹਟਿਆ ਕਿ ਉਹਦੇ 'ਚ ਕਹਿੰਦੇ ਆ ਉਹ ਕਿ 6 ਮਹੀਨੇ ਦੀ ਰੈਜ਼ੀਡੈਂਸੀ ਚਾਹੀਦੀ ਆ ਕਾਊਂਟੀ ਦੇ ਵਿੱਚ, ਕਿ ਬੰਦਾ ਇੱਧਰ ਉੱਧਰ ਪੁੱਛੇ ਨਾ ਮਰੇ, ਕਿ ਕੋਰਟ ਦਾ ਜੂਰਿਸਡਿਕਸ਼ਨ ਜੇ ਬਣ ਜਾਵੇ ਉਹਦੇ ਵਾਸਤੇ, ਕਿਹੜੇ ਕੋਰਟ ਦੇ ਵਿੱਚ ਮੈਂ ਕਿਹੜੇ ਕੋਰਟ ਦਾ ਜੂਰਿਸਡਿਕਸ਼ਨ ਬਣਦਾ। ਪਰ ਨਾਲ ਹੀ ਇਹ ਹੈ ਕਿ ਜਦੋਂ ਬੰਦਾ ਏਜ ਆਊਟ ਹੋ ਰਿਹਾ ਹੁੰਦਾ, ਜਿੱਦਾਂ ਹੁਣ ਬਾਈ ਨੇ ਸਵਾਲ ਪੁੱਛਿਆ ਹੈਗਾ ਕਿ 6 ਮਹੀਨੇ ਮੈਨੂੰ ਵੇਟ ਕਰਨੀ ਪੈਣੀ ਹੈ, ਇੱਦਾਂ ਜੇ ਏਜ ਆਊਟ ਹੋ ਰਿਹਾ ਤੇ ਫਿਰ ਆਪਾਂ ਇੱਕ ਧਾਰਾ ਯੂਜ਼ ਕਰਦੇ ਬੈਸਟ ਇੰਟਰਸਟ ਆਫ ਮਾਈਨਰ, ਕਿ ਮਾਈਨਰ ਬੱਚੇ ਦੇ ਲਈ ਕੀ ਚੀਜ਼ ਜਿਹੜੀ ਵਧੀਆ। ਤੇ ਉਹਦੇ ਵਿੱਚ ਜੱਜ ਦੇ ਕੋਲ ਇੱਕ ਡਿਸਕ੍ਰੈਸ਼ਨਰੀ ਅਥਾਰਟੀ ਆ ਕਿ ਉਹ ਜਿਹੜੀ 6 ਮਹੀਨੇ ਦੀ ਖਾਨਾ ਪੂਰਤੀ ਜਿਹੜੀ ਸੀਗੀ ਉਹਨੂੰ ਐਕਸਕਿਊਜ਼ ਕਰ ਦਿੰਦਾ। ਤੇ ਇਹ ਜਿਹੜਾ ਰੂਲ ਸਿਰਫ ਜਿਹੜਾ 6 ਮਹੀਨੇ ਵਾਲਾ ਸੀਗਾ, ਇਹ ਐਲੀਜੀਬਿਲਟੀ ਜਾਂ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ, ਇਹ ਸਿਰਫ ਇੱਕ ਜੂਰਿਸਡਿਕਸ਼ਨਲ ਜਿਹੜਾ ਕੁਐਸਚਨ ਜਿਹੜਾ ਟੈਕਨੀਕਲ ਜਿਹੜਾ ਆ ਜਾਂਦਾ ਸੀਗਾ ਉਹਦੇ ਕਰਕੇ ਜਿਹੜਾ ਸੀਗਾ। ਸੋ ਜਸਟ ਆਪਣੇ ਆਪ ਨੂੰ ਕਲੈਰੀਫਾਈ ਕਰ ਦੇਵਾਂਗੇ ਕਿ ਕਹਿਣ ਦਾ ਮਤਲਬ ਜਿਹੜਾ ਸੀਗਾ ਕਿ ਜੇ ਤਾਂ ਬੰਦਾ ਹੁਣ ਬਿਲਕੁਲ ਹੀ ਯੰਗ, ਤੇ ਉਹ ਕੋਰਟ ਨੇ ਵੇਖਣਾ ਕਿ ਕਿਹੜੀ ਕਾਊਂਟੀ 'ਚ ਰਹਿੰਦਾ, ਤੇ ਉਹ ਕਹਿੰਦੇ ਆ ਕਿ 6 ਮਹੀਨੇ ਜਿਹੜਾ ਤੁਸੀਂ ਕਾਊਂਟੀ ਦੇ ਬਸ਼ਿੰਦੇ ਹੋਣੇ ਚਾਹੀਦੇ ਆ। ਤੇ ਜਿਹੜਾ ਬੰਦਾ ਏਜ ਆਊਟ ਵਗੈਰਾ ਹੋ ਰਿਹਾ, ਕਿ ਇਹ ਤੁਹਾਡੀ ਐਲੀਜੀਬਿਲਟੀ ਨਹੀਂ ਇਫੈਕਟ ਕਰਦਾ ਇਸ ਏਜ ਦੀ। ਤੇ ਜਿਹੜੇ ਬੰਦੇ ਏਜ ਆਊਟ ਹੋ ਰਹੇ ਆ ਤੇ ਉਹ ਰਾਈਟ ਵੇ ਆਪਣਾ ਜਿਹੜਾ ਫਾਈਲ ਕਰੋ, ਤੇ ਬੈਸਟ ਇੰਟਰਸਟ ਦੇ ਵਿੱਚ ਮਾਈਨਰ ਦੇ ਜੋ ਵੀ ਹੁੰਦਾ ਉਹਨੂੰ ਕੋਰਟ ਵੇਖਦਾ ਤੇ ਜੱਜ ਦੀ ਪਾਵਰ ਹੁੰਦੀ ਹੈ। ਠੀਕ ਹੈ ਜੀ, ਓਕੇ। ਹਾਂਜੀ ਰੁਪਿੰਦਰ ਜੀ, ਜੀ ਹਾਂਜੀ ਪੁੱਛੋ ਜੀ ਸਵਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੈਂ ਇੱਥੇ ਕੈਨੇਡਾ ਦੇ ਵਿੱਚ ਸਿਟੀਜ਼ਨ ਹਾਂ ਤੇ ਮੇਰੇ ਕੋਲੇ ਇੱਥੋਂ ਦੀ ਮੈਂ ਇੱਥੇ ਨਰਸ ਦਾ ਕੰਮ ਕਰਦੀ ਹਾਂ, ਤੇ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਆਪਾਂ EB2 ਔਰ EB3 ਵੀਜ਼ੇ ਤੇ USA ਦੇ ਵਿੱਚ EB2 ਦੇਖੋ 2-3 ਵੀਜ਼ਾ ਆਉਂਦੇ ਆ। ਇੱਕ ਆ ਜਾਂਦਾ TN ਵੀਜ਼ਾ, ਨਰਸਿੰਗ ਵਾਲੀ ਜਿਹੜੀ ਡਾਇਰੈਕਟ ਪੋਜੀਸ਼ਨ ਆ ਉਹਦੇ ਵਿੱਚ ਨਹੀਂ ਆਉਂਦੀ। ਉਹ ਤੁਸੀਂ ਦੇਖੋ ਕਿ ਜੇ ਉਹਦੀ ਲਿਸਟ ਉਹ ਛਾਪਦੇ ਆ, ਉਹਦੀ ਲਿਸਟ ਦੇ ਵਿੱਚ ਜੇ ਤੁਹਾਡਾ ਆਕੂਪੇਸ਼ਨ ਆਉਂਦੀ ਹੈ ਤਾਂ ਉਹ TN ਵੀਜ਼ਾ ਤੁਸੀਂ ਕਰ ਸਕਦੇ ਆ। E2 ਵੀਜ਼ਾ ਇਨਵੈਸਟਮੈਂਟ ਵਾਲਾ ਹੁੰਦਾ, ਪੈਸੇ ਖਰਚ ਕੇ ਜੇ ਬਿਜ਼ਨਸ ਕਰਨਾ। ਜਿਹੜੇ ਤੁਹਾਨੂੰ ਇਹ EB2 ਤੇ EB3 ਦੀ ਗੱਲ ਕਰਦੇ ਆ, ਇਹ ਗ੍ਰੀਨ ਕਾਰਡ ਹੁੰਦੇ ਆ। ਪਰ ਜਿਹੜਾ ਇੰਡੀਅਨ ਬੰਦਾ, ਸੋ ਪਹਿਲੀ ਗੱਲ ਤਾਂ ਇਹਨੂੰ ਸਿਰਫ ਜਿਹੜਾ ਕੰਪਨੀ ਦਾ ਮਾਲਕ ਆ ਉਹੀ ਫਾਈਲ ਕਰ ਸਕਦਾ, ਜਿੱਦਾਂ ਹਸਪਤਾਲ ਤੁਹਾਡੇ ਕੇਸ 'ਚ ਨਾ। ਤੇ ਏਦਾਂ ਉਹਨਾਂ ਨੇ ਕਰਨਾ ਨਹੀਂ ਡਾਇਰੈਕਟਲੀ, ਕਿਉਂ ਕਰਨਾ ਹੋਣਾ ਕਿ ਐਡੇ $1000 ਕਿਉਂ ਖਰਚੂਗੇ, ਕਿਉਂਕਿ ਇਹਨਾਂ ਤੁਸੀਂ ਕੰਮ ਨਹੀਂ ਕਰ ਸਕਦੇ। EB2 ਨਾਲ ਜਦੋਂ ਗ੍ਰੀਨ ਕਾਰਡ ਤੁਹਾਡਾ ਆਊਗਾ, ਜਦੋਂ ਵਾਰੀ ਆਊਗੀ ਉਦੋਂ ਹੀ ਆ। ਤੇ ਜਿਹੜਾ ਇੰਡੀਅਨ ਬੋਰਨ ਬੰਦਾ ਵਾ, ਉਹਦੀ ਵਾਰੀ ਜਿਹੜੀ ਆ ਉਹ 15 ਸਾਲ ਬਾਅਦ ਆਉਂਦੀ ਹੈ। ਸੋ ਇਹ EB2 EB3 ਤੁਹਾਡੇ ਲਈ ਨਹੀਂ ਕੰਮ ਚਾਹਣਾ। ਇਹ ਹੁਣ ਜਿਹੜੇ ਸਾਡੇ ਹੋਰ ਮੁਲਕਾਂ ਤੋਂ ਦੇਸ਼ ਆ, ਪਾਕਿਸਤਾਨੀ, ਨੇਪਾਲੀ, ਫਿਲੀਪੀਨੇ, ਇਹਨਾਂ ਲਈ ਇਹ ਜਿਹੜਾ ਨਰਸਿੰਗ ਦੇ ਵਿੱਚ ਕੰਮ ਜਿਹੜਾ ਬਣ ਜਾਂਦਾ। ਤੇ ਤੁਹਾਡੇ ਕੇਸ ਦੇ ਵਿੱਚ ਇਹ 15 ਸਾਲ ਕਿਸੇ ਨੇ ਨਹੀਂ ਵੇਟ ਕਰਨੀ ਹਸਪਤਾਲ ਨੇ। ਠੀਕ ਆ, ਮੀਨਸ ਕਿ ਉਹਦੇ ਵਿੱਚ ਏਦਾਂ ਨਹੀਂ ਹੈਗਾ ਕਿ ਹੁਣ ਆਪਾਂ ਬਾਅਦ ਵਿੱਚ ਸਿਟੀਜ਼ਨ ਹੋ ਗਏ ਆ, ਆਪਾਂ ਬੋਰਨ ਇੰਡੀਆ ਦੇ ਹੀ ਆ ਤਾਂ ਉਹੀ ਮੰਨੇ ਜਾਣਗੇ, ਰਾਈਟ? ਬਿਲਕੁਲ ਉਹੀ ਮੰਨੀ ਜਾਂਦੀ ਹੈ। ਬਸ ਇਹ 'ਚ ਐਕਸੈਪਸ਼ਨ ਇਹ ਹੈ ਕਿ ਜੇ ਕਿਸੇ ਨੇ ਹੋਰ ਕਿਸੇ ਕੰਟਰੀ ਦੇ ਬੰਦੇ ਨਾਲ ਵਿਆਹ ਕਰਾਇਆ ਤੇ ਉਹ ਵਾਲੇ ਬੰਦੇ ਦੀ ਵੀ ਕੈਟਾਗਰੀ ਤੁਸੀਂ ਕੰਟਰੀ ਆਫ ਬਰਥ ਜਿਹੜੀ ਯੂਜ਼ ਕਰ ਸਕਦੇ ਆ। ਪਰ ਸਿਟੀਜ਼ਨ ਹੋਣ ਨਾਲ ਤੁਹਾਡੀ ਉਹ ਲਾਈਨ ਜਿਹੜੀ ਇੰਡੀਆ ਵਾਲੀ ਰਹਿਣੀ, ਉਹ ਚੇਂਜ ਨਹੀਂ ਹੋਣੀ ਕੈਨੇਡਾ ਤੇ। ਓਕੇ, ਠੀਕ ਹੈ ਸਰ। ਤੇ ਇਹਦੇ ਵਿੱਚ ਹੋਰ ਬਸ ਹੁਣ ਕਿਵੇਂ ਆ ਸਕਦੇ ਨੇ? ਕੱਲਾ TN ਵੀਜ਼ੇ ਤੇ ਆ ਸਕਦੇ ਨੇ ਜਾਂ US ਮੂਵ ਹੋਣਾ ਹੋਵੇ? ਤੁਹਾਨੂੰ ਬੈਸਟ ਤੁਹਾਡਾ E2 ਵੀਜ਼ਾ, ਬਿਜ਼ਨਸ ਵੀਜ਼ਾ ਜਿਹੜਾ ਇਨਵੈਸਟਮੈਂਟ ਵਾਲਾ। ਲਾਸਟ ਵੀਕ ਨਾ ਪ੍ਰੋਗਰਾਮ ਕੀਤਾ ਸੀ ਅਸੀਂ E2 ਵੀਜ਼ੇ ਦੇ ਉੱਤੇ ਵੀ, ਤੇ ਉਹ ਸੁਣ ਲਿਓ, ਉਹ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਚੀਜ਼ਾਂ ਦਾ ਪਤਾ ਲੱਗ ਜੂਗਾ। ਓਕੇ, ਠੀਕ ਆ। ਤੇ ਜਿਹੜਾ ਆਪਣਾ ਫੈਮਿਲੀ ਕੇਸ ਆ ਉਹਦੇ ਵਿੱਚ ਕਿੰਨਾ ਟਾਈਮ ਦੀ ਚੱਲ ਰਹੀ? ਉਹ ਵੀ ਸਾਡੀ ਫਾਈਲ ਲੱਗੀ ਹੋਈ ਆ, ਬਟ ਭਰਾ ਵਾਲੀ ਆ, ਭੈਣ ਵਾਲੀ ਆ, ਮਾਪਿਆਂ ਦੀ ਆ, ਕਿਹੜੀ ਹੈ ਜੀ ਫਾਈਲ? ਹਾਂਜੀ, ਭੈਣ ਭਰਾ ਵਾਲੀ ਆ। ਠੀਕ ਹੈ ਜੀ। ਭੈਣ ਭਰਾ ਵਾਲੀ ਤਾਂ ਦੇਖੋ ਜੀ 2006 ਦੇ ਚੱਲਦੇ ਕੇਸ ਜੀ, ਅਰਲੀ ਆਪੇ ਹਿਸਾਬ ਲਾ ਲਓ।
ਜੀ ਓਕੇ ਠੀਕ ਹੈ ਸਰ, ਉਸ ਤੋਂ ਬਾਅਦ ਤਾਂ ਇਦਾਂ ਵੀ ਨਿਆਣੇ ਦੇ ਵੀ ਗਾਂ ਵਿਆਹ ਹੋ ਜਾਣੀ ਜਦੋਂ ਤੱਕ ਵਾਰੀ ਆਉਣੀ। ਅੱਜ ਕੱਲ ਤੇ ਇਹ ਹਿਸਾਬ ਹੋਇਆ ਪਿਆ, ਇੰਨੀ ਜ਼ਿਆਦਾ ਵੇਟ ਜਿਹੜੀ ਉਹ ਲੱਗੀ ਜੀ। ਸੰਤ ਸਿੰਘ ਜੀ। ਹਾਂਜੀ ਸੰਤ ਜੀ। ਸੰਤ ਚਲੋ ਜੀ ਆਪਾਂ ਅੱਗੇ ਵੱਧਦੇ ਹਾਂ। ਸਾਰਿਆਂ ਨੂੰ ਇੱਕ ਜੀ ਇਸੇ ਦੇ ਜ਼ਰੀਏ ਬੇਨਤੀ ਕਰ ਦਿੰਦਾ, ਫੋਨ ਤੇ ਸੁਣਿਆ ਕਰੋ ਜੀ ਜਦੋਂ ਤੁਹਾਡੇ ਕਾਲ ਮਿਲ ਜਾਂਦਾ ਆ, ਫਿਰ ਆਪਣਾ ਇਦਾਂ ਅਦਰਵਾਈਜ਼ ਟਾਈਮ ਵੇਸਟ ਬਹੁਤ ਹੁੰਦਾ ਤੇ ਨਾਲੇ ਆਪਾਂ ਨੂੰ ਫੀਡਬੈਕ ਜਿਹੜੀ ਉਹ ਸੁਣਦੀ ਰਹਿੰਦੀ ਹੈ ਸੇਮ ਆਵਾਜ਼। ਅਕਸ਼ੇ ਕੁਮਾਰ ਜੀ। ਹਾਂਜੀ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਜੀ ਜੀ ਮੈਂ ਪਿਛਲੇ ਸਾਲ ਅਕਤੂਬਰ ਤੇ ਇੱਥੇ ਆਇਆ C1D ਵੀਜ਼ੇ ਤੇ ਨਾ, ਤੇ ਮੈਂ I-589 ਅਸਾਈਲਮ ਲਗਾਇਆ ਇੱਥੇ। ਤਾਂ ਮੈਂ ਜੀ ਇਹ ਪੁੱਛਣਾ ਚਾਹੁੰਦਾ ਕਿ ਕੋਈ ਐਦਾਂ ਆਪਸ਼ਨ ਹੈਗਾ ਜਿੱਦਾਂ ਆਪਾਂ ਛੇਤੀ ਇੰਟਰਵਿਊ ਆ ਜਾਵੇ ਇਮੀਗ੍ਰੇਸ਼ਨ ਦਾ? 3 ਸਾਲ ਬਾਅਦ ਕਦੋਂ ਆਏ ਸੀਗੇ ਤੁਸੀਂ? ਪਿਛਲੇ ਸਾਲ ਜੀ ਅਕਤੂਬਰ 'ਚ। ਨਹੀਂ ਭਾਜੀ, ਛੇਤੀ ਤਾਂ ਕਿੱਥੇ ਜੇ, ਲੋਕੀ 15 ਸਾਲ ਵਾਲੇ ਰੌਲੇ ਪਾਈ ਜਾਂਦੇ ਆ। ਇਹ 3 ਸਾਲ ਜਦੋਂ ਤੁਹਾਡੇ ਹੋ ਜਾਂਦੇ ਆ ਨਾ, ਉਸ ਤੋਂ ਬਾਅਦ ਤੁਸੀਂ ਮੁਕੱਦਮਾ ਕਰ ਸਕਦੇ ਆ, ਰਿਟ ਆਫ ਮੈਂਡੇਮਸ। ਤੇ 3 ਸਾਲ ਤੁਹਾਨੂੰ ਵੇਟ ਜਿਹੜੀ ਕਰਨੀ ਪੈਂਦੀ ਹੈ, ਮੁਕੱਦਮਾ ਕਰਕੇ ਫਿਰ ਕਰ ਸਕਦੇ ਆ। ਅੱਛਾ, ਵਹੀ ਇੱਕ ਮਤਲਬ ਰਾਸਤਾ ਹੁੰਦਾ ਕੀ ਹੈ? ਹਾਂਜੀ ਹਾਂਜੀ, ਬਸ ਇੰਨਾ ਹੀ ਪੁੱਛਣਾ ਸੀ। ਥੈਂਕ ਯੂ। ਮਨਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਅਸੀਂ ਨਾ 2022 ਦੇ ਲਾਸਟ ਦੇ ਵਿੱਚ ਆਏ ਸੀ ਬਾਰਡਰ ਕ੍ਰਾਸ ਕਰਕੇ, ਤੇ ਸਾਡੀ ਜਿਹੜੀ ਫਾਈਨਲ ਛੇਤੀ ਪੈ ਗਈ ਸੀ 24 ਫਰਵਰੀ 2023 ਚ। ਤੇ ਸਾਡੇ ਪੇਪਰ ਵੀ ਸਭ ਕੁਝ ਰੈਡੀ ਸੀ, ਤੇ ਪਰ ਉਹਨੇ ਸੁਣਿਆ ਨਹੀਂ, ਸਰਕਾਰੀ ਵਕੀਲ ਨੇ, ਉਹਨੇ ਸਾਡਾ ਕੇਸ ਡਿਸਮਿਸ ਕਰਤਾ ਕਿ ਸਾਡੇ ਬਾਇਓਮੈਟ੍ਰਿਕ ਨਹੀਂ ਸੀ ਹੋਏ ਜੀ। ਤੇ ਫਿਰ ਹੁਣ BIA ਪਾਈ ਹੋਈ ਹੈ 14 ਮਾਰਚ 2023 ਦੀ, ਹਜੇ ਤੱਕ ਕੋਈ ਉਹਦਾ ਰਿਸਪੌਂਸ ਨਹੀਂ ਆਉਂਦਿਆ, ਪੈਂਡਿੰਗ ਹੈ। ਕਿੰਨਾ ਕੁ ਟਾਈਮ ਲੱਗੇਗਾ? ਤੇ ਸਾਡੇ ਕੋਲ ਵਰਕ ਪਰਮਿਟ ਨਹੀਂ ਹੈਗਾ। ਇੱਕ ਵਾਰੀ ਅਸੀਂ ਵਰਕ ਪਰਮਿਟ ਅਪਲਾਈ ਕੀਤਾ ਪਰ ਉਹਨਾਂ ਨੇ ਉਹ ਡਿਕਲਾਈਨ ਕਰਤਾ। ਤੇ BIA ਸਾਡੀ 14 ਮਾਰਚ 2023 ਦੀ ਪਾਈ ਹੋਈ ਹੈ, ਤੇ ਕਿੰਨਾ ਕੁ ਟਾਈਮ ਲੱਗੇਗਾ ਸਾਡਾ? ਸੋ ਤੁਸੀਂ ਇਹ ਕਹਿ ਰਹੇ ਸੀ ਕਿ ਤੁਹਾਡਾ ਕੇਸ ਜਿਹੜਾ ਡਿਸਮਿਸ ਹੋ ਗਿਆ ਕਿ ਡਿਨਾਈ ਹੋ ਗਿਆ ਸੀਗਾ? ਡਿਨਾਈ, ਹਾਂਜੀ, ਰਿਮੂਵਲ ਲੱਗ ਗਈ, ਤੇ ਮੁੜ ਕੇ ਉਹਨਾਂ ਨੇ ਆਪਾਂ BIA ਲਾਈ ਹੋਈ ਹੈ 30 ਦਿਨ ਬਾਅਦ। ਉਹਦਾ ਨਹੀਂ ਕੁਝ ਪ੍ਰੋਡਿਕਟ ਕੀਤਾ ਜਾ ਸਕਦਾ ਕਿ ਕਿੰਨਾ ਟਾਈਮ ਲੱਗੂਗਾ? ਜਿਹੜੇ ਨਵੇਂ ਕੇਸ ਸੀਗੇ ਉਹਨਾਂ ਤਾਂ ਬਹੁਤ ਛੇਤੀ ਕਰ ਰਹੇ ਆ, ਪੁਰਾਣੇ ਕੇਸਾਂ ਨੂੰ ਥੋੜਾ ਸਲੋ ਕਰ ਰਿਹਾ, ਇਹਦਾ ਕੁਝ ਕਿਹਾ ਨਹੀਂ ਜਾ ਸਕਦਾ। ਪੁਰਾਣੇ ਹਜੇ ਪਿਛਲੇ ਸਾਲ ਦਾ ਹੀ ਆ, 2023 ਜਾਂ ਮਾਰਚ ਹਜੇ। ਹਾਂਜੀ, ਬਦਲਦਾ ਰਹਿੰਦਾ ਜੀ ਇਹਨਾਂ ਦੇ, ਬਦਲਦਾ ਰਹਿੰਦਾ ਟਾਈਮ ਜੀ। ਕਈਆਂ ਦੇ ਦੇਖੋ ਸਾਡੇ 5-6 ਸਾਲ ਵੀ ਲੱਗ ਜਾਂਦੇ ਆ, ਕਈਆਂ ਦੇ 6-6 ਮਹੀਨੇ ਚ ਵੀ ਫੈਸਲੇ ਜਿਹੜੇ ਆ ਜਾਂਦੇ ਆ। ਤੇ ਵਰਕ ਪਰਮਿਟ ਨਹੀਂ ਮਿਲ ਸਕਦਾ ਜਿੱਦਾਂ ਸਾਡੇ ਹਜੇ ਟਾਈਮ ਪੂਰਾ ਨਹੀਂ ਸੀ ਹੋਇਆ? ਵਰਕ ਪਰਮਿਟ ਜੇ ਇਮੀਗ੍ਰੇਸ਼ਨ ਕੋਰਟ ਨੇ ਕੇਸ ਫੇਲ ਕਰਤਾ ਤੇ ਕਲੌਕ ਨਹੀਂ ਪੂਰੀ ਹੋਈ, ਫਿਰ ਵਰਕ ਪਰਮਿਟ ਨਹੀਂ ਮਿਲ। ਸੈਂਟਾਨਾ ਕੋਰਟ ਸੀਗਾ ਤੁਹਾਡਾ? ਹਾਂਜੀ, ਸੈਂਟਾਨਾ ਕੋਰਟ ਸੀ ਸਾਡਾ। ਹਾਂਜੀ, ਨਹੀਂ ਸੈਂਟਾਨਾ ਦੇ ਬਾਰੇ ਦੇਖੋ ਡਿਸਕਸ ਵੀ ਕੀਤਾ ਸੀ। ਜਿਹੜੇ ਤੁਸੀਂ ਜਾਲ 'ਚ ਫਸੇ ਆ ਨਾ, ਇਦਾਂ ਦੇ ਬਹੁਤ ਲੋਕੀ ਜਿਹੜੇ ਆਪਣੇ ਵਰਕ ਪਰਮਿਟ ਦੀ ਪੂਰੀ ਨਹੀਂ ਹੋਈ ਹੁੰਦੀ ਤੇ ਕੇਸ ਡਿਨਾਈ ਲੱਗ ਜਾਂਦਾ ਤੇ ਬੰਦਾ ਵਿੱਚ ਵਿਚਾਲੇ ਲਟਕ ਜਾਂਦਾ। ਇਹ ਫਿਰ ਉਹ ਵਾਲੇ ਕੋਰਟ ਦੇ ਵਿੱਚ ਥੋੜੀ ਪ੍ਰੋਬਲਮ ਹੈਗੀ ਆ। ਨਹੀਂ, ਜੇ ਤੁਸੀਂ ਵੇਖੋ ਕੁਝ ਜੇ ਦੱਸ ਸਕਦੇ ਆ ਕਿ ਐਟਲੀਸਟ ਸਾਨੂੰ ਵਰਕ ਪਰਮਿਟ ਮਿਲ ਜੇ, ਸਾਡਾ ਸਰਵਾਈਵ ਸੌਖਾ ਹੋ ਜਾਏ ਇੱਥੇ ਕਰਨਾ। ਗੱਲ ਤਾਂ ਸੁਣ ਲਓ ਨਾ, ਇਹੀ ਤੇ ਪ੍ਰੋਬਲਮ ਆ ਕਿ ਨਹੀਂ ਹੋਣਾ, ਕਲੌਕ ਨਹੀਂ ਹੋਈ, ਕਾਨੂੰਨ ਦਾ ਥੋੜਾ ਪੈ ਗਿਆ, ਨਹੀਂ ਬਣਨੀ ਗੱਲਬਾਤ। ਇੱਕ ਸੈਂਟਾਨਾ ਦੇ ਵਿੱਚ ਕੋਰਟ ਦੇ ਵਿੱਚ ਪ੍ਰੋਬਲਮ ਆ। ਕਾਨੂੰਨ ਇਹ ਕਹਿੰਦਾ ਕਿ ਜਦੋਂ ਇਮੀਗ੍ਰੇਸ਼ਨ ਜੱਜ ਉਹਦੇ ਮੂਹਰੇ ਤੁਹਾਡਾ 150 ਦਿਨ ਤੇ ਜਦੋਂ ਹੁੰਦਾ ਤੁਸੀਂ ਫਾਈਲ ਕਰ ਸਕਦੇ, 180 ਦਿਨ ਪੂਰੇ ਜਿਹੜੇ ਹੋਣੇ ਚਾਹੀਦੇ। ਜੇ ਕਲੌਕ ਨਹੀਂ ਪੂਰੀ ਹੋਈ ਤੇ ਨਹੀਂ ਬਣਨੀ ਗੱਲਬਾਤ। ਨਾਲੇ ਇਹਨਾਂ ਦੇ ਹੱਥ 'ਚ ਥੋੜੀ, ਜੇ ਸਾਡੇ ਹੱਥ 'ਚ ਹੋਵੇ ਤੇ ਸਾਰਿਆਂ ਨੂੰ ਦੇ ਦਈਏ, ਪਰ ਸਰਕਾਰ ਨੇ ਦੇਣੇ, ਉਹਨਾਂ ਦੀ ਅਥਾਰਟੀ 'ਚ ਆ। ਸਾਡੀ ਅਥਾਰਟੀ ਥੋੜੀ ਇੱਥੇ ਚੱਲਣੀ ਆ ਵੀ ਆਪਾਂ ਕੀ ਕਰ ਸਕਦੇ ਆ। ਬਾਕੀ ਤੁਹਾਨੂੰ ਵਕੀਲ ਸਾਹਿਬ ਸ਼ਰੇਆਮ ਜਿਹੜਾ ਉਹ ਦੱਸਦੇ ਆ। ਨਹੀਂ, ਹਾਂਜੀ, ਇਹੀ ਗੱਲ ਆ। ਇਹਨੂੰ ਗੋਲ-ਮੋਲ ਕਰਕੇ ਐਵੇਂ ਮੈਂ ਦੱਸਾਂ ਹੈ ਨਾ ਤੁਹਾਨੂੰ, ਤੁਹਾਡੇ ਲਈ ਟਫ ਆ, ਆਪਾਂ ਸਮਝ ਸਕਦੇ ਆ, ਪਰ ਆਹੀ ਜਿਹੜਾ ਕਾਨੂੰਨ ਆ ਇਹਦੇ ਹਿਸਾਬ ਨਾਲ ਚੱਲਣਾ ਪੈਂਦਾ ਸਾਰਿਆਂ ਨੂੰ ਜੀ। ਗੁਰਜੋਤ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਭਾਜੀ ਨਾਲ ਗੱਲ ਕਰਨੀ ਸੀ। ਇਹਨਾਂ ਤੋਂ ਇੱਕ ਮੇਰਾ ਕੁਐਸਚਨ ਸੀ ਭਾਜੀ। ਮੈਂ 2022 ਦੇ ਵਿੱਚ ਆਇਆ ਸੀ ਜੀ ਬਾਰਡਰ ਕ੍ਰੋਸ ਕਰਕੇ। ਭਾਜੀ ਮੇਰਾ ਜੋ ਕੇਸ ਸੀ ਭਾਜੀ, ਜੋ ਮੇਰਾ ਐਡਰੈਸ ਸੀ ਉਹ ਮੇਰਾ ਸੀ ਜੀ ਮੈਰੀਲੈਂਡ ਦਾ। ਭਾਜੀ ਮੈਂ ਉੱਥੋਂ ਮੈਰੀਲੈਂਡ ਤੋਂ ਮੂਵ ਹੋ ਗਿਆ ਸੀ ਕੈਲੀਫੋਰਨੀਆ ਫਰੇਜ਼ਨੋ ਆਣ ਕੇ। ਮੈਂ ਇੱਥੇ ਆਪਣਾ ਵਰਕ ਪਰਮਿਟ ਵਗੈਰਾ ਸਾਰਾ ਕੁਝ ਕੈਰੀ ਕੀਤਾ ਜੀ। ਸੋ ਭਾਜੀ ਮੇਰਾ ਕੇਸ ਓਪਨ ਨਹੀਂ ਹੋ ਰਿਹਾ। ਮੈਂ ਉੱਥੇ ਵੀ ਕਾਫੀ ਵਾਰ ਵਿਜ਼ਿਟ ਕਰ ਚੁੱਕਿਆ ਵਾਂ, ਮੈਰੀਲੈਂਡ ਆਫਿਸ ਦੇ ਵਿੱਚ ਵੀ। ਉਹ ਮੈਨੂੰ ਕਹਿ ਰਹੇ ਨੇ ਤੁਸੀਂ ਕੈਲੀਫੋਰਨੀਆ ਵਾਲਿਆਂ ਨਾਲ ਗੱਲ ਕਰੋ। ਜੇ ਕੈਲੀਫੋਰਨੀਆ ਆ ਕੇ ਇਹਨਾਂ ਨਾਲ ਗੱਲ ਕੀਤੀ ਹੈ, ਸਿਰਫ ਇੱਥੇ ਮੈਨੂੰ ਆਇਸ਼ ਦੀ ਡੇਟ ਦਿੱਤੀ ਜਾ ਰਹੀ ਹੈ ਵੀ ਮੰਨ ਲਓ ਜਿਵੇਂ 4 ਮਹੀਨਿਆਂ ਬਾਅਦ, 5 ਮਹੀਨਿਆਂ ਬਾਅਦ। ਜਦੋਂ ਵੀ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਸਵਾਲ ਕਰਨਾ, ਮੈਨੂੰ ਇਹ ਕਹਿੰਦੇ ਨੇ ਕਿ ਹਾਲੀ ਤੇਰੇ ਵਾਸਤੇ ਕੋਈ ਕੋਰਟ ਅਵੇਲੇਬਲ ਨਹੀਂ ਹੈਗੀ, ਤੂੰ ਵੇਟ ਕਰ। ਸੋ ਮੈਂ ਇਹ ਪੁੱਛਣਾ ਸੀ ਕਿ ਭਾਜੀ ਕਿਸੇ ਤਰੀਕੇ ਅਸੀਂ ਆਪਣਾ ਕੇਸ ਓਪਨ ਕਰਵਾ ਸਕਦੇ ਹਾਂ? ਨਹੀਂ, ਤੁਸੀਂ ਆਪਣਾ ਬਾਰਡਰ ਟੱਪ ਕੇ ਆਏ ਸੀਗੇ ਕਿ ਕਿੱਦਾਂ ਵੀਜ਼ੇ ਤੇ ਆਏ ਸੀਗੇ? ਜੀ ਭਾਜੀ ਮੈਂ ਬਾਰਡਰ ਕ੍ਰੋਸ ਕੀਤਾ ਸੀ।
ਤੇ ਐਨਟੀਏ ਇਸ਼ੂ ਹੋਇਆ ਸੀਗਾ ਤੁਹਾਨੂੰ? ਨਹੀਂ ਭਾਜੀ, ਮੈਨੂੰ ਕੁਝ ਵੀ ਸ਼ੋ ਨਹੀਂ ਹੋਇਆ। ਬਸ ਜਿੱਦਾਂ ਮੈਂ ਬਾਰਡਰ ਕ੍ਰੋਸ ਕਰਕੇ ਆਇਆ ਵਾ, ਮੈਨੂੰ ਨਾ ਵਿਜ਼ਿਟਿੰਗ ਟਾਈਮ ਦਿੱਤਾ ਸੀ ਵੀ ਇੰਨੇ ਦਿਨਾਂ ਦੇ ਵਿੱਚ ਆਫਿਸ 'ਚ ਵਿਜ਼ਿਟ ਕਰਨੀ ਹੈ। ਮੈਂ ਉੱਥੇ ਗਿਆ ਸੀ ਮੈਰੀਲੈਂਡ। ਉਸ ਤੋਂ ਬਾਅਦ ਭਾਜੀ ਮੈਂ ਕੈਲੀਫੋਰਨੀਆ ਮੂਵ ਹੋਣਾ ਸੀ ਤੇ ਮੈਂ ਉਹਨਾਂ ਕੋਲ ਪੁੱਛਿਆ ਜਾ ਕੇ, ਸਵਾਲ ਪੁੱਛਿਆ ਉਹਨਾਂ ਨੇ ਭਰਾਵਾ, ਦੋ ਵਾਰੀ ਗੱਲ ਹੋ ਗਈ, ਮੈਨੂੰ ਕਿਹੜਾ ਸਮਝ ਨਹੀਂ ਲੱਗੀ। ਜਿਹੜਾ ਸਵਾਲ ਮੈਂ ਪੁੱਛਦਾ ਪਿਆ, ਐਨਟੀਏ ਇਸ਼ੂ ਹੋਇਆ ਕਿ ਨਹੀਂ ਹੋਇਆ, ਉਹਦਾ ਹਾਂ ਜਾਂ ਨਾ ਜਵਾਬ ਦੇ। ਨੋਟਿਸ ਟੂ ਅਪੀਅਰ। ਨਹੀਂ ਭਾਜੀ, ਉਹ ਇਸ਼ੂ ਨਹੀਂ ਹੋਇਆ ਮੈਨੂੰ ਹਾਲੀ। ਤੇ ਫਿਰ ਅਸਾਈਲਮ ਆਫਿਸ 'ਚ ਕੇਸ ਲਗਾਇਆ ਸੀਗਾ? ਜੀ ਭਾਜੀ, ਅਸਾਈਲਮ ਆਫਿਸ 'ਚ ਕੇਸ ਹੈ ਮੇਰਾ। ਫਿਰ ਆਪਣਾ ਤੁਸੀਂ AR11 ਫਾਰਮ ਹੁੰਦਾ ਜਿਹੜਾ ਆਨਲਾਈਨ ਨਾ, ਉਹ ਅਪਡੇਟ ਕਰਨਾ ਹੁੰਦਾ, ਉਹ ਕਰਤਾ ਸੀਗਾ? ਭਾਜੀ ਉਸ ਰਿਗਾਰਡਿੰਗ ਮੈਨੂੰ ਜਾਣਕਾਰੀ ਨਹੀਂ ਹੈਗੀ। ਮੈਂ ਆਪ ਜੀ ਦੇ ਬੇ ਏਰੀਆ 'ਚ ਵੀ 2 ਵਾਰ ਵਿਜ਼ਿਟ ਕੀਤੀ ਹੈ ਉੱਥੇ। ਤੁਹਾਡੀ ਮੇਰੇ ਨਾਲ ਮੇਰਾ ਵੀਰ ਗੱਲ ਤਾਂ ਸੁਣ ਲਾ ਭਰਾਵਾ, ਵਿਜ਼ਿਟ ਕਰਨ ਨਾਲ ਮੈਂ ਸਮਝ ਗਿਆ ਗੱਲ ਤੇਰੀ। ਮੈਂ ਹੁਣ ਪ੍ਰੋਸੈਸ ਹੀ ਦੱਸ ਰਿਹਾ ਨਾ ਤੈਨੂੰ, ਜਿਹੜਾ ਸਵਾਲ ਪੁੱਛਿਆ ਵਾ। AR11 ਇੱਕ ਫਾਰਮ ਹੁੰਦਾ ਵਾ, AR11 ਫਾਰਮ ਭਰਨਾ ਹੁੰਦਾ, ਆਪ ਵੀ ਤੁਸੀਂ ਭਰ ਸਕਦੇ ਆ ਉਹਨੂੰ। ਜਦੋਂ ਤੁਸੀਂ ਭਰਦੇ ਆ ਨਾ ਤੇ ਤੁਹਾਡਾ ਕੇਸ ਜਿਹੜਾ ਉਹ ਤੁਹਾਡਾ ਐਡਰੈਸ ਜਿਹੜਾ ਚੇਂਜ ਆ ਉਹ ਹੋ ਜਾਂਦਾ ਵਾ ਉਹਦੇ ਨਾਲ। AR11 ਫਾਰਮ ਜਿਹੜਾ ਤੁਸੀਂ ਭਰਦੇ ਆ, ਜੇ ਤੁਹਾਡਾ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਦੇ ਵਿੱਚ ਹੈਗਾ ਕੇਸ, ਤੇ ਤੁਸੀਂ ਸੈਨ ਫਰਾਂਸਿਸਕੋ ਜਿਹੜਾ ਅਸਾਈਲਮ ਆਫਿਸ ਹੈ ਨਾ ਉਹਨੂੰ, ਤੇ ਮੈਰੀਲੈਂਡ ਜਿਹੜੇ ਦੋਨਾਂ ਨੂੰ, ਉਹ ਜਦੋਂ ਤੁਸੀਂ AR11 ਭਰ ਲੈਂਦੇ ਆ ਉਹਦੀ ਕਾਪੀ ਉਹਨਾਂ ਨੂੰ ਭੇਜੋ ਤੇ ਉਹਨੂੰ ਕਹੋ ਮੇਰਾ ਕੇਸ ਜਿਹੜਾ ਵਾ ਉਹ ਸੈਨ ਫਰਾਂਸਿਸਕੋ ਅਸਾਈਲਮ ਆਫਿਸ 'ਚ ਮੂਵ ਕੀਤਾ ਜਾਵੇ। ਓਕੇ ਭਾਜੀ, ਠੀਕ ਹੈ ਜੀ। ਠੀਕ ਆ। ਤੇ ਜਿਹੜਾ ਵੀ ਤੁਹਾਡਾ ਵਕੀਲ ਆ ਨਾ, ਜੋ ਵੀ ਹੈਗਾ, ਉਹਨਾਂ ਇਹ ਪ੍ਰੋਸੈਸ ਜਿਹੜਾ ਫੋਲੋ ਅਪ ਇੱਕ ਵਾਰੀ ਕਰੋ। ਤੇ ਮੈਨੂੰ ਹੁਣ ਪੂਰਾ ਨਹੀਂ ਪਤਾ ਤੁਹਾਡੇ ਕੇਸ 'ਚ ਕੀ ਚੱਲ ਰਿਹਾ ਜਾਂ ਕਿੱਦਾਂ ਚੱਲ ਰਿਹਾ ਵਾ, ਪਰ ਜਿਹੜੀ ਤੁਸੀਂ ਪੂਰੀ ਕਹਾਣੀ ਆ ਕਿ ਇਦਾਂ ਸੀਗਾ ਉਦਾਂ ਹੋ ਗਿਆ, ਉਹਨਾਂ ਕੁਝ ਨਹੀਂ ਹੋਣਾ। ਜਿਹੜੀ ਰਿਕੁਆਇਰਡ ਸਟੈਪ ਆ ਜਿਹੜੇ ਉਹ ਤੁਹਾਨੂੰ ਕਰਨੇ ਪੈਣੇ ਆ, ਕਿਹੜਾ ਫਾਰਮ ਆ ਕਿੱਦਾਂ। ਜੀ ਠੀਕ ਹੈ ਜੀ। ਅਗਲੇ ਕਾਲਰ ਨੇ ਜੀ ਦਲਬੀਰ ਜੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਕਿ ਮੈਂ ਨਾ ਕੇਸ ਲਾਇਆ ਬੱਚਿਆਂ ਦਾ, ਆਪਣਿਆਂ ਦਾ, ਵਿਆਹਿਆਂ ਦਾ, ਤੇ 2010 ਦਸੰਬਰ 'ਚ ਲੱਗਾ। ਤੇ ਉਹ ਮੁੜ ਕੇ ਬਾਅਦ ਵਿੱਚ ਪਹਿਲਾਂ ਬਿਕਰ ਸਟਰੀਟ ਰਹਿੰਦੇ ਸੀ, ਤੇ ਫਿਰ ਬਾਅਦ ਵਿੱਚ ਅਸੀਂ ਇਹਦੇ ਫਰਿੱਜ ਨੂੰ ਮੂਵ ਹੋ ਗਏ ਸਾਂ। ਤੇ ਉਹ ਮੈਂ ਮੂਵ ਜਦੋਂ ਕਰਾਇਆ ਤਾਂ ਉਹ ਬਾਅਦ 'ਚ ਬੱਚਿਆਂ ਦਾ ਉਹਨਾਂ ਨੇ ਵੀ ਮੰਗੇ ਸੀ, ਜਿਸ ਤਰ੍ਹਾਂ ਵੀ ਡਾਕੂਮੈਂਟ ਮੰਗੇ ਸੀ ਬੱਚਿਆਂ ਦੇ, ਵੀ ਤੁਸੀਂ ਪ੍ਰੂਫ ਦਿਓ ਵੀ ਤੁਹਾਡੇ ਬੱਚੇ ਆ। ਉਹ ਫਿਰ ਮੈਂ ਮੁੜ ਕੇ ਦਿੱਤੇ ਉਹਨਾਂ ਨੂੰ, ਤੇ ਉਹਨਾਂ ਨੇ ਹੁਣ ਉਹ ਸ਼ੋਅ ਹੁੰਦਾ ਵਾ 13 ਦਾ। ਤੇ ਉਹ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਉਹ 10 ਦਾ ਵੀ ਬਣੂਗਾ ਸਾਡਾ ਕਿ 13 ਦਾ ਬਣੂਗਾ? ਮੈਨੂੰ ਭਾਜੀ ਸਵਾਲ ਤੁਹਾਡਾ ਪੂਰਾ ਸਮਝ ਨਹੀਂ ਆਇਆ ਬੋਲਣ ਦੇ ਤਰੀਕੇ ਦੇ ਕਰਕੇ। ਸੋ ਤੁਸੀਂ ਕੇਸ ਤੁਸੀਂ ਕਹਿੰਦੇ 10 ਚਲਾਇਆ ਸੀਗਾ ਤੇ 13 'ਚ ਉਹਨਾਂ ਨੇ ਪੁੱਛਤਾਛ ਕੀਤੀ ਤੁਹਾਡੇ ਤੋਂ, ਹਨਾ? ਨਿਆਣਿਆਂ ਦਾ ਪੁੱਛਿਆ ਉਹਨਾਂ ਨੇ ਵੀ ਇਹਨਾਂ ਦੇ ਹੀ ਆ, ਫਿਰ ਇਹਨਾਂ ਨੇ ਮਿਲਦਾ ਉਦੋਂ ਦਸਤਾਵੇਜ਼ ਦਿੱਤੇ, ਡਾਕੂਮੈਂਟ ਦਿੱਤੇ ਇਹ ਪ੍ਰੂਵ ਕਰਨ ਨੂੰ, ਫਿਰ ਉਹ 13 'ਚ ਪਹੁੰਚ ਗਈ ਗੱਲ, ਹਨਾ? ਤੇ ਤੁਸੀਂ ਜਦੋਂ 10 'ਚ ਕੇਸ ਲਾਏ ਤੁਸੀਂ ਸਿਟੀਜ਼ਨ ਸੀਗੇ? ਹਾਂਜੀ, ਸਿਟੀਜ਼ਨ ਹੋ ਕੇ ਲਾਇਆ ਸੀ। ਸਿਟੀਜ਼ਨ ਹੋ ਕੇ ਕੇਸ ਲਾਇਆ ਸੀਗਾ। ਦੇਖੋ ਉਹਦਾ ਕੇਸ ਨੰਬਰ ਹੁੰਦਾ ਵਾ ਜਦੋਂ ਤੁਹਾਨੂੰ ਕੇਸ ਸ਼ੁਰੂ ਹੁੰਦਾ। ਜੇ ਤਾਂ ਤੁਹਾਨੂੰ ਉਹਨਾਂ ਨੇ ਰਿਕੁਐਸਟ ਫॉर ਐਵੀਡੈਂਸ ਪੁੱਛੀ ਸੀਗੀ ਕਿ ਹੋਰ ਇਨਫੋਰਮੇਸ਼ਨ ਦਿਓ ਤੇ ਤੁਸੀਂ ਦੇਤੀ ਇਨਫੋਰਮੇਸ਼ਨ ਉਹਨਾਂ ਨੂੰ, ਤੇ ਉਹੀ ਕੇਸ ਨੰਬਰ ਤੁਹਾਡਾ ਜਿਹੜਾ ਚੱਲਦਾ, ਫਿਰ ਤੁਹਾਡੀ 2010 ਤੋਂ ਹੀ ਜਿਹੜੀ ਗਿਣਿਆ ਜਾਊਗਾ। ਕੇਸ ਨੰਬਰ ਤੇ ਉਹੀ ਚੱਲਦਾ ਵਾ। ਤੇ ਪਤਾ ਨਹੀਂ ਉਹ ਜਿਹੜਾ ਵੀ ਉਹਨਾਂ ਨੇ ਚਿੱਠੀ ਮੁੜ ਕੇ ਪਾਈ ਹੈ ਨਾ, ਉਹਦੇ ਵਿੱਚ ਹੁਣ ਹੀ ਤੇ ਲਾ ਕੇ ਕੇਸ ਨੰਬਰ ਕਰਦੇ ਆ ਚੈੱਕ, ਉਹ 2013 ਦਾ ਸ਼ੋਅ ਹੁੰਦਾ। ਨਹੀਂ, ਉਹ ਤਾਂ ਸ਼ੋਅ ਨਹੀਂ ਹੁੰਦਾ। ਉਹ ਤਾਂ ਇਹ ਕਹਿੰਦਾ ਹੋਣਾ ਕਿ ਆਪਾਂ ਤੁਹਾਡੀ ਜਿਹੜੀ ਜਵਾਬਦੇਹੀ ਆਪਾਂ ਸੁਣ ਲਈ ਹੈ। ਇਹ ਤੁਸੀਂ ਕਰਾ ਕਿੱਥੋਂ ਰਹੇ ਆ ਕੰਮ? ਆਪਣਾ ਪੈਰਾਲੀਗਲ ਵਗੈਰਾ ਕੀਤਾ? ਹਾਂਜੀ, ਕਿਸੇ ਪੈਰਾਲੀਗਲ ਤੋਂ ਕਰਾ ਰਹੇ ਆ ਜਾਂ ਵਕੀਲ ਤੋਂ ਕਰਾ ਰਹੇ ਆ ਜਾਂ ਆਪੇ ਕਰ? ਕਿਸੇ ਕੋ ਮੈਂ ਕਰਵਾਇਆ, ਬਿਕਰ ਸਟਰੀਟ ਨਾ ਹੈਗਾ ਵਰਨਾ। ਠੀਕ, ਕੋਈ ਨਹੀਂ, ਨਾਂ ਨਹੀਂ ਲੈਣ ਦੀ ਲੋੜ ਕਿਸੇ ਦੀ ਵੀ। ਤੇ ਮਤਲਬ ਵਕੀਲ ਨਹੀਂ ਆ ਉਹ, ਦੂਜੇ ਨੇ ਪੈਰਾਲੀਗਲ ਨੇ। ਉਹਨਾਂ ਕੋਲ ਇੱਕ ਵਾਰੀ ਤੁਸੀਂ ਜਾ ਕੇ ਦੁਬਾਰਾ ਪੁੱਛ ਲਓ, ਕਿਉਂਕਿ ਮੇਰੇ ਮੋਹਰੇ ਤੁਹਾਡੇ ਪੇਪਰ ਨਹੀਂ ਹੈ, ਪਰ ਜਿਹੜੀ ਮੈਨੂੰ ਗੱਲ ਸਮਝ ਆ ਰਹੀ ਹੈ, ਜਿੰਨਾ ਕੁ ਤੁਸੀਂ ਅੱਤ ਪਚੱਤ ਦੱਸ ਰਹੇ ਆ ਕਿ ਤੁਸੀਂ 10 'ਚ ਕੇਸ ਕੀਤਾ ਸੀਗਾ ਤੇ 13 'ਚ ਉਹਨਾਂ ਨੇ ਸਵਾਲ ਜਵਾਬ ਕੀਤੇ ਆ, ਤੇ ਇਹਦੇ ਹਿਸਾਬ ਨਾਲ ਤੁਹਾਡਾ 10 ਵਾਲਾ ਹੀ ਹੋਣਾ ਚਾਹੀਦਾ ਜੇ ਕੇਸ ਨੰਬਰ ਸੇਮ ਆ। ਪਰ ਤੁਸੀਂ ਉਹਨਾਂ ਜਿਹੜਾ ਬੰਦੇ ਨੇ ਨਾ ਜਿਹਦੇ ਕੋਲ ਪੇਪਰ ਹੈਗੇ ਆ, ਉਹਦੇ ਨਾਲ ਜਾ ਕੇ ਤੁਸੀਂ ਬਹਿ ਕੇ ਜਿਹੜਾ ਚੈੱਕ ਕਰ ਲਓ ਇੱਕ ਵਾਰੀ। ਠੀਕ ਹੈ ਜੀ, ਉਹਨਾਂ ਨੂੰ ਮਿਲੋ ਇੱਕ ਵਾਰੀ ਫਿਰ। ਬਲਵੰਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਆਪਣੇ ਪੋਲੀਟੀਕਲ ਕੇਸ 'ਚ ਪਾਸ ਹੋ ਕੇ ਤੇ ਸਿਟੀਜ਼ਨ ਲਈ ਹੋਇਆ ਨਾ ਜੀ। ਹਾਂਜੀ, ਤੇ ਉਸ ਕਰਕੇ ਮੈਂ ਆਪਣੀ ਮਦਰ ਨੂੰ ਅਪਲਾਈ ਕੀਤਾ ਸੀ, ਤੇ ਉਹਨਾਂ ਦੀ ਇੰਟਰਵਿਊ ਆ ਗਈ ਸੀ, ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਹੈਗਾ। ਤੇ ਉਹ ਕੋਈ ਹੁੰਦਾ ਕੀ ਹੱਲ ਹੋ ਸਕਦਾ? ਜਿੱਦਾਂ ਕੋਈ ਐਲੀਗੇਸ਼ਨ ਲਾਤਾ, ਜਿੱਦਾਂ ਕਿ ਤੁਸੀਂ ਤੁਹਾਡੇ ਬੱਚੇ ਪੈਸੇ ਪੂਸੇ ਭਰ ਕੇ ਗਏ ਜਾਂ ਕਿੱਦਾਂ, ਏਦਾਂ ਸਵਾਲ ਜਵਾਬ ਕੀਤੇ ਸੀ, ਹਨਾ? ਤੁਹਾਡੇ ਘਰਦਿਆਂ ਦੇ ਉੱਤੇ ਲਾਤਾ ਉਹਨਾਂ ਨੇ? ਹਾਂਜੀ, ਮਾਤਾ ਨੂੰ ਵੀਜ਼ਾ ਨਹੀਂ ਦਿੱਤਾ, ਮੰਮਾ ਨੂੰ। ਹਾਂਜੀ, ਉਹਨਾਂ ਨੂੰ ਜਿਹੜੀ ਹੁੰਦੀ ਆ ਏਲੀਅਨ ਸਮਗਲਿੰਗ ਦੀ ਧਾਰਾ ਜਿਹੜੀ ਲਾ ਦਿੰਦੇ ਆ, ਤੇ ਤੁਹਾਨੂੰ ਉਹਦਾ ਵੇਵਰ ਕਰਨਾ ਪੈਣਾ। ਅੱਛਾ, ਇਹਦਾ ਫਿਰ ਹੁਣ ਵਕੀਲ ਕਰਨਾ ਪਊਗਾ ਸਾਨੂੰ ਤੋਂ? ਹਾਂਜੀ। ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਇਹ ਮਤਲਬ ਪੂਰਾ? 3 ਸਾਲ। 3 ਸਾਲ ਜੀ।
ਠੀਕ ਹੈ ਜੀ, ਠੀਕ, ਓਕੇ, ਥੈਂਕ ਯੂ। ਮਿਹਰਬਾਨੀ ਜੀ। ਅਮਰਜੀਤ ਜੀ, ਸਰਕਾਰ ਜੀ ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਰਜੈਤ ਜੀ ਭਾਜੀ, ਮੇਰਾ ਕੇਸ ਨਾ ਪਿਛਲੇ ਸਾਲ 28 ਸਤੰਬਰ ਨੂੰ ਪਾਸ ਹੋਇਆ ਸੀਗਾ। ਮੇਰੀ ਫੈਮਿਲੀ ਇੰਡੀਆ, ਮੈਂ ਉਹਨਾਂ ਦਾ ਅਪਲਾਈ ਕੀਤਾ ਸੀਗਾ ਰਾਈਟ ਵੇ ਹਫ਼ਤਾ 10 ਦਿਨ ਬਾਅਦ ਹੀ। 220-25 ਦਿਨ ਬਾਅਦ ਅਪਡੇਟ ਆਉਂਦੀ ਆ, ਮੈਂ ਕੇਸ ਟਰੈਕਰ ਅਪਲੋਡ ਕੀਤਾ ਹੋਇਆ ਤੇ ਵੀ ਤੁਹਾਡਾ ਜਿਹੜਾ ਨਾ ਕੇਸ ਆ ਨਿਊ ਆਫਿਸ ਨਾ ਸੌਰੀ ਇੰਟਰਨੈਸ਼ਨਲ ਆਫਿਸ ਨੂੰ ਤੁਹਾਡਾ ਜਿਹੜਾ ਕੇਸ ਆ ਟ੍ਰਾਂਸਫਰ ਕਰ ਦਿੱਤਾ ਗਿਆ। ਭਾਈ ਕੇਸ ਕਾਹਦਾ ਸੀਗਾ ਮੈਨੂੰ ਪੂਰੀ ਦੱਸੋ। ਜੀ ਜੀ ਹਾਂਜੀ, ਕੇਸ ਕਹਿੰਦੇ ਕਿਹੜਾ ਸੀ? 730 ਫਾਈਲ ਕੀਤਾ ਤੁਸੀਂ, ਕਿਹੜੀ ਗੱਲ ਕਿਹੜੇ ਕੇਸ ਦੀ ਗੱਲ ਕਰਦੇ ਆ? ਮੇਰਾ ਕੇਸ ਪਾਸ ਹੋਇਆ ਸੀ ਭਾਜੀ ਅਸਾਈਲਮ ਦਾ 28 ਸਤੰਬਰ ਨੂੰ ਪਿਛਲੇ ਸਾਲ ਜੀ। ਉਦੋਂ ਹਾਂਜੀ ਅਸਾਈਲਮ ਦਾ ਭਾਜੀ। ਠੀਕ ਹੈ, ਅੱਗੇ? ਉਸ ਤੋਂ ਬਾਅਦ ਮੇਰੀ ਫੈਮਿਲੀ ਇੰਡੀਆ ਬਾਅਦ ਮੈਂ ਫੈਮਿਲੀ ਦਾ ਆਪਦੇ ਬੱਚਿਆਂ ਦਾ ਵਾਈਫ ਦਾ ਅਪਲਾਈ ਕੀਤਾ ਜੀ। ਮੈਂ ਸਮਝ ਗਿਆ, ਠੀਕ ਹੈ। ਹਾਂਜੀ ਸੁਣ ਲਓ ਹੁਣ। 200 ਦਿਨ ਬਾਅਦ ਦੇ ਵਿੱਚ ਮੈਨੂੰ ਅਪਡੇਟ ਆਉਂਦੀ ਆ ਕੇਸ ਟਰੈਕਰ ਤੇ ਵੀ ਤੁਹਾਡਾ ਜਿਹੜਾ ਕੇਸ ਆ ਨਿਊ ਆਪਣੇ ਇੰਟਰਨੈਸ਼ਨਲ ਆਫਿਸ ਨੂੰ ਰੈਫਰ ਕਰ ਦਿੱਤਾ ਗਿਆ। ਉਦੋਂ 24 ਘੰਟੇ ਬਾਅਦ ਚ ਮੈਨੂੰ ਫਿਰ ਇੱਕ ਨਵੀਂ ਅਪਡੇਟ ਆਉਂਦੀ ਆ ਵੀ ਤੁਹਾਡਾ ਜਿਹੜਾ ਕੇਸ ਆ ਟ੍ਰਾਂਸਫਰ ਇੱਥੇ ਨਿਊ ਆਫਿਸ ਹੈਜ਼ ਜੁਰਿਡਿਕਸ਼ਨ, ਇਹਨੂੰ ਕਰ ਦਿੱਤਾ ਗਿਆ ਰੈਫਰ ਜੀ। ਤੇ ਉਸ ਤੋਂ ਬਾਅਦ ਚ ਐਪਲੀਕੇਸ਼ਨ ਉਹਨਾਂ ਦੀ ਇੱਕ ਲੈਟਰ ਆਉਂਦੀ ਆ ਮੈਨੂੰ ਵੀ ਤੁਸੀਂ 8 ਵੀਕ ਮਤਲਬ 10 ਦਿਨ ਬਾਅਦ ਚ ਆਉਂਦੀ ਆ ਲੈਟਰ ਉਹਨਾਂ ਦੀ 15 ਦਿਨਾਂ ਬਾਅਦ ਵੀ ਤੁਸੀਂ 8 ਵੀਕ ਵੇਟ ਕਰੋ ਹਜੇ। ਉਸ ਤੋਂ 4 ਵੀਕ ਲੰਘਦੇ ਆ, ਫਿਰ ਤੇ ਇੱਕ ਲੈਟਰ ਹੋਰ ਆਉਂਦੀ ਆ ਵੀ ਤੁਸੀਂ 8 ਵੀਕ ਵੇਟ ਕਰੋ ਤੇ ਤੁਹਾਡੀ ਜਿਹੜੀ ਹੈ ਕੇਸ ਵਾ ਇੰਟਰਨੈਸ਼ਨਲ ਆਫਿਸ ਨੂੰ ਤੁਹਾਡਾ ਰੈਫਰ ਕੀਤਾ ਹੋਇਆ। ਹੁਣ ਪ੍ਰੋਬਲਮ ਇਹ ਆ ਵੀ ਆਨਲਾਈਨ ਸ਼ੋ ਹੋਣ ਦਿਆ ਵੀ ਜਿਹੜਾ ਕੇਸ ਵਾ ਇੱਥੇ ਤੁਹਾਡਾ ਨਿਊ ਆਫਿਸ ਹੈਜ਼ ਜੁਰਿਡਿਕਸ਼ਨ ਨੂੰ ਕੀਤਾ ਹੋਇਆ ਟ੍ਰਾਂਸਫਰ, ਲੈਟਰ ਆ ਰਹੀ ਆ ਵੀ ਇੰਟਰਨੈਸ਼ਨਲ ਆਫਿਸ ਨੂੰ ਤੁਹਾਡਾ ਅਪਲਾਈ ਕੀਤਾ ਰੈਫਰ ਕੀਤਾ ਹੋਇਆ। ਜੀ ਜੀ ਭਾਜੀ, ਕੁਛ ਨਹੀਂ ਮੈਂ ਕਹਿ ਸਕਦਾ। ਪਹਿਲੀ ਗੱਲ ਤਾਂ ਮੈਨੂੰ ਸਮਝ ਨਹੀਂ ਲੱਗਾ ਲੈਟਰ ਨੋਟ ਤੁਸੀਂ ਵਕੀਲ ਕੀਤਾ ਕਿ ਆਪ ਹੀ ਪੰਗਾ ਲੈਣ ਲੱਗੇ ਆ? ਨਹੀਂ ਭਾਈ, ਅਪਲਾਈ ਤਾਂ ਵਕੀਲ ਰਾਹੀਂ ਕਰਾਇਆ ਹੋਇਆ ਨਾ ਫੈਮਿਲੀ ਦਾ। ਬਸ ਫਿਰ ਭਾਜੀ ਉਹਨੂੰ ਫੋਨ ਕਰੋ, ਉਹਨੂੰ ਕਾਲ ਕਰੋ, ਪੁੱਛੋ ਉਹਨੂੰ। ਤੇ ਕੇਸ ਜਿਹੜੇ ਆ ਇੱਕ ਆਫਿਸ ਤੋਂ ਦੂਜੇ ਆਫਿਸ ਟ੍ਰਾਂਸਫਰ ਜਿਹੜੇ ਹੁੰਦੇ ਰਹਿੰਦੇ ਆ, ਉਹ ਕੋਈ ਬਿਗ ਡੀਲ ਨਹੀਂ, ਵੱਡੀ ਗੱਲ ਨਹੀਂ ਕੋਈ। ਤੇ ਉਹਦੀ ਜੋ ਮੈਨੂੰ ਸੁਣ ਕੇ ਆ ਰਿਹਾ ਤੋਂ ਤਾਂ ਇਹੀ ਲੱਗ ਰਿਹਾ ਕਿ ਕੇਸ ਤੁਹਾਡਾ ਲੱਗਾ ਹੋਇਆ ਤੇ ਉਹ ਤੁਹਾਡਾ ਇੱਕ ਆਫਿਸ ਤੋਂ ਦੂਜੇ ਆਫਿਸ ਟ੍ਰਾਂਸਫਰ ਹੋਇਆ ਤੇ ਉਹ ਤੁਹਾਨੂੰ ਕਹਿ ਰਿਹਾ ਵੇਟ ਕਰੋ। ਜੀ ਜੀ, ਉਹਨਾਂ ਨੂੰ ਮੈਨੂੰ ਲੱਗਦਾ ਇਹੀ ਆ ਵੀ ਸ਼ੋਅ ਉੱਤੇ ਕੁਛ ਹੋਰ ਕਹਿ ਰਹੇ ਆ। 2-3 ਚਿੱਠੀਆਂ ਜਿਹੜੀਆਂ ਆਈਆਂ ਉਹਦੇ ਨਾਲ ਕਨਫਿਊਜ਼ਨ ਹੋ ਰਹੀ ਆ। ਸੋ ਬੈਟਰ ਆ ਤੁਸੀਂ ਜਿਹੜੇ ਵਕੀਲ ਦੇ ਨਾਲ ਤੁਸੀਂ ਕਰ ਰਹੇ ਆ ਉਹਨਾਂ ਨੂੰ ਦਿਖਾ ਦਿਓ, ਉਹਨਾਂ ਤੋਂ ਜਿਹੜਾ ਉਹ ਤੁਹਾਨੂੰ ਪਤਾ ਜਲਦੀ ਜਿਹੜਾ ਉਹ ਲੱਗ ਜਾਊਗਾ ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਜੀ। ਤੇ ਇੱਕ ਜਾਂਦੇ ਲਾਸਟ ਕਾਲਰ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸੁਖਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਨਾ ਆਪਣੇ ਬ੍ਰਦਰ ਦਾ ਕੀਤਾ ਹੋਇਆ ਸੀ ਅਪਲਾਈ 2006 ਦਾ ਕੀਤਾ ਹੋਇਆ। ਉਹਨਾਂ ਦਾ 2-4 ਮਹੀਨੇ ਰਹਿੰਦੇ, ਉਹਨਾਂ ਦੇ ਨੰਬਰ ਆਉਣ ਵਾਲਾ ਆ। ਉਹਨਾਂ ਦੇ ਇੱਕ ਦੇ ਹੈਵ ਓਨਲੀ ਚਾਈਲਡ, ਉਹਨਾਂ ਦਾ ਇੱਕ ਬੱਚਾ ਆ, ਉਹਨੂੰ ਸਵੇਅਰ ਡਿਪਰੈਸ਼ਨ ਆ ਨਾ, ਤੇ ਉਹਨੂੰ ਲਾਸਟ ਈਅਰ ਅਸੀਂ 2 ਵੀਕ ਹਸਪੀਟਲਾਈਜ਼ ਵੀ ਕਰਨਾ ਪਿਆ ਸੀਗਾ। ਸੋ ਉਹਦੀ ਏਜ ਆਊਟ ਹੋ ਗਈ ਆ। ਸੋ ਹੁਣ ਆਪਾਂ ਉਹਦੇ ਵਾਸਤੇ ਜਦੋਂ ਨੰਬਰ ਨਿਕਲੂਗਾ, ਪੇਪਰ ਨਿਕਲਣਗੇ ਉਹਨਾਂ ਦੇ, ਉਹਦੇ ਵਾਸਤੇ ਕੁਝ ਕਰ ਸਕਦੇ ਆ ਨਾਲ ਉਹਦਾ ਕਿ ਨਹੀਂ ਬਣੂਗਾ ਕੰਮ? ਨਹੀਂ, ਇਹਦੇ ਵਿੱਚ ਡਿਪਰੈਸ਼ਨ ਆ ਉਹਦੇ ਕਰਕੇ ਨਾ ਕੋਈ ਉਹਨਾਂ ਨੇ ਜਿਹੜਾ, ਕਿਉਂਕਿ ਉਹਨਾਂ ਦਾ ਕਾਨੂੰਨ ਹੈ ਏਜ ਆਊਟ ਜੇ ਬੰਦਾ ਹੋ ਗਿਆ ਉਹਦੀ ਨਹੀਂ ਉਹਨੇ ਐਕਸੈਪਸ਼ਨ ਦੇਣੀ। ਅੱਛਾ ਕਿ ਉਹ ਲਾਈਕ ਉਹਨੂੰ ਕੱਲਾ ਨਹੀਂ ਛੱਡ ਸਕਦੇ ਗਏ, ਉਹ ਤਾਂ ਵੀ ਕੁਛ ਨਹੀਂ ਉਹਦੇ ਲਈ ਬਣੂਗਾ? ਨਹੀਂ, ਉਹ ਆਪਣਾ ਟੂਰਿਸਟ ਵੀਜ਼ਾ ਟਰਾਈ ਕਰ ਸਕਦਾ ਜੇ ਦਿੰਦੇ ਆ ਤਾਂ। ਪਰ ਹਾਂਜੀ, ਏਦਾਂ ਉਹਨਾਂ ਨੇ ਕੋਈ ਸਿੰਪਥੀ ਨਹੀਂ ਕਰਨੀ ਉਹਨਾਂ ਨੇ ਇਸ ਬੇਸ ਤੇ। ਓਕੇ ਹਿਊਮੈਨਿਟੇਰੀਅਨ ਪੈਰੋਲ ਜਿਹੜਾ ਇੱਕ ਹੁੰਦਾ ਤੁਸੀਂ ਉਹ ਕਰ ਸਕਦੇ ਆ, ਪਰ ਸਿਰਫ ਡਿਪਰੈਸ਼ਨ ਤੇ ਨਹੀਂ ਹੋਣਾ। ਡਿਪਰੈਸ਼ਨ ਤਾਂ ਮਤਲਬ ਟ੍ਰੀਟੇਬਲ ਇੱਕ ਜਿਹੜੀ ਚੀਜ਼ ਆ, ਉਹਨੇ ਕਹਿਣਾ ਟ੍ਰੀਟਮੈਂਟ ਕਰਾਓ ਹਨਾ। ਇਹ ਕੋਈ ਬਿਲਕੁਲ ਪਰਮਾਨੈਂਟ ਲੌਂਗ ਟਰਮ ਡਿਸੇਬਿਲਿਟੀ ਤਾਂ ਹੈ ਨਹੀਂ ਕਿ ਇਹਦੇ ਬੇਸ ਤੇ ਉਹਨੇ ਹਿਊਮੈਨਿਟੇਰੀਅਨ ਦੇਣਾ, ਪਰ ਉਹ ਚੀਜ਼ ਟਰਾਈ ਕਰ ਸਕਦਾ ਬੰਦਾ। ਓਕੇ ਥੈਂਕ ਯੂ। ਓਕੇ ਜੀ, ਥੈਂਕ ਯੂ। ਸਮਾਂ ਸਮਾਪਤ ਹੈ ਜੀ ਅੱਜ ਦੇ ਪ੍ਰੋਗਰਾਮ ਦਾ। ਬੜੀ ਮਿਹਰਬਾਨੀ, ਧੰਨਵਾਦ ਸਭ ਦਾ, ਸੁਣਨ ਵਾਲਿਆਂ ਦਾ, ਸਵਾਲ ਪੁੱਛਣ ਵਾਲਿਆਂ ਦਾ, ਤੇ ਸਭ ਤੋਂ ਵੱਧ ਅਟਾਰਨੀ ਟਿਰਕੇਣਾ ਜੀ ਤੁਹਾਡਾ। ਤੁਸੀਂ ਸਮਾਂ ਕੱਢ ਕੇ ਇਹਨਾਂ ਪ੍ਰੋਗਰਾਮ ਦੇ ਵਿੱਚ ਅਹਿਮ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।